ਤੇ ਦੁਨੀਆ ਉਹਨਾਂ ਲੋਕਾਂ ਨੂੰ ਯਾਦ ਕਰਦੀ ਹੈ ਜਿਵੇਂ ਖਾਲੜਾ ਸਾਹਿਬ ਜਿਹੜੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਇਹ ਹਕੂਮਤ ਦੇ ਜ਼ੁਲਮਾਂ ਦੀਆਂ ਕਹਾਣੀਆਂ ਨੂੰ ਬੇਨਕਾਬ ਕਰ ਗਏ ਨੇ। ਨਿਰੰਜਨ ਸਿੰਘ ਅਕਾਲੀ ਕਾਲਸਾ ਰਾਏਕੋਟ ਦੇ ਕੋਲੇ ਉਹਨਾਂ ਨੂੰ 78 ਸਾਲ ਦੀ ਉਮਰ ਦੇ ਵਿੱਚ ਉਸ ਸਮੇਂ ਬਾਦਲ ਦੀ ਹਕੂਮਤ ਸੀ, ਹੰਡਾਏ ਪਿੰਡ ਤੋਂ ਚੱਕ ਕੇ ਖੁੱਡੀ ਕਲਾਂ ਦੇ ਵਿਚਾਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਬਾਬਾ ਬੂਟਾ ਸਿੰਘ ਨੂੰ ਸ਼ਹੀਦ ਕੀਤਾ ਗਿਆ। ਇਹ ਨੌਜਵਾਨ ਪੀੜ੍ਹੀ ਨੂੰ ਪਤਾ ਨਹੀਂ ਹੈ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਇੱਕ ਅਜਿਹੇ ਹੀ ਸ਼ਖਸ ਜਿਨ੍ਹਾਂ ਨੇ ਅਜਿਹਾ ਕਾਰਜ ਅਜਿਹਾ ਰਾਹ ਜਿਹੜਾ ਉਹ ਚੁਣਿਆ ਜਿਸ ਦੇ ਵਿੱਚ ਉਹਨਾਂ ਨੂੰ ਪਤਾ ਆ ਵੀ ਅੱਗੇ ਜਾ ਕੇ ਕੀ ਮਿਲਣਾ ਆ, ਕੀ ਹੋਣਾ ਆ। ਉੱਥੇ 7-8 ਬੰਦੇ, ਜਿਸ ਤਰ੍ਹਾਂ ਸਾਡੀ ਕੌਮ ਦੇ ਵਿੱਚ ਹੀਰੇ ਬਹੁਤ ਹੈ ਤੇ ਉਸੇ ਤਰ੍ਹਾਂ ਸਾਡੀ ਕੌਮ ਦੇ ਵਿੱਚ ਗਦਾਰ ਵੀ ਬਹੁਤ ਹੈ। ਉਹ ਜਿਹੜੇ ਪੁਲਿਸ ਵਾਲੇ 8 ਜਣੇ ਸੀਗੇ ਜਿਨ੍ਹਾਂ ਦੇ ਨਾਂ ਹੁਣ ਮੈਂ ਲੰਬੀ ਲਿਸਟ ਬਣ ਜਾਂਦੀ ਹੈ। ਸੋ ਮੈਂ ਦੱਸਣਾ ਚਾਹੁੰਦਾ ਵੀ ਉਹਦੇ ਸ਼ਹੀਦ ਭਗਤ ਸਿੰਘ ਦੇ ਕਾਤਲ ਤੇ ਗਵਾਹੀ ਦੇਣ ਵਾਲਾ ਆ ਮੇਰੇ ਵੀਰ ਜੀ ਬੈਠੇ ਨੇ ਜਗਤਾਰ ਸਿੰਘ ਗਿੱਲ, ਕੋਕਰੀ ਦਾ ਜੈਲਦਾਰ ਜਿਹਨੂੰ ਮਰੱਬੇ ਦਿੱਤੇ ਸੀ ਅੰਗਰੇਜ਼ ਨੇ, ਉਹਨੂੰ ਚੱਕ ਕੇ ਬੰਦ ਸਿੰਘ ਰਾਜੇ ਨੇ ਇਤਿਹਾਸ ਪੜ੍ਹਿਆ ਤੇ ਬੰਦ ਸਿੰਘ ਰਾਜੇ ਨੇ ਉਹਨੂੰ ਕੋਕਰੀ ਦੇ ਜੈਲਦਾਰ ਨੂੰ ਚੱਕ ਕੇ ਮਾਰਿਆ ਜਿਹੜਾ ਸ਼ਹੀਦ ਭਗਤ ਸਿੰਘ ਦੇ ਜਿਹਨੇ ਝੂਠੀ ਗਵਾਹੀ ਦਿੱਤੀ ਸੀ, ਸ਼ਹੀਦ ਕਰਾਉਣ 'ਚ ਹੱਥ ਸੀ ਤੇ ਉਹਨੂੰ ਉਸ ਸਮੇਂ ਦੀ ਹਕੂਮਤ ਨੇ ਫਿਰੋਜ਼ਪੁਰ ਕਾਲਜ ਦੇ ਮੂਹਰੇ ਚੱਕ ਕੇ ਧਰਮਕੋਟ ਕੋਲੇ ਸੇਮ ਨਾਲੇ ਤੇ ਲਿਆ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਸੋ ਮੇਰੇ ਵੀਰੋ, ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਲੋਕ ਲਹਿਰ ਨੂੰ ਮੈਂ ਜ਼ਿਆਦਾ ਨਹੀਂ ਕਹਿੰਦਾ, ਸ਼ਰਮ ਆਉਣੀ ਚਾਹੀਦੀ ਹੈ ਲੋਕਾਂ ਨੂੰ ਜਿਹੜੇ ਆਪਦੇ ਨੂੰ ਪੰਥਕ ਆਉਂਦੇ ਆ। ਕੱਲ ਪਰਸੋਂ ਲਾਲਾ ਜੈਤ ਨਾਰਾਇਣ ਦਾ ਜਨਮ ਮਨਾ ਕੇ ਹਟੇ 9 ਸਤੰਬਰ 1981 ਨੂੰ ਨਕਸਲਵਾਦੀ ਲਹਿਰ 'ਚ ਦੂਜੀ ਲਹਿਰ 'ਚ ਸ਼ਹੀਦ ਬਾਈ ਨਛੱਤਰ ਸਿੰਘ ਰੋਡੇ ਨੇ ਜਿਹੜਾ ਐਕਸ਼ਨ ਕੀਤਾ ਸੀ ਤੇ ਅੱਜ ਕੱਲ ਪ੍ਰੇਮ ਸਿੰਘ ਚੰਦੂ ਮਾਜਰਾ ਲਾਲੇ ਯਾਦ ਚੱਖਾਂ ਦਾ ਕੈਂਪ ਲਾ ਕੇ ਟਰੱਕ ਤੋੜ ਰਿਹਾ, ਕਹਿੰਦਾ ਉਹਦੀ ਬਹੁਤ ਮਹਾਨ ਕੁਰਬਾਨੀ ਹੈ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਲੋਕਾਂ ਨੂੰ। ਮੈਂਬਰ ਸਾਹਿਬਾਨ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਇਦਾਂ ਦੇ ਸਮਾਗਮ ਇਸ ਪਾਰਕ ਦੇ ਵਿੱਚ ਕਰਾਉਂਦੇ ਆ ਰਹੇ ਆ ਤੇ ਨਾਲ ਦੀ ਨਾਲ ਜਕਾਰਾ ਮੂਵਮੈਂਟ ਵਾਲੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪਾਰਕ ਹੋਣ ਦੇ ਵਿੱਚ ਆਇਆ, ਉਹਨਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ। ਤੇ ਨਾਲ ਦੀ ਨਾਲ ਕੁਝ ਦਾਨੀ ਸੱਜਣ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਨੂੰ ਕਾਮਯਾਬ ਕਰਵਾਉਣ ਵਾਸਤੇ ਵਿੱਤੀ ਮਦਦ ਦਿੱਤੀ, ਉਹਨਾਂ ਵਿੱਚ ਸਭ ਤੋਂ ਪਹਿਲਾਂ ਸਵਰਗਵਾਸੀ ਸਰਪੰਚ ਅਵਤਾਰ ਸਿੰਘ ਜੀ, ਹਰਦੇਵ ਸਿੰਘ ਸਿੱਧੂ, ਪੱਪੂ ਮਹਿਲਾ, ਜਰਨੈਲ ਸਿੰਘ ਧਾਰੀਵਾਲ, ਮਾਸਟਰ ਸੁਲੱਖਣ ਸਿੰਘ ਗਿੱਲ, ਪੱਪੂ ਬਰਾੜ, ਨਿੰਦਰ ਸਿੰਘ ਮਾਲ, ਸਰਜੀਤ ਸਿੰਘ ਚੀਮਾ, ਹਾਕਮ ਸਿੰਘ ਢਿੱਲੋਂ, ਕੁਲਵੰਤ ਸਿੰਘ ਖਹਿਰਾ, ਸੁਖਦੇਵ ਸਿੰਘ ਤਲਵੰਡੀ, ਦਰਸ਼ਨ ਸਿੰਘ ਰਣੀਆਂ, ਕਾਲਾ ਸਨ ਸੋਹਣ ਸਿੰਘ, ਜਗਦੀਸ਼ ਸਿੰਘ ਗਰੇਵਾਲ, ਕਰਨੈਲ ਸਿੰਘ, ਤਲਵਿੰਦਰ ਸਿੰਘ ਸੰਧੂ, ਸੁਖ ਸਿੰਘ, ਇਕਬਾਲ ਸਿੰਘ ਢੀਂਡਸਾ, ਬੱਲੀ ਢੀਂਡਸਾ, ਆਰਲ ਜੈਰੀ, ਦਲੀਪ ਸਿੰਘ ਢੱਟ, ਗੋਗੀ ਧਾਰੀਵਾਲ, ਬਿੰਦਰ ਸਿੰਘ ਖਿਆੜਾ, ਗੁਰਮੁਖ ਸਿੰਘ ਭੰਡਾਲ, ਹਰਪ੍ਰੀਤ ਸਿੰਘ ਗਿੱਲ, ਲਖਵਿੰਦਰ ਸਿੰਘ ਰੋਪੜ, ਰਾਜਵੀਰ ਸਿੰਘ ਸੰਧੂ, ਸਤਵਿੰਦਰ ਸਿੰਘ ਮੈਦੀਪੁਰ, ਹਰਜੀਤ ਸਿੰਘ ਢਿੱਲੋਂ, ਨਰੰਗ ਸਿੰਘ ਕਲਸੀ, ਸਵਰਗਵਾਸੀ ਵਕੀਲ ਸਿੰਘ, ਬਲਿਹਾਰ ਸਿੰਘ, ਮਲਕੀਤ ਸਿੰਘ ਕਿੰਗਰਾ, ਗੁਰਦੇਵ ਸਿੰਘ ਬੁਲਡੌਗ, ਗੁਰਦੀਪ ਸਿੰਘ ਬੁਲਡੌਗ ਟਰੱਕਿੰਗ ਵਾਲੇ, ਗੁਰਜੰਟ ਸਿੰਘ ਬਰਾੜ, ਸਰਬਜੀਤ ਸਿੰਘ ਪੰਮਾ ਸੈਦੋਕੇ, ਭਜਨ ਸਿੰਘ ਕਲੇਰ, ਜਗਜੀਤ ਸਿੰਘ ਗਿੱਲ, ਗੁਰਮੀਤ ਸਿੰਘ ਅਟਵਾਲ, ਕਿੰਦਰ ਸਿੰਘ ਬਰਾੜ, ਜਗੀਰ ਸਿੰਘ ਗਿੱਲ, ਮੱਘਰ ਸਿੰਘ ਬਰਾੜ, ਦਲੇਰ ਸਿੰਘ, ਬਲਵੀਰ ਸਿੰਘ ਬੀਰੀ, ਸੁਖਦੇਵ ਸਿੰਘ ਵੇਰਕਾ, ਜਗਤਾਰ ਸਿੰਘ ਧੂਰੀ, ਭਾਗ ਸਿੰਘ ਗਿੱਲ, ਸਰਪੰਚ ਹਰੀ ਸਿੰਘ, ਜਸਵੀਰ ਸਿੰਘ ਮਨਾਣਾ, ਜਥੇਦਾਰ ਗਰਮੇਲ ਸਿੰਘ, ਦਲੀਪ ਸਿੰਘ ਘੋਲੀਆ, ਜਗਤਾਰ ਸਿੰਘ ਢੀਂਡਸਾ, ਗੁਰਦੀਪ ਸਿੰਘ ਚੌਹਾਨ, ਹਰਕੇਸ਼ ਸਿੰਘ ਗਿੱਲ, ਵਿੱਕੀ ਹੀਰ, ਬਿੱਲਾ ਢੀਂਡਸਾ, ਜਗਦੀਸ਼ ਸਿੰਘ ਥਾਣੇਦਾਰ, ਪ੍ਰਵਿੰਦਰ ਸਿੰਘ, ਬਿੱਕਰ ਸਿੰਘ, ਇਹ ਮੈਂ ਫੇਰ ਦੁਆਰੇ ਪੜ੍ਹ ਦੂੰ, ਪ੍ਰਤਾਪ ਸਿੰਘ ਗਿਆਨੀ, ਕਰਨੈਲ ਸਿੰਘ, ਸੋਹਣ ਸਿੰਘ, ਸਟੋਰ ਵਾਲਾ, ਨਵਤੇਜ ਸਿੰਘ ਠੇਕੇਦਾਰ, ਜਲਸਨ ਸਿੰਘ ਢਬਾਲੀ, ਰਣਜੀਤ ਸਿੰਘ ਗਿੱਲ, ਨੀਟੂ ਬੜਿਆਲ, ਰਾਜਵਿੰਦਰ ਸਿੰਘ ਅਟਵਾਲ, ਰਾਜ ਸਿੰਘ ਸਿੱਧੂ, ਗੁਰਦੀਪ ਸਿੰਘ ਸੰਧੂ, ਗੁਰਮੀਤ, ਸਰਜੀਤ ਸਿੰਘ ਜੰਡੂ, ਹਰਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਢਿੱਲੋਂ, ਦਿਲਬਾਗ ਸਿੰਘ ਮਾਂਗਟ, ਸੰਤੋਖ ਸਿੰਘ ਢਿੱਲੋਂ, ਬਾਬਾ ਅਵਤਾਰ ਸਿੰਘ, ਨਾਲ ਬ੍ਰਦਰਸ, ਹਰਪਾਲ ਸਿੰਘ ਚੀਮਾ। ਇਹਨਾਂ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਹਰਪਾਲ ਸਿੰਘ ਚੀਮਾ ਐਤੀ ਜਣਾ ਤੇ ਇਹਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਰਾਜ ਬਰਾੜ ਜੀ ਨੂੰ ਕਿ ਉਹ ਆ ਕੇ ਆਪਣੇ ਅਕੀਦ ਦੇ ਨਾਲ ਹਾਜ਼ਰੀ ਭਰਨ। ਇਹਦੇ ਨਾਲ ਦੀ ਨਾਲ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਪੰਜਾਬੀ ਰੇਡੀਓ USA ਦੀ ਟੀਮ ਦਾ, ਜਿਹੜੇ ਕਿ ਸਾਡੇ ਵਿਚਕਾਰ ਰਾਜਕਰਨ ਸਿੰਘ ਤੇ ਨਾਲ ਦੀ ਨਾਲ ਸਾਡੇ ਸ਼ਰਮਾ ਜੀ ਪਹੁੰਚੇ ਨੇ ਇਸ ਪ੍ਰੋਗਰਾਮ ਦੀ ਕਵਰੇਜ ਦੇ ਵਾਸਤੇ। ਇਹਨਾਂ ਸੱਜਣਾ ਲਈ ਬਹੁਤ ਬਹੁਤ ਧੰਨਵਾਦ। ਹੋਰ ਜਿੰਨੇ ਵੀ ਸੱਜਣਾ ਮੀਡੀਆ ਤੋਂ ਇਸ ਪ੍ਰੋਗਰਾਮ ਦੀ ਕਵਰੇਜ ਵਾਸਤੇ ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅੱਜ ਦੇ ਸਮਾਗਮ ਦੀ ਸ਼ੁਰੂਆਤ ਆਪਾਂ ਕਰਦੇ ਹੈਗੇ ਰਾਜ ਬਰਾੜ ਦੇ ਇੱਕ ਧਾਰਮਿਕ ਗੀਤ ਨਾਲ। ਬਹੁਤ ਬਹੁਤ ਧੰਨਵਾਦ। ਦੀਆਂ ਗੱਲਾਂ ਮੈਨੂੰ ਸੁਣਾਉਂਦੇ ਰਹਿੰਦੇ ਹਨ। ਬਾਕੀ ਸਾਰੇ ਸੱਜਣ ਕਮਲਜੀਤ ਜੋ ਗਾਇਕੀ ਦੇ ਵਿੱਚ ਮਾਹਰ ਹਨ,
ਸਿੰਦਰ ਜੋ ਤਪੜੇ ਦੇ ਉੱਤੇ ਸਾਥ ਦੇ ਰਹੇ ਹਨ, ਬਹੁਤ ਨਿਭਾਦੀ ਹੈ। ਭਾਵੇਂ ਸਿਸਟਮ ਪੂਰਾ ਨਹੀਂ, ਪਰ ਤੁਸੀਂ ਤੁਹਾਡਾ ਹੌਸਲਾ ਹੀ ਸਾਨੂੰ ਸਿਸਟਮ ਬਣ ਜਾਣਾ ਹੈ। ਸਭ ਤੋਂ ਪਹਿਲਾਂ ਮੈਂ ਕੁਝ ਲਾਈਨਾਂ ਬੋਲ ਜਾਵਾਂ, ਉਸ ਗੁਰੂ ਸਾਹਿਬਾਨਾਂ ਨੂੰ ਯਾਦ ਕਰ ਲਵਾਂ ਜਿਨ੍ਹਾਂ ਦੇ ਹੌਸਲੇ ਬੁਲੰਦ ਸਨ, ਜਿਨ੍ਹਾਂ ਦੇ ਕਰਕੇ ਆਪਾਂ ਨੂੰ ਬੜੇ ਹੌਸਲੇ ਮਿਲੇ। ਮਾਨ ਸਾਹਿਬ, ਤੁਸੀਂ ਰੇਡੀਓ ਤੇ ਪ੍ਰੋਗਰਾਮ ਦਿੰਦੇ ਹੋ, ਬੜੀ ਵਧੀਆ ਸਾਨੂੰ ਨੌਲੇਜ ਮਿਲਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰ ਲਵਾਂ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਲਵਾਂ ਦੋ ਲਾਈਨਾਂ ਦੇ ਵਿੱਚ। ਮੈਂ ਡਿਟੇਲ 'ਚ ਨਹੀਂ ਜਾਣਾ ਕਿਉਂਕਿ ਅੱਜ ਆਪਾਂ ਜਸਵੰਤ ਸਿੰਘ ਜੀ ਖਾਲੜਾ ਦੇ ਆਲੇ ਦੁਆਲੇ ਘੁੰਮਣਾ ਹੈ, ਕਿਉਂਕਿ ਮੇਰੇ ਉਸਤਾਦ ਜੀ ਕਹਿੰਦੇ ਸਨ ਜਿਹਨੂੰ ਗਾਈਏ ਕਾਕਾ ਉਹਨੂੰ ਵਿੱਚ ਖੜਾ ਕਰ ਲਈਏ ਇੱਕ ਵਾਰੀ ਲਿਆ ਕੇ, ਫਿਰ ਗਾਇਕੀ ਬਣਦੀ ਹੈ। ਉਸ ਦੇ ਆਲੇ ਦੁਆਲੇ ਗੱਲ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਨ ਲੱਗੇ ਆ, ਜਿਨ੍ਹਾਂ ਨੇ ਕੁਰਬਾਨੀ ਦਿੱਤੀ, ਸਾਰਾ ਪ੍ਰਵਾਦ ਵਾਰ ਦਿੱਤਾ ਆਪਣੇ ਤੋਂ। ਉਹਨਾਂ ਦੀ ਗੱਲ, ਉਹ ਆਇਆ ਅੱਜ ਫਟੜੇ ਅੰਦਰ, ਬਈ ਅੱਜ ਉਹ ਆਇਆ ਅੱਜ ਫਟੜੇ ਅੰਦਰ, ਜਿਸ ਦਾ ਅਸੀਂ ਇਹ ਕਹਿਣਾ, ਯਾਰੜੇ ਦਾ ਮੈਨੂੰ ਸੱਥਰ ਚੰਗਾ, ਲੋਕੋ ਪੱਖ ਖੇਰਿਆਂ ਦਾ ਰਹਿਣਾ। ਬਈ ਯਾਰੜੇ ਦਾ ਮੈਨੂੰ ਸੱਥਰੀ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਉਹ ਆਇਆ ਅੱਜ ਪਟਣੇ ਅੰਦਰ, ਜੇ ਸੂਏ ਜਾ ਨਹੀਂ ਕੋਈ ਸਾਨੀ, ਜਾਤ ਹੈ ਜਿਸ ਦੀ ਸੇਵਾ ਕਰਨੀ, ਕੌਮ ਜਿਹਦੀ ਕੁਰਬਾਨੀ। ਯਮਨਾ ਜੱਟ ਖੁਸ਼ੀ ਵਿੱਚ ਆਖਣਾ, ਅੱਜ ਰੁੱਖ ਬੂਟੇ ਤੇ ਸ਼ਾਮਾਂ, ਲੋਕੋ ਗੋਬਿੰਦ ਵਰਗਾ ਪੁੱਤਰ ਜੰਮਣ, ਜੱਗ ਵਿੱਚ ਕੋਈ ਮਾਵਾਂ। ਇਹ ਸ਼ਹੀਦ ਦੇ ਨਾਂ ਤੇ ਇੱਕ ਵਾਰੀ ਆਪਾਂ ਉਹਨੂੰ ਸ਼ਰਧਾ ਦੇ ਫੁੱਲ ਦੇ ਕਰਨ ਵਾਸਤੇ ਤਾੜੀ ਮਾਰ ਕੇ ਦੱਸੀਏ ਕਿ ਤੁਹਾਨੂੰ ਪ੍ਰਦੇਸ਼ਾਂ ਦੇ ਵਿੱਚ ਬਹਿ ਕੇ ਯਾਦ ਕਰ ਰਹੇ ਹਾਂ। ਜਦੋਂ ਸਾਹਿਬ ਦੀਆਂ ਕੋਮਲ ਜਾਨਾਂ, ਜਦੋਂ ਸਾਹਿਬ ਦੀਆਂ ਕੋਮਲ ਜਾਨਾਂ ਜ਼ਾਲਮ ਦੇ ਹੱਥ ਆਈਆਂ, ਜਦੋਂ ਸਾਹਿਬ ਦੀਆਂ ਕੋਮਲ ਜਾਨਾਂ ਜ਼ਾਲਮ ਦੇ ਹੱਥ ਆਈਆਂ, ਰੁੱਖਾਂ ਦਿਆਂ ਪੱਤਿਆਂ ਨੇ ਗਿੱਠ ਗਿੱਠ ਹਾਲ ਦੁਹਾਈਆਂ ਪਾਈਆਂ। ਜਗਤਾਰ ਸਿੰਘ ਜੀ ਗਿੱਲ ਸਾਹਿਬ, ਰੁੱਖਾਂ ਦਿਆਂ ਪੱਤਿਆਂ ਨੇ ਗਿੱਠ ਗਿੱਠ ਹਾਲ ਦੁਹਾਈਆਂ ਪਾਈਆਂ। ਲੋਕੋ ਗਾਰਾਂ ਚੂਨਾ ਇਕੱਠਾ ਕੀਤਾ ਸੀ, ਇੱਟਾਂ ਨਾਲ ਟਕਾਈਆਂ। ਜੀਤੋ ਮਾਂ ਦੀਆਂ ਸੋਹਲ ਜਾਨਾਂ ਉਦੋਂ ਨੀਆਂ ਵਿੱਚ ਚੁਣਵਾਈਆਂ, ਪਰ ਦਸ਼ਮੇਸ਼ ਦੇ ਲਾਲਾਂ ਦੇ ਮੂੰਹ ਰਤਾ ਵੀ ਨਾ ਗਮੀਆਂ ਆਈਆਂ। ਸ਼ਹੀਦਾਂ ਦਾ ਕੌਮਾਂ ਤੇ ਬੜਾ ਹੀ ਪਰਉਪਕਾਰ ਹੁੰਦਾ, ਇਹਨਾਂ ਦੀਆਂ ਬਰਕਤਾਂ ਨਾਲ ਹੀ ਕਿਸੇ ਕੌਮ ਦਾ ਉਦਾਰ ਹੁੰਦਾ। ਇਹ ਬੁਨਿਆਦਾਂ ਵਿੱਚ ਪਾਉਂਦੇ ਨੇ ਆਪਣੇ ਜਿਗਰ ਦੀ ਢਾਲ ਕੇ ਚਰਬੀ, ਉਸ ਦੇ ਉੱਤੇ ਫਿਰ ਆਜ਼ਾਦੀ ਦਾ ਮਹਿਲ ਉਸਾਰ ਹੁੰਦਾ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ। ਜੋ ਕੌਮ ਲਿਮਟ ਗਏ ਨੇ ਗੁਮਨਾਮ ਸ਼ਹੀਦਾਂ ਨੂੰ, ਇਹ ਕੌਮ ਲਿਮਟ ਗਏ ਨੇ ਗੁਮਨਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ। ਇਹ ਰੱਬੀ ਹੁਕਮ ਲੈ ਕੇ ਸੰਸਾਰ ਤੇ ਆਉਂਦੇ ਨੇ, ਇਹ ਰੱਬੀ ਹੁਕਮ ਲੈ ਕੇ ਸੰਸਾਰ ਤੇ ਆਉਂਦੇ ਨੇ। ਕਦ ਚੁੱਕਦੇ ਨੇ ਤਲਵਾਰਾਂ, ਕਦ ਸੀਸ ਕਟਾਉਂਦੇ ਨੇ। ਇਹ ਰੱਬੀ ਹੁਕਮ ਲੈ ਕੇ ਸੰਸਾਰ ਤੇ
ਆਉਂਦੇ ਨੇ, ਕਦੇ ਚੁੱਕਦੇ ਨੇ ਤਲਵਾਰਾਂ, ਕਦੇ ਸੀਸ ਕਟਾਉਂਦੇ ਨੇ। ਆਉਂਦਾ ਹੈ ਤੂੰ ਰੱਬ ਦਾ, ਆਉਂਦਾ ਹੈ ਤੂੰ ਰੱਬ ਦਾ ਪੈਗਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ, ਜੋ ਕੌਮ ਲਈ ਮਿਟ ਗਏ ਨੇ ਗੁਮਨਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ। ਚਲੋ ਕਦੇ ਧਰਮ ਦੀ ਰਾਖੀ ਲਈ ਤਵੀਆਂ ਤੇ ਸੜ ਜਾਂਦੇ, ਕਦੇ ਦੇਸ਼ ਕੌਮ ਦੇ ਲਈ ਹੱਸ ਫਾਂਸੀ ਚੜ ਜਾਂਦੇ। ਕਦੇ ਧਰਮ ਦੀ ਰਾਖੀ ਲਈ ਤਵੀਆਂ ਤੇ ਸੜ ਜਾਂਦੇ, ਕਦੇ ਦੇਸ਼ ਕੌਮ ਦੇ ਲਈ ਹੱਸ ਫਾਂਸੀ ਚੜ ਜਾਂਦੇ। ਪੈਂਦਾ ਮੌਤ ਨਾਲ ਲੜਨਾ, ਵਾਹ, ਪੈਂਦਾ ਮੌਤ ਨਾਲ ਲੜਨਾ ਹਰ ਵਾਰ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ, ਜੋ ਕੌਮ ਲਈ ਮਿਟ ਗਏ ਨੇ ਗੁਮਨਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ। ਪੁੱਤਰਾਂ ਦੀਆਂ ਲਾਸ਼ਾਂ ਤੇ ਇਹ ਕਦਮ ਟਿਕਾਉਂਦੇ ਨੇ, ਕਦੇ ਚੱਲਦੇ ਨੇ ਕੰਡਿਆਂ ਤੇ ਸਥਰਾਂ ਤੇ ਸੌਂਦੇ ਨੇ। ਪੁੱਤਰਾਂ ਦੀਆਂ ਲਾਸ਼ਾਂ ਤੇ ਇਹ ਕਦਮ ਟਿਕਾਉਂਦੇ ਨੇ, ਕਦੇ ਚੱਲਦੇ ਨੇ ਕੰਡਿਆਂ ਤੇ ਸਥਰਾਂ ਤੇ ਸੌਂਦੇ ਨੇ। ਇੱਕ ਪਲ ਵੀ ਨਹੀਂ ਮਿਲਦਾ, ਇੱਕ ਪਲ ਵੀ ਨਹੀਂ ਮਿਲਦਾ ਆਰਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ, ਜੋ ਕੌਮ ਲਈ ਮਿਟ ਗਏ ਨੇ ਗੁਮਨਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ। ਵਾਹ, ਚਮਕੌਰ ਸਿੰਘ ਜੀ ਗਿੱਲ ਸਾਹਿਬ ਮਾਣ ਕਰਕੇ ਗਏ। ਹਰ ਸਾਲ ਚਿਤਾਵਾਂ ਤੇ ਮੇਲੇ ਲਾਉਂਦਾ ਹੈ, ਹਰ ਸਾਲ ਚਿਤਾਵਾਂ ਤੇ ਮੇਲੇ ਲਾਉਂਦਾ ਹੈ। ਆਜ਼ਾਦ ਸ਼ਹੀਦਾਂ ਨੂੰ ਔਰ ਰੱਬ ਸੀਸ ਝੁਕਾਉਂਦਾ ਹੈ। ਖਾਲਸਾ ਜੀ ਦਿਲ ਨੂੰ ਗੱਲ ਲੱਗ ਗਈ। ਵਾਹ ਵੀ ਹਰ ਸਾਲ ਚਿਤਾਵਾਂ ਤੇ ਮੇਲੇ ਲਾਉਂਦਾ ਹੈ। ਆਜ਼ਾਦ ਸ਼ਹੀਦਾਂ ਨੂੰ ਔਰ ਰੱਬ ਸੀਸ ਝੁਕਾਉਂਦਾ ਹੈ। ਮੇਲਾ ਹੈ ਖੂਬਸੂਰਤ, ਮੇਲਾ ਹੈ ਖੂਬਸੂਰਤ ਅੰਜਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ, ਜੋ ਕੌਮ ਲਈ ਮਿਟ ਗਏ ਨੇ ਗੁਮਨਾਮ ਸ਼ਹੀਦਾਂ ਨੂੰ। ਲੱਖ ਵਾਰ ਮੈਂ ਕਰਦਾ ਹਾਂ ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ। ਸਰਪੰਚ ਸਾਹਿਬ ਦਿਲ ਨੂੰ ਗੱਲ ਲੱਗ ਗਈ। ਆਹਾ ਜਿਉਂਦੇ ਰਹੋ, ਮਾਣ ਕਰਕੇ ਗਏ ਆ। ਬਹੁਤ ਧੰਨਵਾਦ। ਦੁਬਾਰਾ ਟਾਈਮ ਦੇਣਾ ਵਾ ਜੀ, ਦੁਬਾਰਾ ਦੇਣਾ ਟਾਈਮ। ਕੋਈ ਗੱਲ ਨਹੀਂ, ਮੈਂ ਇੱਕ ਬਾਅਦ ਬੁਲਾ ਰਹੇ ਆਪਣੇ ਕੋਲ, ਕੋਈ ਨਾ। ਥੈਂਕ ਯੂ। ਜਿਉਂਦੇ ਰਹੋ।
कहते ने शहीदों की चिताओं पर लगेंगे हर बरस मेले, वतन पे मिटने वालों का यही बाकी निशान होगा। बहुत ही ਵਧੀਆ ਤਰੀਕੇ ਦੇ ਨਾਲ ਬਾਈ ਰਾਜ ਬਰਾੜ ਹੋਣਾ ਨੇ ਹਾਜ਼ਰੀ ਲਵਾਈ ਆ। ਇਹਦੇ ਨਾਲ ਦੀ ਨਾਲ ਸਾਡੇ ਕੋਲੇ ਪ੍ਰਵੀਨ ਸ਼ਰਮਾ ਜੀ ਪੰਜਾਬੀ ਰੇਡੀਓ USA ਤੋਂ, ਹਰਜੋਤ ਸਿੰਘ ਜੀ ਖਾਲਸਾ ਤੇ ਰਾਜ ਕਰਨਵੀਰ ਹੋਰੀ ਪਹੁੰਚੇ ਆ ਤੇ ਨਾਲ ਦੀ ਨਾਲ ਬਾਈ ਜਗਤਾਰ ਗਿੱਲ ਸਾਡੇ ਖਾਸ ਤੌਰ ਤੇ ਵੀਰਗਿਰ ਚੱਲ ਕੇ ਆ, ਇਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਆ ਤੇ ਖਾਸ ਤੌਰ ਤੇ ਧੰਨਵਾਦ ਅੱਜ ਦੇ ਪ੍ਰੋਗਰਾਮ ਦੀ ਕਵਰੇਜ ਕਰਨ ਵਾਸਤੇ। ਤੇ ਇਸ ਤੋਂ ਬਾਅਦ ਦੇ ਵਿੱਚ ਮੈਂ ਬੇਨਤੀ ਕਰੂੰਗਾ ਬਾਈ ਪੱਪੀ ਭਦੌੜ ਨੂੰ ਕਿ ਉਹ ਆਪਣੇ ਇੱਕ ਅੱਧੇ ਗੀਤ ਦੇ ਨਾਲ ਹਾਜ਼ਰੀ ਲਵਾਉਣ। ਉਸ ਤੋਂ ਪਿੱਛੋਂ ਰਾਜ ਸਾਡਾ ਜਿਹੜਾ ਸਿੱਧੂ ਵੀਰ ਖਾਲੜਾ ਪਾਰਕ ਵਾਲੀ ਬਾਬਿਆਂ ਦੀ ਕਮੇਟੀ ਦਾ ਮੈਂਬਰ ਆ, ਉਹ ਰੈਡੀ ਰਹੇ। ਥੈਂਕ ਯੂ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਵਧਾਈ ਦੇ ਪਾਤਰ ਖਾਲੜਾ ਸਾਹਿਬ ਦੇ ਇਸ ਦਿਹਾੜੇ ਦੇ ਉੱਤੇ ਤੁਸੀਂ ਪਹੁੰਚੇ ਆ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਫਰਿਜਨੋ ਵਾਸੀਆਂ ਵੱਲੋਂ, ਸਾਡੇ ਬਜ਼ੁਰਗਾਂ ਦੇ ਬਾਬਿਆਂ ਦਾ ਜੋ ਵੀ ਕੈਂਪ ਲੱਗਦਾ ਇੱਥੇ, ਸਾਡੇ ਬਜ਼ੁਰਗ ਇੱਥੇ ਇਕੱਠੇ ਹੁੰਦੇ ਆ, ਇਕੱਤਰਤ ਹੁੰਦੇ ਆ, ਬਹੁਤ ਸਿਆਣੇ ਸੂਝਵਾਨ ਦੋਸਤ ਮਿੱਤਰ ਪਿਆਰੇ ਸਾਰੇ ਤੁਸੀਂ ਆਏ ਆ, ਸ਼ੁਕਰੀਆ। ਪਿਛਲੀ ਵਾਰੀ ਮੈਥੋਂ ਸੌਰੀ, ਮਾਫੀ ਮੰਗਣਾ ਸਟੇਜ ਤੇ ਚੜ ਕੇ, ਪਿਛਲੀ ਵਾਰੀ ਹਾਜ਼ਰੀ ਨਹੀਂ ਸੀ ਲੱਗੀ, ਕੋਈ ਸਰਜੇਵੇ ਹੁੰਦੇ ਆ। ਸੋ ਇੱਕ ਗੀਤ ਮੈਂ ਗੀਤ ਖਾਲੜਾ ਸਾਹਿਬ ਬਾਰੇ ਲਿਖਿਆ ਸੀ ਨਵਾਂ, ਉਹ ਗਾਉਣਾ ਸੀ, ਪਰ ਸਾਡੇ ਸੀਨੀਅਰ ਸੰਗਾ ਸਾਹਿਬ ਸਾਡੇ ਦੋਸਤ ਮਿੱਤਰ ਪਿਆਰਿਆਂ ਨੇ ਕੱਲ੍ਹ ਹੀ ਮੈਨੂੰ ਕੀਤੀ ਫਰਮਾਇਸ਼ ਵੀ ਸੰਤ ਰਾਮਦਾਸੀ ਦਾ ਇੱਕ ਗੀਤ ਮੈਂ ਅੱਜ ਥੋੜੀ ਜਿਹੀ ਹਾਜ਼ਰੀ ਲਵਾ ਕੇ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਆਸ ਕਰਦਾ ਤੁਸੀਂ ਇੰਜੋਏ ਕਰੋਗੇ। ਸਾਡਾ ਹਲੇ ਸੰਦ ਵੀ ਸਾਰੇ ਨਵੇਂ ਆ, ਗਾਹਾਂ ਨੂੰ ਕੋਸ਼ਿਸ਼ ਕਰਾਂਗੇ ਵਧੀਆ। ਮਾਂ ਧਰਤੀ ਹੈ ਮੇਰੀ ਗੋਦ, ਸੰਤ ਰਾਮਦਾਸ ਜੀ ਦੇ ਨਾਲ ਰਹਿਣ ਦਾ ਵੀ ਮੌਕਾ ਮਿਲਿਆ, ਉਹਨਾਂ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਿਆ। ਲੋਕ ਸੰਗੀਤ ਮੰਡਲੀ ਭਦੌੜ ਦਾ ਕਲਾਕਾਰ ਆ ਮੈਂ। ਬਾਈ ਨੀਟਾ ਜੀ ਮੇਰਾ ਵੱਡਾ ਭਰਾ, ਹਮੇਸ਼ਾ ਪ੍ਰੇਰਦੇ ਰਹਿੰਦੇ ਆ, ਚੰਗੇ ਸਾਡੇ ਬਾਪੂ ਜੀ ਗੁਰਦੁਆਰਾ ਸਾਹਿਬ, ਸੋ ਉਹਨਾਂ ਦੇ ਨਾਲ ਵੀ ਪੜ੍ਹਦੇ ਪੜ੍ਹਾਉਂਦੇ ਰਹੇ ਇਕੱਠੇ। ਪਿੰਗਲਾ ਸਾਹਿਬ ਮਾਣ ਕਰਦੇ ਆ, ਬਹੁਤ ਬਹੁਤ ਸ਼ੁਕਰੀਆ। ਇੰਜੋਏ ਕਰਿਓ। ਨਾਲੇ ਪਲੀਜ਼ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ, ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਬਹਿ ਜਾਓ, ਗੱਲਾਂ ਤਾਂ ਆਪਾਂ ਸਾਰੀ ਜਿਹੜੀ ਮਾਰਦੇ ਰਹਿੰਦੇ ਆ। ਮਾਂ ਧਰਤੀ ਹੈ ਤੇਰੀ ਬਾਤ, ਚੰਨ ਹੋਰ ਬਥੇਰੇ,
ਮੇਰੀਆਂ ਸਮਝ ਆਉਂਦੀਆਂ ਹੋਣੀਆਂ ਮੇਰੇ ਖਿਆਲ ਕਿੱਥੇ ਜਾਂਦਾ ਬੱਚਾ ਸੀ ਤੱਕਿਆ ਦੀ ਪੀੜੀਏ ਤੇ ਕਰਦੇ ਹੇਠ ਪਨੀਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬੱਪੀ, ਬਹੁਤ ਬਹੁਤ ਧੰਨਵਾਦ। ਉਧੌੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਇਨਕਲਾਬੀ ਕਵਿਤਾ ਸੰਤਰਾ ਮਦਾਸੀ ਜੀ ਦੀ ਪੜ੍ਹ ਕੇ ਅੱਜ ਦੇ ਮਾਹੌਲ ਨੂੰ ਖੂਬਸੂਰਤ ਬਣਾਇਆ ਤੇ ਇਹਦੇ ਨਾਲ ਹੀ ਅਸੀਂ ਸਾਡੇ ਇਸ ਪਾਰਕ ਦੇ ਜਿਹੜੇ ਕੰਮਕਾਰ ਕਰਦੇ ਆ ਬੰਦੇ ਇੱਥੇ ਗੈਬਰੀਅਲ ਐਂਡ ਟੀਮ। ਗੈਬਰੀਅਲ ਉਹ ਬੰਦਾ ਜਿਹਨੇ ਹੇਟ ਕ੍ਰਾਈਮ ਨੂੰ ਰੋਕਣ ਵਾਸਤੇ ਇੱਥੇ ਵੱਡਾ ਉਪਰਾਲਾ ਕੀਤਾ ਸੀ। ਸੋ ਗੈਬਰੀਅਲ ਦਾ ਪਰਸਨ ਹੂ ਸਟਾਪ ਦਾ ਹੇਟ ਕ੍ਰਾਈਮ ਹੀਅਰ ਅਗੇਨਸਟ our citizen who enjoy their evening here. So we thank you so much Gabriel। ਤੇ ਹੁਣ ਗੈਬਰੀਅਲ ਹੋਰਾਂ ਨੂੰ ਸਾਡੇ ਬਾਬਿਆਂ ਦੀ ਕਮੇਟੀ ਖਾਲੜਾ ਪਾਰਕ ਦੀ ਬਾਬਿਆਂ ਦੀ ਕਮੇਟੀ ਉਹਨਾਂ ਵੱਲੋਂ ਸਨਮਾਨਿਤ ਕੀਤਾ ਜਾਊਗਾ। I would like to request Gabriel and the whole team to come in front of the stage so our citizens can give you guys the reward of whatever you guys done for them. Thank you so much for all you guys. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਮਨ ਸਿੰਘ ਹੈ, ਮੈਂ ਜਕਾਰਾ ਮੂਵਮੈਂਟ ਨਾਲ ਸੇਵਾਦਾਰ ਹਾਂ
Today, ਅਸੀਂ ਸਾਰੇ ਇੱਥੇ ਸਾਂਝੇ ਹੋਏ ਆ, ਇਕੱਠੇ ਹੋਏ ਆ to celebrate ਜਸਵੰਤ ਸਿੰਘ ਖਾਲੜਾ, ਸ਼ਹੀਦ ਜਸਵੰਤ ਸਿੰਘ ਖਾਲੜਾ। This park, ਇੱਥੇ ਬਹੁਤ ਸਾਡੀ ਕਮਿਊਨਿਟੀ ਦੀ ਲੰਬੀ ਹਿਸਟਰੀ ਆ। 2017 ਵਿੱਚ in 2017, the name of the park was changed to Jaswant Singh Khalda with the whole effort of the community. ਪੂਰੀ community ਨੇ ਸਾਂਝੇ ਇਕੱਠੇ ਹੋ ਕੇ ਇਹ ਕਮਿਊਨਿਟੀ ਦਾ ਇੱਕ ਕਮਿਊਨਿਟੀ ਪਾਰਕ ਦਾ ਜਸਵੰਤ ਸਿੰਘ ਖਾਲੜਾ ਨਾਂ ਰੱਖਿਆ। ਸੋ ਇਹਦੇ ਨਾਲ ਨਾਲ ਅਸੀਂ ਸਾਡੀ ਕਮਿਊਨਿਟੀ ਇੱਥੇ ਐਵਰੀਡੇ ਆਉਂਦੀ ਆ। ਐਵਰੀਡੇ ਤੁਸੀਂ ਕਦੋਂ ਵੀ ਜਦੋਂ ਵੀ ਆਓਗੇ ਤੁਸੀਂ ਲੋਕਾਂ ਨੂੰ ਦੇਖੋਗੇ ਜਿੱਥੇ ਤੁਰਦੇ ਆ, ਪੱਤੇ ਨਾਲ ਖੇਡਦੇ ਆ, ਸਾਡੇ ਨਿਆਣੇ ਇੱਥੇ ਖੇਡਦੇ ਆ। ਇਹਦੇ ਨਾਲ ਅੱਜ ਅਸੀਂ ਇੱਕ ਹੋਰ ਰੈਕਗਨੀਸ਼ਨ ਦੇਣਾ ਚਾਹੁੰਦੇ ਸੀ ਜਿਹੜੇ ਆਪਣੇ ਇੱਥੇ ਪਾਰਕ ਦੇ ਅਟੈਂਡੀਜ਼ ਆ। ਰੀਸੈਂਟ ਬੋਲੇ ਸੋਨਿਹਾਲ। So today we wanted to recognize not only our community and the efforts of Shaheed Jaswant Singh Khalda, but also the people that work here every day to make sure our community is safe and protected, and that this park is maintained and well cleaned. So today I'd like to give a special recognition to Gabriel, one of our park attendees here that builds relationships with the community, keeps our community safe. But not only Gabriel, also Alex, if you want to come up, Felix, and Caitlin. All four of these, and not just them, the whole park staff that works here every day to make sure that ਜਿਹੜੇ ਇੱਥੇ ਆਪਣੇ ਕਮਿਊਨਿਟੀ ਦੇ ਮੈਂਬਰਸ ਆ ਕਿ ਉਹ ਸੇਫ ਰਹਿੰਦੇ ਆ, that ਇਹ ਪਾਰਕ ਸਾਫ਼ ਸੁਰੱਖਿਅਤ ਰਹਿੰਦੀ ਆ, that every day this park everything is going smoothly. So ਇੱਕ ਵਾਰੀ ਜਕਾਰਾ ਛੱਡੀਏ ਜ਼ੋਰ ਨਾਲ, ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਐਂਡ ਜੇ ਤੁਸੀਂ ਵੀ ਆਪਣੇ ਵੱਲੋਂ ਇਹਨਾਂ ਨੂੰ on the side you want to come up to them, ਕਦੀ ਵੀ ਹਾਈ ਕਹਿਣਾ ਚਾਹੁੰਦੇ, ਥੈਂਕ ਯੂ ਕਹਿਣਾ ਚਾਹੁੰਦੇ, ਜ਼ਰੂਰ ਕਹਿਓ। ਪਰ ਅੱਜ ਅਸੀਂ ਇਹਨਾਂ ਨੂੰ ਸਪੈਸ਼ਲ ਨਾਮ ਦੇਣਾ ਚਾਹੁੰਦੇ ਹਾਂ ਬਿਕਾਜ਼ ਇਹ ਆਪਣੀ ਕਮਿਊਨਿਟੀ ਨੂੰ ਰੋਜ਼ ਸੇਫ ਰੱਖਦੇ ਆ, ਰੋਜ਼ ਕਲੀਨ ਰੱਖਦੇ ਆ, and it's super important for us to recognize them here as well. Thank you very much. ਦੇ ਦਿਓ ਜੀ। Thank you all, guys. You guys are awesome. Thank you all for all the work you do. Our community truly appreciates you. ਕਹਿੰਦੇ ਜਿੰਨਾ ਅੰਦਰ ਆਜ਼ਾਦੀ ਦਾ ਚਾਹ ਹੁੰਦਾ, ਬਾਜੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ, ਤੋੜ ਪਾਣੀ ਨਾਲੋਂ ਭੁੱਜੇ ਸੁੱਟੋ ਭਾਵੇਂ, ਪਰ ਮਹਿਕਣੋਂ ਫੇਰ ਨਹੀਂ ਭੁੱਲ ਜਾਂਦੇ। ਇਹਨਾਂ ਸੇਵਾ ਦੇਸ਼ ਤੇ ਕੌਮ ਦੀ ਕਰਨ ਦੇ ਲਈ ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ, ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ। ਸਾਡੇ ਵਿਚਕਾਰ ਸਤਿਕਾਰਯੋਗ ਭੈਣ ਜੀ ਪਰਮਜੀਤ ਕੌਰ ਖਾਲੜਾ ਤੇ ਸਾਡੀ ਬੇਟੀ ਨਵਕਿਰਨ ਕੌਰ ਖਾਲੜਾ ਪਹੁੰਚ ਚੁੱਕੇ ਨੇ ਤੇ ਇੱਕ ਵਾਰੀ ਫੇਰ ਆਪਾਂ ਜਕਾਰੇ ਦੇ ਨਾਲ ਉਹਨਾਂ ਦਾ ਸਵਾਗਤ ਕਰਨਾ। ਬੋਲੇ ਸੋ ਨਿਹਾਲ। ਇਹਦੇ ਨਾਲ ਹੀ ਮੈਂ ਬੇਨਤੀ ਕਰਨੀ ਚਾਹੂੰਗਾ ਸਾਡੇ ਰਾਜ ਸਿੱਧੂ ਜੀ ਜਿਹੜੇ ਕਿ ਸਾਡੇ ਖਾਲੜਾ ਪਾਰਕ ਬਾਬਿਆਂ ਦੀ ਕਮੇਟੀ ਦੇ ਮੈਂਬਰ ਨੇ ਕਿ ਉਹ ਮਾਈਕ ਤੇ ਆ ਕੇ ਦੋ ਚਾਰ ਸ਼ਬਦ ਜੋ ਕੁਝ ਵੀ ਬੋਲਣਾ ਚਾਹੁੰਦੇ ਨੇ ਬੋਲਣ। ਰਾਜ ਸਿੱਧੂ ਸਾਹਿਬ ਜੇ ਮੇਰੀ ਬਾਤ ਸੁਣਦੇ ਹੋਣ ਤਾਂ ਆ ਜਾਓ ਰਾਜ ਸਿੱਧੂ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਖਾਲੜਾ, ਉਹਨਾਂ ਨੂੰ ਤੇ ਭੈਣ ਨਵਕਿਰਨ ਕੌਰ ਜੀ ਇੱਥੇ ਆਏ ਆ, ਉਹਨਾਂ ਦਾ ਜੀ ਆਇਆਂ ਨੂੰ। ਹਰ ਸਾਲ ਦੀ ਤਰ੍ਹਾਂ ਇਸ ਵਾਰ 28ਵੀਂ ਬਰਸੀ ਖਾਲੜਾ ਸਾਹਿਬ ਦੀ ਆਪਾਂ ਇੱਥੇ ਮਨਾਉਣ, ਉਹਨਾਂ ਨੂੰ ਯਾਦ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਖਾਲੜਾ ਸਾਹਿਬ ਕੋਈ ਇੱਕ ਵਿਅਕਤੀ ਦਾ ਨਾਂ ਨਹੀਂ ਹੈ। ਜਸਵੰਤ ਸਿੰਘ ਖਾਲੜਾ, ਜਸਵੰਤ ਸਿੰਘ ਖਾਲੜਾ ਇੱਕ ਸੋਚ ਦਾ, ਇੱਕ ਵਿਚਾਰਧਾਰਾ ਦਾ, ਇੱਕ ਸੇਧ ਦਾ ਨਾਂ ਆ।
ਖਾਲੜਾ ਸਾਹਿਬ ਨੇ ਉਹ ਦਿਨਾਂ ਦੇ ਵਿੱਚ ਹਿਊਮਨ ਰਾਈਟਸ ਦੇ ਲਈ ਕੰਮ ਸ਼ੁਰੂ ਕੀਤਾ ਜਦੋਂ ਕੋਈ ਹਿਊਮਨ ਰਾਈਟਸ ਦਾ ਨਾਂ ਵੀ ਨਹੀਂ ਸੀ ਲੈਂਦਾ। ਖਾਸ ਕਰਕੇ ਮਾਝਾ ਰੀਜਨ ਦੇ ਵਿੱਚ, ਹਾਲਾਂਕਿ ਪੂਰੇ ਪੰਜਾਬ ਲਈ ਕੀਤਾ, ਪਰ ਮਾਝਾ ਰੀਜਨ ਦੇ ਵਿੱਚ ਬਹੁਤ ਹੀ ਜ਼ਿਆਦਾ ਹਿਊਮਨ ਰਾਈਟਸ ਦੀਆਂ ਵਾਇਲੇਸ਼ਨ ਹੋ ਰਹੀਆਂ ਸੀ। ਨੌਜਵਾਨਾਂ ਨੂੰ ਚੱਕ ਕੇ ਖੋਹ ਕੇ ਮਾਰਿਆ ਜਾ ਰਿਹਾ ਸੀ ਤੇ ਖਾਲੜਾ ਸਾਹਿਬ ਨੇ ਉੱਥੇ 25,000 ਲਾਸ਼ਾਂ ਦਾ ਹਿਸਾਬ ਕਿਤਾਬ ਕੀਤਾ, ਉਹਨਾਂ ਦਾ ਰਿਕਾਰਡ ਇਕੱਠਾ ਕੀਤਾ, ਜਿਹੜੀਆਂ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈਆਂ, ਚੰਗੇ ਭਲੇ ਜਿਉਂਦਿਆਂ ਤੋਂ ਮੌਤ ਦੇ ਵਿੱਚ ਤਬਦੀਲ ਹੋਈਆਂ। ਖਾਲੜਾ ਸਾਹਿਬ ਉਸ ਤੋਂ ਬਾਅਦ ਇੱਕ ਵਾਰ ਕੈਨੇਡਾ ਆਏ ਆ। ਕੈਨੇਡਾ ਆਏ, ਉੱਥੋਂ ਦੀ ਪਾਰਲੀਮੈਂਟ ਨੂੰ ਮੁਖਾਤਬ ਹੋਏ ਤੇ ਕੈਨੇਡੀਅਨ ਗਵਰਨਮੈਂਟ ਨੇ ਖਾਲੜਾ ਸਾਹਿਬ ਨੂੰ ਕਿਹਾ ਸੀ ਵੀ ਸਾਡੀ ਇੰਟੈਲੀਜੈਂਸੀ ਦੀ ਰਿਪੋਰਟ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜੀ, ਤੁਸੀਂ ਇੱਥੇ ਰੁਕ ਜਾਓ, ਤੁਹਾਡੀ ਜਾਨ ਨੂੰ ਖਤਰਾ ਹੈ। ਉਹ ਬੰਦੇ ਨੇ ਇੱਕੋ ਹੀ ਗੱਲ ਕਹੀ, ਕਹਿੰਦਾ ਦੇਸ਼ ਵਾਵਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂ। ਮੈਂ ਨਹੀਂ ਆਪਦੀ, ਨਾ ਮੈਂ ਆਪਦੇ ਫਰਜ਼ ਤੋਂ ਪਿੱਛੇ ਹਟ ਸਕਦਾ, ਨਾ ਮੇਰੇ ਲਈ ਮੇਰਾ ਪਰਿਵਾਰ ਕੋਈ ਅਹਿਮੀਅਤ ਰੱਖਦਾ। ਮੇਰੇ ਲਈ ਜਿਹੜੇ 25,000 ਲਾਵਾਰਸ ਲੋਕ ਆ ਜਿਨ੍ਹਾਂ ਦੇ ਮੈਂ ਰਿਕਾਰਡ ਕੀਤੇ ਆ, ਉਹ ਲਾਸ਼ਾਂ ਮੈਨੂੰ ਮੇਰੀ ਜ਼ਮੀਰ ਨੂੰ ਨਹੀਂ ਚੱਲ ਸਕਣਗੀਆਂ ਜੇ ਮੈਂ ਇੱਥੇ ਰੁਕ ਗਿਆ। ਜੇ ਉਹ ਚਾਹੁੰਦੇ ਤਾਂ ਉੱਥੇ ਵਸ ਜਾਂਦੇ, ਪਰ ਅੱਜ ਆਪਾਂ ਇੱਥੇ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਨਾ ਹੁੰਦੇ ਤੇ ਸ਼ਹੀਦ ਪਰਿਵਾਰ ਇੱਥੇ ਨਾ ਹੁੰਦਾ ਸਾਡੇ ਸਾਹਮਣੇ, ਜਿਨ੍ਹਾਂ ਦੀ ਅਸੀਂ ਤਨੋਂ ਮਨੋਂ ਦਿਲੋਂ ਇੱਜ਼ਤ ਕਰਦੇ ਹਾਂ, ਮਾਣ ਕਰਦੇ ਹਾਂ। ਖਾਲੜਾ ਸਾਹਿਬ ਇੱਕ ਵਿਚਾਰਧਾਰਾ ਦਾ ਨਾਂ ਸੀ ਤੇ ਉਹ ਹਮੇਸ਼ਾ ਰਹੂਗਾ। ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ, ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ, ਉਹ ਕਿੱਥੇ ਅੱਜ? KPS ਗਿੱਲ ਕਿੱਥੇ ਹੈ? ਉਹ ਸੰਧੂ ਜਿਹੜਾ SSP ਹੁੰਦਾ ਸੀ ਤਰਨਤਾਰਨ, ਉਸ ਵੇਲੇ ਉਹ ਕਿੱਥੇ ਆ? ਜਿਨ੍ਹਾਂ ਦੇ ਭੋਗ ਤੇ 4 ਬੰਦੇ ਇਕੱਠੇ ਨਹੀਂ ਹੋਏ ਤੇ ਅੱਜ ਅਸੀਂ 28 ਸਾਲਾਂ ਬਾਅਦ ਵੀ ਵਤਨ ਤੋਂ ਦੂਰ, ਹਜ਼ਾਰਾਂ ਮੀਲ ਦੂਰ ਫਰੀਜ਼ਨੋ ਦੇ ਵਿੱਚ ਬੈਠੇ ਉਹਨਾਂ ਦੇ ਨਾਂ ਦਾ ਪਾਰਕ ਆ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਜਿਹੜੇ ਵੀ ਕੌਮ ਲਈ ਸ਼ਹੀਦ ਹੁੰਦੇ ਆ ਹਮੇਸ਼ਾ ਉਹੀ ਯਾਦ ਕੀਤੇ ਜਾਂਦੇ ਆ। ਇਸੇ ਤਰ੍ਹਾਂ ਸਰਦਾਰ ਖਾਲੜਾ ਦੇ ਪਦ ਜਿਨ੍ਹਾਂ ਤੇ ਚੱਲਦੇ ਹੋਏ ਐਡਵੋਕੇਟ ਸੁਖਵਿੰਦਰ ਸਿੰਘ ਭੱਟੀ, ਬੜਬੜ ਕਲਾਂ ਦੇ ਉਹ ਸੀਗੇ ਜੰਪਲ, ਸੰਗਰੂਰ ਦੇ ਵਿੱਚ ਬਹੁਤ ਵਧੀਆ ਵਕੀਲ ਸੀ। 131 ਕੇਸ ਜਿਹੜੇ ਉਹਨਾਂ ਨੇ, ਜਿਹੜੀਆਂ ਖੁਰਦ-ਬੁਰਦ ਲਾਸ਼ਾਂ ਹੋਈਆਂ ਸੀ, ਉਹਨਾਂ ਨੇ ਰਿਕਾਰਡ ਕਾਇਮ ਕਰ ਲਿਆ ਸੀ। ਜਦੋਂ ਪੁਲਿਸ ਨੇ ਦੇਖਿਆ ਵੀ ਇਹ ਵਕੀਲ ਵੀ ਆ ਤੇ ਇਹ ਜਿਹੜੇ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਨੇ ਕੇਸ ਪਾਏ ਆ, ਤਾਂ ਉਸ ਬੰਦੇ ਨੂੰ ਵੀ ਅੱਜ ਤੋਂ 27 ਸਾਲ ਪਹਿਲਾਂ ਉਹਨਾਂ ਨੇ ਖਾਲੜਾ ਸਾਹਿਬ ਵਾਂਗ ਖੁਰਦ-ਬੁਰਦ ਕਰਤਾ, ਸ਼ਹੀਦ ਕਰਤਾ। ਅਸੀਂ ਦੁਨੀਆ ਦੇ ਵਿੱਚ ਕਿਤੇ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ, ਅਸੀਂ ਉਹਨਾਂ ਦੇ ਜਿਹੜੇ ਵਿਕਟਮ ਆ ਉਹਨਾਂ ਨੂੰ ਇੱਥੇ ਯਾਦ ਕਰਦੇ ਆ। ਖਾਲੜਾ ਸਾਹਿਬ ਨੂੰ ਆਪਦੇ ਜਿਹੜੇ ਆ ਉਹਨਾਂ ਨੂੰ ਅਕਾਦਤ ਦੇ ਫੁੱਲ ਭੇਟ ਕਰਦੇ ਆ। ਚਾਹੇ ਉਹ ਸ਼ਹੀਦ ਹੋਏ ਹੋਣ 9/11 ਦੇ ਵਿੱਚ ਨਿਊਯਾਰਕ ਦੇ ਵਿੱਚ, ਕਿਉਂਕਿ ਉਹ ਬਦੋਸ਼ੀ ਸੀ, ਉੱਥੇ ਮਾਰੇ ਗਏ, ਤੇ ਚਾਹੇ ਉਹ ਰੀਸੈਂਟਲੀ ਮਨੀਪੁਰ ਦੇ ਵਿੱਚ ਸ਼ਹੀਦ ਹੋਏ ਹੋਣ ਕਿਉਂਕਿ ਉਹ ਬਦੋਸ਼ੀ ਆ। ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਆ ਉੱਥੇ। ਖਾਲੜਾ ਸਾਹਿਬ ਇੱਕ ਵਿਅਕਤੀ ਨਹੀਂ, ਇੱਕ ਸੋਚ ਦਾ ਨਾਂ ਸੀ। ਜਿੱਦਾਂ ਸ਼ਹੀਦ ਭਗਤ ਸਿੰਘ ਇੱਕ ਸੋਚ ਦਾ ਨਾਂ ਸੀ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਉਸ ਦਿਨ ਵੀ ਦੁਪਹਿਰ ਵੇਲੇ ਉਹ ਕਿਤਾਬ ਪੜ੍ਹ ਰਹੇ ਸੀ ਤੇ ਉਹਨਾਂ ਨੇ ਉਹਦਾ ਵਰਕਾ ਮਰੋੜ ਕੇ ਰੱਖਿਆ ਸੀ ਵੀ ਸ਼ਾਇਦ ਇਸ ਤੋਂ ਅੱਗੇ ਇਸ ਸੋਚ ਨੂੰ ਕੋਈ ਲੈ ਕੇ ਚੱਲੇ। ਇੱਕ ਸਰਦਾਰ ਖਾਲੜਾ ਬਾਰੇ ਮੈਨੂੰ ਥੋੜੇ ਦਿਨ ਪਹਿਲਾਂ ਐਡਵੋਕੇਟ ਨਰਿੰਦਰ ਚਾਲ, ਸਾਡੇ ਬਹੁਤ ਹੀ ਸਤਿਕਾਰਯੋਗ ਹੈ ਮੋਗੇ ਤੋਂ, ਉਹਨਾਂ ਨਾਲ ਮੈਂ ਗੱਲਾਂ ਕਰ ਰਿਹਾ ਸੀ। ਉਹਨਾਂ ਨੇ ਅੱਜ ਆਉਣਾ ਸੀ, ਆ ਨਹੀਂ ਸਕੇ, ਉਹਨਾਂ ਦੀ ਕੁਝ ਪਰਸਨਲ ਮਜਬੂਰੀਆਂ ਸੀ। ਉਹਨਾਂ ਨੇ ਦੱਸਿਆ ਸ਼ਾਇਦ ਕੁਝ ਲੋਕਾਂ ਨੂੰ ਯਾਦ ਹੋਵੇ, ਮੋਗੇ ਦੇ ਵਿੱਚ ਇੱਕ ਸੰਗਰਾਮ ਰੈਲੀ ਹੋਈ। ਉਸ ਵੇਲੇ ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦਾ ਬਹੁਤ ਆਪਦੇ ਬੁਲੰਦੀ ਤੇ ਸੀ ਰੁਤਬਾ, ਤੇ ਜਿਹੜਿਆਂ ਨੇ ਉਹ ਸੰਗਰਾਮ ਰੈਲੀ ਨੂੰ ਲੀਡ ਕੀਤਾ ਸੀ, ਇੱਕ ਝੰਡਾ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਫੜਿਆ ਹੋਇਆ ਸੀ ਤੇ ਦੂਸਰਾ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨੂੰ ਲੀਡ ਕਰ ਰਹੇ ਸੀ, ਦੂਸਰਾ ਝੰਡਾ ਚੁੱਕ ਕੇ। ਉਦੋਂ ਤੋਂ ਹਿਊਮਨ ਰਾਈਟਸ ਦੇ ਲਈ ਲੜਦੇ ਆਏ ਆ ਸਰਦਾਰ ਜਸਵੰਤ ਸਿੰਘ ਖਾਲੜਾ। ਬਾਕੀ ਸਾਰਿਆਂ ਨੇ ਹੋਰ ਵੀ ਦੱਸਣਾ ਖਾਲੜਾ ਸਾਹਿਬ ਬਾਰੇ। ਮੈਂ ਤਾਂ ਖਾਲੜਾ ਸਾਹਿਬ ਨੂੰ ਹਮੇਸ਼ਾ ਹੀ ਸਿਰ ਝੁਕਾਉਣਾ, ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਸੋਚ ਨੂੰ ਹਮੇਸ਼ਾ ਮੇਰਾ ਸਿਰ ਝੁਕਦਾ ਤੇ ਇਹਦੇ ਨਾਲ ਹੀ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਆਪਣੀ ਪੰਡਤਾਂ ਹਰ ਕੋਈ ਚੱਕ ਲੈਂਦਾ, ਪਰ ਦੂਸਰੇ ਦੀ ਜਦੋਂ ਆਪਾਂ
ਪੰਡ ਚੱਕਦੇ ਆ ਤਾਂ ਉਦੋਂ ਮਜ਼ਾ ਆਉਂਦਾ, ਉਹ ਵੱਖਰਾ ਹੁੰਦਾ। ਸੋ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਸਾਰੀ ਕੌਮ ਦੀ ਪੰਡ ਆਪ ਚੱਕੀ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ, ਉਹਦਾ ਹਾਲ ਤੱਕ ਸਾਨੂੰ ਇਨਸਾਫ ਨਹੀਂ ਮਿਲ ਸਕਿਆ। ਜਿਸ ਤਰੀਕੇ ਦੇ ਨਾਲ ਉਹਨਾਂ ਦੀ ਲਾਸ਼ ਨੂੰ ਲਾਵਾਰਸ ਬਣਾ ਦਿੱਤਾ ਗਿਆ, ਉਹਨਾਂ ਬਾਰੇ ਕੋਈ ਗੱਲਬਾਤ ਨਹੀਂ ਹੋ ਸਕੀ, ਕੋਈ ਵੱਡੀ ਪੱਧਰ ਤੇ ਇਨਵੈਸਟੀਗੇਸ਼ਨਾਂ ਨਹੀਂ ਹੋਈਆਂ ਕਿ ਉਹਨਾਂ ਨੂੰ ਹੋਇਆ ਕੀ ਸੀ ਅਸਲ ਦੇ ਵਿੱਚ। ਤੇ ਅੱਜ ਆਪਾਂ ਇਸੇ ਚੀਜ਼ ਦੇ ਵਾਸਤੇ ਇੱਥੇ ਇਕੱਤਰ ਹੋਏ ਆ ਤਾਂ ਕਿ ਸਰਕਾਰਾਂ ਦੇ ਮਾੜੇ ਮੋਟੇ ਕੰਨ ਖੁੱਲ ਸਕਣ। ਤੇ ਮੇਰੇ ਕੋਲ ਬੁਲਾਰੇ ਕਾਫੀ ਜ਼ਿਆਦੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ, ਏਕਨੂਰ ਸਿੰਘ ਹਾਈ ਸਕੂਲ ਦਾ ਵਿਦਿਆਰਥੀ ਆ ਬੇਕਰਸਫੀਲਡ ਤੋਂ, ਤੇ ਜੇ ਉਹ ਮੇਰੀ ਆਵਾਜ਼ ਸੁਣਦੇ ਹੋਰ ਤਾਂ ਉਹ ਕਿਰਪਾ ਕਰਕੇ ਸਟੇਜ ਤੇ ਆ ਜਾਣ। ਥੋੜਾ ਜਿਹਾ ਟਾਈਮ ਦਾ ਖਿਆਲ ਰੱਖਿਓ ਕਿਉਂਕਿ ਆਪਣੇ ਕੋਲੇ ਬੁਲਾਰੇ ਕਾਫੀ ਜ਼ਿਆਦੇ ਆ, ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਕਿ ਵੱਧ ਤੋਂ ਵੱਧ ਬੁਲਾਰਿਆਂ ਨੂੰ ਬੁਲਾਇਆ। ਆਜੋ ਬੇਟੇ, ਆਜੋ ਪੁੱਤਰ, ਆਜੋ। After that, I would like to request Mr. Michael Marr, who is running for Congress, and your turn, sir. Thank you. ਨੀਤਾ ਜੀ, ਆਪਣੇ ਸ਼ਾਇਦ ਮੇਰੇ ਕੋਲ ਮੈਕ ਹੈਗਾ ਜੀ, ਉਹਨੇ ਪੜ੍ਹ ਕੇ ਨਾਲ ਇਹਨੇ ਆਪਣੇ ਐਕਟਿੰਗ ਕਰਨੀ ਹੈ ਤੇ ਉਹ ਮੈਂ ਯੂਜ਼ਰ ਚੱਕ ਲਿਆਉਣਾ ਮੈਂ ਆਪਣਾ, ਉਹ ਸਕਿੰਟ ਜੀ ਇੱਥੇ ਲਾ ਲੈਣੇ ਆਪਾਂ। ਓਕੇ, ਉਹਦੇ ਵਿੱਚ ਮੈਂ ਤੁਹਾਨੂੰ ਤੁਸੀਂ ਇਦਾਂ ਪ੍ਰੋਗਰਾਮ। Mr. Marr, can you please come on the stage? So they need a stand for the mic. Thank you. Michael Marr is also human rights activist and is running for Congress. ਇਹਨਾਂ ਵਾਸਤੇ ਵੀ ਇੱਕ ਜ਼ੋਰਦਾਰ ਤਾੜੀ ਹੋਈ। Thank you for giving me the opportunity to come speak, especially on this day as we remember a great humanitarian. As I was sat and listened to some of the songs, it reminded me of the hymn in Amritsar at the Golden Temple. And I'll try to hum it along, but it goes, Dahi Dani Ramdas Guru Jinsiriya Tanasavaya. And that is a hymn that has been sung every day for over 400 years in Amritsar. And we remember that day and that tragedy that would not have been brought to public light if a good man did not do service, humanitarian service, and bring it to attention. I represented the city of Fresno many years ago to Punjab when Mayor Alan Autry was the mayor. I was in Lahore where Guru Ramdas was born, and I love the community that has welcomed me with open arms. I served in the FBI as a special agent, and I did similar things to what CBI did in India, recognizing the 25,000 plus lives that were taken for no reason. The police officers who stood up, who were murdered. So I don't stand here lightly to say I'm running for Congress and making it a political speech. This is more important to remember what happens when good men do nothing. Evil triumphs. So remember, as we look to seva, our service that's selfless without any reward, an ultimate service that was paid with his life. That is what it means. And so I stand here and share my service in the military and my commitment to continue to serve selflessly for your community, which is my community, which is this valley. I'm not here to talk about anything that's political, except for what we should remember with Guru Ramdas, what he did when he founded the Golden Temple, that every direction is open for all people. What the Sikh faith represents and how we can, from all religions, races, and creeds, come together. So I thank you for
coming here and remembering such an important day, the humanitarian efforts, not just in our community here, but around the entire world. So thank you for giving me this opportunity, and if I made any mistakes in my speech, my apologies. And thank you so much for gathering to remember this day. Sir, you please come in front of Nice. Thank you, sir. We would like to go on. ਥੈਂਕ ਯੂ, ਬਹੁਤ ਬਹੁਤ ਧੰਨਵਾਦ ਮਾਈਕਲ ਵਾਰ ਦਾ। ਇਹਨਾਂ ਨੂੰ ਹੁਣ ਸਾਡੇ ਖਾਲੜਾ ਬਲਾਕ ਵਾਲੀ ਕਮੇਟੀ ਵੱਲੋਂ ਸਰੋਪਾ ਦਿੱਤਾ ਜਾਊਗਾ। We would like to honor you as you came here on behalf of our organizing committee. ਸੋ ਇਹਨਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਤੇ ਹੁਣ ਜਿਹੜਾ ਬੇਟਾ ਏਕਨੂਰ ਆ ਉਹ 5 ਮਿੰਟ ਵਾਸਤੇ ਆਪਣੀ ਸਪੀਚ ਤੁਹਾਡੇ ਨਾਲ ਸ਼ੇਅਰ ਕਰਨਗੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਆਜੋ ਬੱਚੇ। ਦਿਓ ਭਾਜੀ ਆਹ ਰੱਖੀ ਲਗੇ ਇਹ ਹੈਗਾ ਵਧੀਆ ਪਾ ਦਿਓ ਜਿਹੜੇ ਭਾਜੀ ਪ੍ਰੋਬਲਮ ਪਤਾ ਇਹਨੂੰ ਕੀ ਪੈਂਦੀ ਹੈ, ਇਹ ਡਿੱਗਦਾ ਇੱਥੇ ਇਹਦੇ ਵਿੱਚ ਪਾ ਦਿੰਦੇ ਆ ਪੂਰੇ ਫੜਾਓ ਨਹੀਂ ਇਹਦੇ ਚਲਾ ਦੇ ਭਾਜੀ, ਇਹਦੇ ਚਲਾ ਦੇਣੀ ਹੁਣ ਹੈਗਾ ਆਪਣੇ ਕੋਲ ਸਟੈਂਡ ਹਾਂ ਇਹਦੇ ਚਲਾ ਕੱਢ ਦਿਓ ਭਾਜੀ। ਥੈਂਕ ਯੂ ਭਾਈ। ਹਾਂ ਕੋਈ ਨਹੀਂ ਸੈਟਲ ਕਰ ਤੇ ਪਲੱਗ ਚੈੱਕ ਕਰ ਲਈ ਆਵਾਜ਼ ਆ। ਵਾਹਿਗੁਰੂ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੁੱਕਾ ਜਮ ਸਿਓ ਮੇਲ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੱਜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਹ ਤੁਕਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਹੁਤ ਢੁਕਦੀਆਂ ਹਨ। ਉਹ ਇੱਕ ਬਹੁਤ ਹੀ ਸਮਰਪਿਤ ਪਰਿਵਾਰ ਵਿੱਚੋਂ ਸਨ, ਜੋ ਪੀੜ੍ਹੀਆਂ ਤੋਂ ਲੋਕਾਂ ਦੇ ਹੱਕਾਂ ਅਤੇ ਆਜ਼ਾਦੀਆਂ ਲਈ ਲੜਦੇ ਆ ਰਹੇ ਸਨ। ਉਹਨਾਂ ਦਾ ਜਨਮ ਨਵੇਂ ਵੰਡੇ ਪੰਜਾਬ ਦੇ ਪਿੰਡ ਖਾਲੜਾ ਵਿੱਚ ਹੋਇਆ, ਜੋ ਕਿ ਭਾਰਤ ਪਾਕਿਸਤਾਨ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਹੈ। ਉਹਨਾਂ ਦੇ ਜਨਮ ਸਮੇਂ ਦੇਸ਼ ਦੀ ਵੰਡ ਨੂੰ ਭਾਵੇਂ 5 ਸਾਲ ਹੋ ਚੁੱਕੇ ਸਨ, ਪਰ ਵੰਡ ਸਮੇਂ ਹੰਢਾਇਆ ਦੁੱਖ ਦਰਦ ਅਜੇ ਵੀ ਪਿੰਡ ਦੀ ਮਿੱਟੀ ਅਤੇ ਪਰਿਵਾਰ ਦੇ ਦਿਲਾਂ ਵਿੱਚ ਤਾਜ਼ਾ ਸੀ। ਉਹਨਾਂ ਨੇ ਬਚਪਨ ਵਿੱਚ ਆਪਣੇ ਬਾਪੂ ਜੀ ਤੋਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਸਨ ਅਤੇ ਬਚਪਨ ਵਿੱਚ ਦੇਖੇ ਸੰਘਰਸ਼ਾਂ ਨੇ ਉਹਨਾਂ ਨੂੰ ਬੇਇਨਸਾਫੀ ਨਾਲ ਲੜਨ ਅਤੇ ਆਪਣਾ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੇ ਦਾਦਾ ਜੀ ਗਦਰ ਪਾਰਟੀ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸਨ, ਜੋ ਕਿ ਭਾਰਤ ਵਿੱਚ ਬ੍ਰਿਟਿਸ਼ ਰਾਜ ਨੂੰ ਉਖਾੜਨ ਲਈ ਸ਼ੁਰੂ ਕੀਤੀ ਗਈ ਇੱਕ ਲਹਿਰ ਸੀ। ਉਹ ਮਾਈ ਭਾਗੋ ਤੋਂ ਵੀ ਬਹੁਤ ਪ੍ਰੇਰਿਤ ਸੀ। ਇੱਕ ਬਹਾਦਰ ਸਿੰਘਣੀ ਦੀ ਕਹਾਣੀ, ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਯੁੱਧ ਦੇ ਮੈਦਾਨ ਨੂੰ ਤਿਆਗਣ ਵਾਲੇ ਸਿੰਘਾਂ ਨੂੰ ਵਾਪਸ ਮੈਦਾਨ ਵਿੱਚ ਜਾਣ ਅਤੇ ਸਨਮਾਨ ਨਾਲ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹ ਭਾਈ ਤਾਰੂ ਸਿੰਘ, ਸ਼ਹੀਦ ਭਗਤ ਸਿੰਘ, ਦੁੱਲਾ ਭੱਟੀ ਅਤੇ ਹੋਰ ਕਈ ਮਹਾਨ ਸ਼ਖਸੀਅਤਾਂ, ਜਿਨ੍ਹਾਂ ਨੇ ਕੌਮ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਡਾਲ ਦਿੱਤੀ ਸੀ, ਉਹਨਾਂ ਤੋਂ ਬਹੁਤ ਪ੍ਰੇਰਿਤ ਸੀ। ਇਸ ਲਈ ਉਹ ਵੀ ਆਪਣੇ ਪੇਸ਼ੇ ਤੋਂ ਉੱਪਰ ਉੱਠ ਕੇ ਪੰਜਾਬ ਦੇ ਲਾਪਤਾ ਧੀਆਂ ਅਤੇ ਪੁੱਤਰਾਂ ਦੀ ਪੜਤਾਲ ਕਰਨ ਲਈ ਜੁਟ ਗਏ। ਇਸ ਤਰ੍ਹਾਂ ਉਹਨਾਂ ਨੇ ਜ਼ੁਲਮ ਨੂੰ ਅੱਗ ਦੀ ਬੁਝਾਉਣ ਵਾਲੀ ਜ਼ਿੰਮੇਵਾਰੀ ਆਪਣੇ ਮੋਢੇ ਤੇ ਚੁੱਕ ਲਈ, ਭਾਵੇਂ ਉਹਨਾਂ ਨੂੰ ਪਤਾ ਸੀ ਕਿ ਸਮੇਂ ਦੀ ਸਰਕਾਰ ਉਹਨਾਂ ਨੂੰ ਵੀ ਨਹੀਂ ਬਖਸ਼ੇਗੀ ਅਤੇ ਹੋਇਆ ਵੀ ਉਵੇਂ ਹੀ। ਪਰ ਉਹ ਯੋਧਾ ਦੁਨੀਆ ਨੂੰ ਦਿਖਾ ਗਿਆ ਕਿ ਕਿਵੇਂ ਇਕੱਲਾ ਸਿੰਘ 1.25 ਲੱਖ ਦੇ ਬਰਾਬਰ ਹੁੰਦਾ। ਜਸਵੰਤ ਸਿੰਘ ਨੇ ਬੜੀ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ 25,000 ਗੁੰਮਸ਼ੁਦਾ ਲੋਕਾਂ ਦੀ ਸੂਚੀ ਬਣਾਈ, ਜਿਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਘਰਾਂ ਵਿੱਚੋਂ ਕੱਢ ਕੇ ਮੁਕਾਬਲੇ ਬਣਾ ਕੇ ਕਤਲ ਕਰ ਦਿੱਤਾ ਸੀ। ਸਾਡੇ ਗੁਰੂਆਂ ਨੇ ਫਰਮਾਇਆ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬਜੂ ਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਾਬੂ ਨਾ ਛਾੜੈ ਖੇਤ। ਭਾਰਤ ਸਰਕਾਰ ਨੇ ਸੰਘੀ ਸਥਾਪਨ ਨੀਤੀਆਂ ਰਾਹੀਂ
ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਨੈਤਿਕ ਤਾਣੇ ਬਾਣੇ ਨੂੰ ਕਮਜ਼ੋਰ ਕਰਨ ਲਈ ਬੇਮਿਸਾਲ ਹਦਾਇਤਾਂ ਦਿੱਤੀਆਂ। ਇਹਨਾਂ ਨੀਤੀਆਂ ਅਤੇ ਉਸ ਤੋਂ ਬਾਅਦ ਪੈਦਾ ਹੋਏ ਵਾਤਾਵਰਣ ਨੇ ਕਈ ਸਿੱਖ ਅੰਦੋਲਨਾਂ ਦਾ ਮੁਕਾਮ ਤੈਅ ਕੀਤਾ, ਜਿਸ ਨੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਬ੍ਰਿਟੇਨ ਦੇ ਭਾਰਤ ਛੱਡਣ ਤੋਂ ਬਾਅਦ ਬਾਕੀ ਬਚੀ ਜ਼ਮੀਨ ਦੋ ਨਵੇਂ ਬਣੇ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤੀ ਗਈ। ਲੋਕਾਂ ਤੋਂ ਜ਼ਮੀਨਾਂ ਜ਼ਬਰੀ ਖੋਹ ਲਈਆਂ ਗਈਆਂ। ਇਹਨਾਂ ਨੀਤੀਆਂ ਵਿੱਚ ਇੱਕ ਹੋਰ ਜਿਸ ਨੇ ਹੋਰ ਸਿੱਖ ਲਹਿਰਾਂ ਨੂੰ ਜਨਮ ਦਿੱਤਾ, ਉਹ ਸੀ 1956 ਵਿੱਚ ਰਾਜ ਪੁਨਰਗਠਨ ਐਕਟ, ਜਿਸ ਵਿੱਚ ਪੰਜਾਬ ਨੂੰ ਪੰਜਾਬੀ ਭਾਸ਼ਾ ਵਾਲੇ ਰਾਜ ਵਜੋਂ ਮਾਨਤਾ ਨਹੀਂ ਦਿੱਤੀ ਗਈ ਸੀ। ਸਿੱਖਾਂ ਦਾ ਇਹ ਮੰਨਣਾ ਸੀ ਕਿ ਸਿੱਖਾਂ ਦੇ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁੱਖ ਤੌਰ ਤੇ ਗੁਰਮੁਖੀ ਵਿੱਚ ਲਿਖੇ ਗਏ ਸਨ ਅਤੇ ਭਾਸ਼ਾ ਗੌਣ ਨਾਲ ਸਿੱਖ ਧਰਮ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਖਤਮ ਹੋ ਜਾਣਾ ਸੀ। ਪੰਜਾਬ ਦੀ ਇੱਕ ਸਿਆਸੀ ਪਾਰਟੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕਾਂ ਨੇ ਪੰਜਾਬੀ ਭਾਸ਼ਾ ਵਾਲੇ ਰਾਜ ਦਾ ਨਾ ਜਾਣ ਕਰਕੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਨੇ ਦੇਸ਼ ਭਰ ਵਿੱਚ ਜ਼ੋਨਾਂ ਨੂੰ ਜਨਮ ਦਿੱਤਾ। ਲੋਕ ਇਸ ਦੇਸ਼ ਲਈ ਆਪਣੀਆਂ ਜਾਨਾਂ ਦੇ ਰਹੇ ਸਨ ਤੇ ਨਾਅਰੇ ਲਗਾ ਰਹੇ ਸਨ, ਪੰਜਾਬੀ ਸੂਬਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਇਸ ਤੋਂ ਬਾਅਦ 1975 ਦੀ ਐਮਰਜੈਂਸੀ ਹਾਲਾਤ ਨੇ ਵੀ ਕਈ ਸਿੱਖ ਲਹਿਰਾਂ ਨੂੰ ਜਨਮ ਦਿੱਤਾ। ਇਹਨਾਂ ਵਿੱਚੋਂ ਇੱਕ ਸੀ ਧਰਮ ਯੁੱਧ ਮੋਰਚਾ, ਜੋ ਕਿ ਸਿੱਖਾਂ ਦੇ ਜੁਝਾਰੂ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਸ਼ੁਰੂ ਕੀਤਾ ਗਿਆ। ਇਸ ਨੂੰ ਦਬਾਉਣ ਲਈ ਜੂਨ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਸਾਕਾ ਨੀਲਾ ਤਾਰਾ ਸ਼ੁਰੂ ਕੀਤਾ, ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਸਮੇਤ 40 ਹੋਰ ਗੁਰਦੁਆਰਿਆਂ ਤੇ ਭਾਰਤੀ ਫੌਜ ਵੱਲੋਂ ਹਮਲਾ ਕਰਵਾਇਆ ਗਿਆ ਅਤੇ ਹਜ਼ਾਰਾਂ ਨਿਰਦੋਸ਼ ਸੰਗਤਾਂ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕੀਤਾ ਗਿਆ। ਪੁਰਾਤਨ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਬਹੁਤ ਸਾਰੇ ਮੁੱਦੇ ਹੁਣ ਤੇ ਕਿਸਾਨੀ ਮੋਰਚੇ ਸੰਘਰਸ਼ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ। ਬਹੁਤ ਸਾਰੀਆਂ ਨੀਤੀਆਂ ਜਿਨ੍ਹਾਂ ਰਾਹੀਂ ਲੋਕਾਂ ਦੇ ਅੱਖ ਖੋਏ ਗਏ ਹਨ ਅੱਜ ਵੀ ਲਗਾਤਾਰ ਭਾਰਤ ਸਰਕਾਰ ਨੂੰ ਲਾਗੂ ਕੀਤੀਆਂ ਜਾ ਰਹੀਆਂ, ਜਿਵੇਂ ਕਿ ਗੀਤਾਂ ਤੇ ਪਾਬੰਦੀ ਲਾਉਣੀ ਅਤੇ ਟਵਿੱਟਰ ਅਕਾਊਂਟ ਬੰਦ ਕਰਕੇ ਲੋਕਾਂ ਦੀ ਆਵਾਜ਼ ਉਠਾਉਣੀ। ਅਸਲ ਵਿੱਚ ਇਹ ਭਾਰਤ ਉਹ ਲੋਕਤੰਤਰ ਨਹੀਂ ਹੈ ਜਿਸ ਦੀ ਵਿਸ਼ਵ ਕਲਪਨਾ ਕਰਦਾ ਹੈ। ਕਿਸਾਨੀ ਮੋਰਚੇ ਵਿੱਚ ਹਰ ਸ਼ਹੀਦੀਆਂ, ਗ੍ਰਿਫਤਾਰੀਆਂ ਅਤੇ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਲੋਕਾਂ ਨੂੰ ਸਹਿਣਾ ਪਿਆ ਸੀ। ਕਿਸਾਨ ਲੰਬੇ ਸਮੇਂ ਲਈ ਸ਼ਾਂਤੀ ਅਤੇ ਸਬਰ ਨਾਲ ਹਿੰਸਾ ਦੇ ਬਿਨਾਂ ਬੈਠੇ ਰਹੇ ਅਤੇ ਸਰਕਾਰ ਉਹਨਾਂ ਦਾ ਸਮੇਂ ਦਾ ਇਮਤਿਹਾਨ ਲੈਂਦੀ ਰਹੀ, ਪਰ ਕਿਸਾਨ ਹਰ ਕਦਮ ਤੇ ਇਕਜੁੱਟ ਹੋ ਕੇ ਬੈਠੇ ਰਹੇ। ਉਪਰੋਕਤ ਜੱਤ ਤੋਂ ਇਸ ਪਾਠ ਹੁੰਦਾ ਹੈ ਕਿ ਜੋ ਕਿ ਕਿਸਾਨੀ ਅੰਦੋਲਨ ਅਤੇ ਪੁਰਾਣੇ ਸਿੱਖ ਵਿੱਚ ਕਿੰਨੀ ਸਮਾਨਤਾ ਸੀ। ਕਿਸਾਨੀ ਅੰਦੋਲਨ ਦੀਆਂ ਚੁਣੌਤੀਆਂ ਅਤੇ ਸਫਲਤਾਵਾਂ ਤੋਂ ਅਸੀਂ ਸਿੱਖਦੇ ਹਾਂ ਕਿ ਵਿਸ਼ਵ ਵਿਆਪੀ ਸਿੱਖ ਭਾਈਚਾਰੇ ਨੂੰ ਏਕਤਾ ਵਿੱਚ ਰਹਿਣਾ ਚਾਹੀਦਾ ਹੈ, ਭਾਵੇਂ ਸਾਡੀ ਆਜ਼ਾਦੀ ਜਾਂ ਅਧਿਕਾਰਾਂ ਵਿੱਚ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੇ। ਅਸੀਂ ਇਹ ਵੀ ਸਿੱਖਿਆ ਕਿ ਕਿਸੇ ਵੀ ਮੁਕਾਮ ਨੂੰ ਹਾਸਲ ਕਰਨ ਲਈ ਸਬਰ, ਦ੍ਰਿੜਤਾ ਅਤੇ ਹਿੰਮਤ ਬਹੁਤ ਜ਼ਰੂਰੀ ਹਨ। ਮੈਨੂੰ ਆਸ ਹੈ ਕਿ ਇੱਥੇ ਬੈਠੇ ਸਾਰੇ ਸੂਝਵਾਨ ਸਰੋਤਿਆਂ ਵਿੱਚੋਂ ਬਹੁਤਿਆਂ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਗਿਆਨ ਹੋਵੇਗਾ। ਜੇ ਨਹੀਂ ਵੀ ਹੈ ਤਾਂ ਤੁਸੀਂ ਇਹਨਾਂ ਦੇ ਜੀਵਨ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰੋ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਸ਼ਖਸੀਅਤ ਨੂੰ ਆਪਣਾ ਰੋਲ ਮਾਡਲ ਬਣਾ ਸਕਣ, ਜਿਨ੍ਹਾਂ ਨੇ ਕੌਮ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ। देश शिवा बर मोह है शुभ कर्मन ते कब हूं ना डरो अरे सो जब जाए लरो निश्चय करे अपनी जीत करो। वाहिगुरु जी का खालसा, वाहिगुरु जी की फतेह। बहुत बहुत धन्यवाद। ਤੇ ਇਹਦੇ ਨਾਲ ਹੀ ਗੁਰਵਿੰਦਰ ਸਿੰਘ ਢਾਲੀਵਾਲ ਜਿਹੜੇ ਕਿ ਸਰਵਕੀਨ ਗੁਰਦੁਆਰੇ ਦੇ ਪ੍ਰਬੰਧਕ ਨੇ, ਉਹਨਾਂ ਨੂੰ ਕਮੇਟੀ ਵੱਲੋਂ ਸਰੋਪਾ ਦਿੱਤਾ ਜਾਊਗਾ। ਗੁਰਵਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਉਣ ਵਾਸਤੇ, ਥੈਂਕ ਯੂ ਸੋ ਮਚ। ਸੋ ਜਿਹੜੇ ਸਾਡੇ ਬਾਬਿਆਂ ਦੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਆ ਕਿ ਸਟੇਜ ਤੇ ਆ ਜਾਓ ਤਾਂ ਕਿ ਆਪਾਂ ਨੂੰ ਸਰੋਪਾ ਦੇ ਸਕੀਏ। ਬਹੁਤ ਬਹੁਤ ਧੰਨਵਾਦ। ਇਹਦੇ ਪਿੱਛੋਂ ਸਰਦਾਰ ਕਮਲਜੀਤ ਸਿੰਘ ਰੈਡੀ ਰਹਿਣ, ਉਹਨਾਂ ਨੇ ਕੋਈ ਆਪਣੀ ਕਵਿਤਾ ਬੋਲਣੀ ਆ। ਬੋਲੇ ਸੋ ਨਿਹਾਲ। ਤੇ ਸਾਡੇ ਵਿਚਕਾਰ ਸਰਦਾਰ ਚਮਕੌਰ ਸਿੰਘ ਜੀ ਗਿੱਲ ਬੇਰਗੇ ਤੋਂ ਚੱਲ ਕੇ ਪਹੁੰਚੇ ਨੇ ਤੇ ਨਾਲ ਦੀ ਨਾਲ ਗੁਰਦੀਪ ਸਿੰਘ ਜੀ ਨਿੱਜਰ ਰੇਡੀਓ ਪੰਜਾਬ ਤੋਂ, ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਇਸੇ ਤਰੀਕੇ ਨਾਲ ਪੰਜਾਬੀ ਰੇਡੀਓ USA ਦੀ ਟੀਮ ਪ੍ਰਵੀਨ ਸ਼ਰਮਾ ਜੀ, ਸਾਡੇ ਵੀਰ ਰਾਜਕਰਨ ਵੀਰ ਤੇ ਨਾਲ ਦੀ ਨਾਲ ਸਾਡੇ ਬਹੁਤ ਹੀ ਪਿਆਰੇ ਜਗਤਾਰ ਸਿੰਘ ਗਿੱਲ ਹੋਰੀ ਚੱਲ ਕੇ ਆਏ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦੇ ਪੂਰੇ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਨੇ। ਤੇ ਇਹਦੇ ਨਾਲ ਹੀ ਕਮਲਜੀਤ ਸਿੰਘ। बहुत बहुत शुक्रिया नीता माची के
मैं सारी बाबा जिन्ने भी बाबियां की कमेटी है खालड़ा पार्क की ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਦਾ ਇਹ ਵਿਸ਼ੇਸ਼ ਦਿਨ ਜਿਹੜਾ ਜਸਵੰਤ ਸਿੰਘ ਜੀ ਖਾਲੜਾ ਨੂੰ ਯਾਦ ਕਰਨ ਲਈ ਉਹਨਾਂ ਦੀ ਬਰਸੀ ਤੇ ਮਨਾਇਆ ਜਾਂਦਾ ਹੈ। ਤੇ ਸਾਰੇ ਸਾਰੇ ਪੰਜਾਬੀ ਜਿੰਨੇ ਵੀ ਆਪਣੇ ਫਰਿੱਜ ਨੂੰ ਤੇ ਸਾਰੇ ਪੰਜਾਬੀ ਸਾਰੇ ਬੈਠੇ ਆਪਾਂ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਸੋ ਧਾਰਮਿਕ ਗੀਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਦਾ ਗੀਤ ਮੈਂ ਤੁਹਾਡੇ ਰੂਬਰੂ ਪੇਸ਼ ਕਰਨ ਲੱਗਿਆ ਕਿ ਜਿਨ੍ਹਾਂ ਦੀ ਸ਼ਹੀਦੀ ਨੂੰ ਸੁਣਦਿਆਂ ਹੀ ਆਪਣੇ ਸਾਰਿਆਂ ਦੇ ਅੱਖਾਂ 'ਚੋਂ ਅੱਥਰੂ ਆ ਜਾਂਦੇ ਨੇ। ਉੱਥੋਂ ਸ਼ੁਰੂ ਕਰਾਂਗਾ। ਅੱਜ ਦਾ ਇੱਕ ਗੀਤ ਦੀ ਸੇਵਾ ਦਾ ਮੌਕਾ ਦਿੱਤਾ ਹੈ, ਮੈਂ ਛੇਤੀ ਕੋਸ਼ਿਸ਼ ਕਰੂੰਗਾ ਉਹਨੂੰ ਪੂਰਾ ਕਰਨ ਦੀ। ਭੱਜਾ ਗਾਰੇ ਦੇ ਭੱਜ ਜਲਾਦ ਪੁੱਜਾ ਤੇ ਮਾਤਾ ਗੁਜਰੀ ਨੂੰ ਇੰਜ ਕਹਿਣ ਲੱਗਾ ਕਿ ਜੋੜਾ ਹੰਸਾਂ ਦਾ ਜਿਹੜਾ ਮੈਂ ਲੈ ਗਿਆ ਸੀ ਮੈਨੂੰ ਲੱਗਦਾ ਅੱਜ ਨਹੀਂ ਰਹਿਣ ਲੱਗਾ। ਬਾਹਰ ਜਾ ਕੇ ਅਮੜੀਏ ਦੇਖਦਾ ਸਹੀ तेरे बेटे दे बेटे जा रहे ने हो रेशम बिच लपेट के रख दी सी इदा बिच लपेटे जा रहे ने। माता गुजरी अगों जवाब दिता मेरा नाम गुजरी मेरी अल गुजरी ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਕੜੀ ਕੜੀ ਗੁਜਰੀ ਪਲ ਪਲ ਗੁਜਰੀ। ਹੋ ਪਹਿਲਾ ਪਤੀ ਦਿੱਤਾ ਫਿਰ ਪੋਤੇ ਦਿੱਤੇ ਆ ਹੁਣ ਮੌਤ ਕਹਿੰਦੀ ਮੈਨੂੰ ਚੱਲ ਗੁਜਰੀ ਗੁਜਰੀ ਲੋਕ ਤਾਈਓ ਮੈਨੂੰ ਆਖਦੇ ਨੇ ਜਿਹੜੀ आई सिर ते गई मैं चल गुजरी। हो जाओ जाओ बना लो कंध जाके मेरे सफर अवलड़े मुकने नी हो झुक जाऊ हिमालया दा शीश पर कलगी तर दे लाडले झुकने नी प्यो मिल जे कलगी तर वर्गा जिन्हू साहिब कौर जी मां मिल जे उन्हें होर की लेना दुनिया तो जिन्हू नंदपुर वर्गी थां मिल जे प्यो मिल जे कलंगी धर वर्गा जिन्हू साहिब कौर जी मां मिल जे हो जिन्हू पंजा कक्कियां विचों ही मिल चौवर ना दा ज्ञान जावे जेड़ा पंज घुट पी के अमृत दे बड़ शेरा तो बलवान जावे मिले मुक्ति दो जहाना दी ते बाली दो जहां मिल जे उन्हें होर की लेना दुनिया तो जिन्हू नंदपुर वर्गी थां मिल जे जिन्हू ऐसा जन्म मुहाल मियां दुनिया तो पासे मिल जावे जिन्हू जन्म लैण तो पहला ही मां वंड दी पता से मिल जावे जिन्हू ऐसा जन्म मुहाल मियां दुनिया तो पासे मिल जावे जिन्हू जन्म लैण तो पहला ही मां वंड दी पता से मिल जावे ना भटके बिच चुराहे दे जिन्नी हो जई सलाह मिल जे उन्हें होर की लेना दुनिया तो जिन्हू नंदपुर वर्गी थां मिल जे जिन्हू गोद पवित्र मिल जावे मां साहिब कौर महारानी दी मिले जून पवित्र हंसां दी
ਤੇ ਚੋਗ ਮਿਲੇ ਗੁਰਬਾਣੀ ਦੀ, ਮਿਲੇ ਜੂਨ ਪਵਿੱਤਰ ਹੰਸਾਂ ਦੀ, ਤੇ ਚੋਗ ਮਿਲੇ ਗੁਰਬਾਣੀ ਦੀ। ਨਾ ਵੱਢ ਕੇ ਵਿੱਚ ਚੁਰਾਹੇ ਦੇ, ਜਿਹਨੂੰ ਇਹੋ ਜਿਹੀ ਸਲਾਹ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ। ਉਹ ਜਿਹਨੂੰ ਦਾਦੀ ਮਾਤਾ ਗੁਜਰੀ ਦਾ ਚੌਂਕਾ ਤੇ ਵੇੜਾ ਮਿਲ ਜਾਵੇ, ਜਿਹਨੂੰ ਬਾਪੂ ਤੇਗ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ, ਜਿਹਨੂੰ ਦਾਦੀ ਮਾਤਾ ਗੁਜਰੀ ਦਾ ਚੌਂਕਾ ਤੇ ਵੇੜਾ ਮਿਲ ਜਾਵੇ, ਜਿਹਨੂੰ ਬਾਪੂ ਤੇਗ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ। ਜਿਸ ਪੁੱਤ ਨੂੰ ਪਿਤਾ ਲਿਖਾਉਣ ਲਈ ਗੁਰੂ ਗੋਬਿੰਦ ਸਿੰਘ ਦਾ ਨਾਮ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ। ਪਿਓ ਮਿਲ ਜੇ ਕਲਗੀਧਰ ਵਰਗਾ, ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਾਰੀ ਸੰਗਤ ਨੇ। ਮੈਂ ਨਾਂ ਲੈ ਕੇ ਟਾਈਮ ਜ਼ਿਆਦਾ ਨਹੀਂ ਲੈਣਾ ਚਾਹੁੰਦਾ। ਸਤਿ ਸ੍ਰੀ ਅਕਾਲ। ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ ਕੀਤਾ ਸਾਰਿਆਂ ਨੇ। ਮੈਂ ਥੈਂਕ ਯੂ ਕਰਦਾ ਜੀ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਭਾਈ ਕਮਲਜੀਤ ਦਾ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਆ, ਸੋ ਉਸ ਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸਰਦਾਰ ਚਰਨਜੀਤ ਸਿੰਘ ਜੀ ਬਾਠ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਸਾਡੇ ਵਿਚਕਾਰ ਗੁਰਚਰਨ ਸਿੰਘ ਜੀ ਮੱਲ, ਐਕਸ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਉਹ ਵੀ ਪਹੁੰਚੇ ਹੋਏ ਨੇ। ਤੇ ਬਾਈ ਜੀ ਮਨਦੀਪ ਸਿੰਘ ਸਿਲਮੇ ਤੋਂ, ਉਹ ਵੀ ਪਹੁੰਚੇ ਹੋਏ ਨੇ। ਪੰਜਾਬੀ ਕਮਿਊਨਿਟੀ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ। ਤੇ ਨਾਲ ਦੀ ਨਾਲ ਅੱਜ ਉਹਨਾਂ ਨੇ ਖੁਸ਼ਖਬਰੀ ਵੀ ਦਿੱਤੀ ਕਿ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਬਿੱਲ 5 ਪਾਸ ਹੋ ਗਿਆ, ਜਿਹਦੇ ਨਾਲ ਹੁਣ ਹਰ ਸਿੱਖ ਸਿਰਫ ਗਵਰਨਰ ਦੇ ਦਸਤਖਤ ਹੋਣ ਵਾਲੇ ਰਹਿ ਗਏ, ਕਾਨੂੰਨ ਬਣਨਾ, ਬਿੱਲ ਪਾਸ ਹੋ ਚੁੱਕਿਆ, ਜਿਹਦੇ ਨਾਲ ਹਰ ਕੋਈ ਸਿੱਖ ਹੁਣ ਜਿਹੜਾ ਮੋਟਰਸਾਈਕਲ ਚਲਾਉਂਦਾ ਕੈਲੀਫੋਰਨੀਆ 'ਚ ਉਹਨੂੰ ਹੈਲਮਟ ਪਹਿਨਣ ਦੀ ਲੋੜ ਨਹੀਂ ਹੋਊਗੀ। ਸੋ ਇਹ ਵੀ ਬਹੁਤ ਵੱਡੀ ਖੁਸ਼ਖਬਰੀ ਹੈ। ਤੇ ਨਾਲ ਦੀ ਨਾਲ ਸਾਡੇ ਵਿਚਕਾਰ ਵਿਰਸਾ ਫਾਊਂਡੇਸ਼ਨ ਵਾਲੇ ਸੱਜਣ ਪਹੁੰਚੇ ਨੇ, ਉਹਨਾਂ ਨੇ ਵੀ ਬਾਈ ਬਿੱਟੂ ਹੋਣੀ ਬੈਠੇ ਨੇ, ਬਹੁਤ ਬੱਤੀ ਮਦਦ ਕੀਤੀ ਹੈ ਬਾਬੇ ਦੀ ਕਮੇਟੀ ਦੀ। ਨਰਮਲ ਸਿੰਘ ਧਨੌਲਾ ਹੋਰਾਂ ਨੇ ਵੀ ਮਦਦ ਕੀਤੀ ਹੈ, ਗੁਰਸੇਵਕ ਸਿੰਘ, ਬਲਵੀਰ ਸਿੰਘ ਗਿੱਲ, ਹਰਪਾਲ ਸਿੰਘ ਐਤੀਆਣਾ, ਨਾਲ ਸਿੰਘ ਤੇ ਦਿਲਾਵਰ ਸਿੰਘ ਮਾਂਗਟ, ਇਹਨਾਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਨਾਲ ਦੀ ਨਾਲ ਸਿਨੇਮਾ ਕੀਨਾ ਦੀ ਸਮੂਹ ਸੰਗਤ ਦਾ ਵੀ ਧੰਨਵਾਦ। ਤੇ ਇਹਦੇ ਪਿੱਛੋਂ ਮੈਂ ਬੇਨਤੀ ਕਰੂੰਗਾ, ਸਾਡੇ ਵਿਚਕਾਰ ਬਹੁਤ ਹੀ ਅੱਛੇ ਲਿਖਾਰੀ ਜਿਹੜੇ ਕਿ ਰਣਜੋਤ ਸਿੰਘ ਰਿਆੜ, ਇੱਕ ਪੰਥ ਇੱਕ ਸੋਚ ਤੋਂ ਚੱਲ ਕੇ ਪਹੁੰਚੇ ਨੇ। ਉਹਨਾਂ ਨੇ ਖਾਲੜਾ ਸਾਹਿਬ ਦੇ ਜੀਵਨ ਦੇ ਉੱਤੇ ਕੋਈ ਕਵਿਤਾ ਬੋਲਣੀ ਆ, ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ 2-4 ਮਿੰਟ ਵਾਸਤੇ ਮਾਈਕ ਤੇ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਆਜੋ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵੰਤ ਸਿੰਘ ਖਾਲੜਾ ਨਹੀਂ ਕੋਈ ਬਣ ਸਕਦਾ, ਰੋਮ ਰੋਮ ਉਸ ਕੌਮ ਤੋਂ ਵਾਰ ਦਿੱਤਾ, ਗਲੇ ਲਾ ਲਿਆ ਮੌਤ ਸੁਹਾਵਣੀ ਨੂੰ, ਤੇ ਪਿੱਛੇ ਆਪਣਾ ਘਰ ਪਰਿਵਾਰ ਦਿੱਤਾ, ਕੱਲੇ ਕੱਲੇ ਸ਼ਹੀਦ ਦਾ ਲਹੂ ਬਦਲਾ, ਉਸ ਸਰਕਾਰ ਨੂੰ ਸੀ ਲਲਕਾਰ ਦਿੱਤਾ, ਰਿਆੜਾ ਸੱਚ ਨੂੰ ਪਾਪੀਆਂ ਗਾਇਬ ਕਰਤਾ, ਤੇ ਮੂਸੇ ਦੀਪ ਵਾਂਗ
ਪੁਲਿਸ ਨੇ ਮਾਰ ਦਿੱਤਾ। ਰਿਆੜਾ ਸੱਚ ਨੂੰ ਪਾਪੀਆਂ ਗਾਇਬ ਕਰਤਾ, ਤੇ ਮੂਸੇ ਦੀਪ ਵਾਂਗੂ ਪੁਲਿਸ ਨੇ ਮਾਰ ਦਿੱਤਾ। ਇਹ ਉਸ ਸਮੇਂ ਦੀ ਗੱਲ ਹੈ ਜਿਸ ਸਮੇਂ ਬਹੁਤ ਹੀ ਸੰਘਰਸ਼ ਜ਼ੋਰਾਂ ਉੱਤੇ ਸੀ, ਤੇ ਖਾਲੜਾ ਸਾਹਿਬ ਨੇ ਜੋ ਪਿੰਡਾਂ ਦੇ ਵਿੱਚੋਂ ਸੁਣ ਕੇ ਸਬੂਤ ਇਕੱਠੇ ਕੀਤੇ, ਉਸ ਦੀ ਲਿਸਟ ਕੋਈ 25,000 ਦੇ ਕਰੀਬ ਸੀ। ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨਾਂ ਕਿਹਾ ਵੀ ਜੇ ਇਹਨੇ ਸਾਰੇ ਸਬੂਤ ਅਦਾਲਤਾਂ ਵਿੱਚ ਪੇਸ਼ ਕਰ ਦਿੱਤੇ ਤੇ ਸਾਡਾ ਕੋਈ ਥਾਂ ਨਹੀਂ ਰਹਿਣਾ। ਪੁਲਿਸ ਕਹਿੰਦੀ ਸੀ ਕਿ ਸਾਨੂੰ ਸਾਰੇ ਨੂੰ ਲੈ ਕੇ ਡੁੱਬ ਜਾਏਗਾ, ਰਾਤੋਂ ਰਾਤ ਇਸ ਦਾ ਕੋਈ ਨਾ ਕੋਈ ਕੀਰਤਨ ਸੋਲਾ ਪੜ੍ਹ ਦਈਏ, ਇਹਨੂੰ ਬਿਸਤਾਂ ਵਿੱਚ ਪਹੁੰਚਾ ਦਈਏ। ਇਸ ਨੂੰ ਮੈਂ ਗੀਤ ਰਾਹੀਂ ਇਵੇਂ ਬਿਆਨ ਕੀਤਾ ਹੈ, ਪਿਆਰ ਨਾਲ ਸਰਵਣ ਕਰੋ। ਉਹ ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦੇ ਵਿੱਚ ਬਿਸਤਾਂ। ਪਈ ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦੇ ਵਿੱਚ ਬਿਸਤਾਂ। 25,000 ਦੀ ਜੋ ਫੈਲ ਹੈ ਤਿਆਰ ਕੀਤੀ, ਅਸੀਂ ਸਾਰੇ ਫਸਾਂਗੇ ਬਣਾ ਕੇ ਜੇਲ੍ਹ ਕਿਸਤਾਂ। 25,000 ਦੀ ਜੋ ਫੈਲ ਹੈ ਤਿਆਰ ਕੀਤੀ, ਅਸੀਂ ਸਾਰੇ ਫਸਾਂਗੇ ਬਣਾ ਕੇ ਜੇਲ੍ਹ ਕਿਸਤਾਂ। ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਔਰ ਰਾਤੋਂ ਰਾਤ ਇਸ ਨੂੰ ਪਹੁੰਚਾ ਦਿਓ ਵਿੱਚ ਬਿਸਤਾਂ। ਔਰ ਛਾਣ ਮਾਰੇ ਇਸਨੇ ਮੁਕਾਬਲੇ ਜੋ ਨਹਿਰਾਂ ਵਾਲੇ, ਪਛਾਣ ਮਾਰੇ ਇਸਨੇ ਮੁਕਾਬਲੇ ਜੋ ਨਹਿਰਾਂ ਕੰਡੇ। ਕਈਆਂ ਥੱਲੇ ਪਾਈਆਂ ਤਰਪਾਲਾਂ ਸੀ ਜੋ ਵਿਸ਼ਤਾਂ। ਕਹਿੰਦੀ ਸੀ ਜੋ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦਿਓ ਵਿੱਚ ਬਿਸਤਾਂ। ਉਹ ਜੂੜੇ ਖੋਲ ਡੰਡਿਆਂ ਨਾਲ ਕੁੱਟ ਕੇ ਭਜਾਏ ਅੱਗੇ, ਵੀ ਜੂੜੇ ਖੋਲ ਡੰਡਿਆਂ ਨਾਲ ਕੁੱਟ ਕੇ ਭਜਾਏ ਅੱਗੇ। ਮਾਰ ਦਿੱਤੇ ਗੋਲੀਆਂ ਨਾਲ ਛੱਡ ਕੇ ਬਰਸ਼ਟਾਂ। ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦਿਓ ਵਿੱਚ ਬਿਸਤਾਂ। ਵੀ ਜੀਪਾਂ ਪਿੱਛੇ ਧੂਕੇ ਕਈ ਮਾਰ ਦਿੱਤੇ ਚੱਡੇ ਪਾੜ, ਲੱਗਣ ਨਾ ਦਿੱਤੀਆਂ ਕਿਸੇ ਨੂੰ ਇਹਨਾਂ ਭਿਸਤਾਂ। ਉਹ ਜੀਪਾਂ ਪਿੱਛੇ ਧੂਕੇ ਕਈ ਮਾਰ ਦਿੱਤੇ ਚੱਡੇ ਪਾੜ, ਲੱਗਣ ਨਾ ਦਿੱਤੀਆਂ ਕਿਸੇ ਨੂੰ ਇਹਨਾਂ ਭਿਸਤਾਂ। ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦਿਓ ਵਿੱਚ ਬਿਸਤਾਂ। ਕੱਢ ਦਿੱਤੇ ਸਰੀਏ ਉਹ ਛਾਤੀਆਂ ਚੋਂ ਆਰ ਪਾਰ, ਠੋਕੀਆਂ ਅਨੋਖ ਬੱਬਰ ਅੱਖਾਂ ਵਿੱਚ ਮੇਖਤਾਂ। ਕੱਢ ਦਿੱਤੇ ਸਰੀਏ ਉਹ ਛਾਤੀਆਂ ਚੋਂ ਆਰ ਪਾਰ, ਠੋਕੀਆਂ ਅਨੋਖ ਬੱਬਰ ਅੱਖਾਂ ਵਿੱਚ ਮੇਖਤਾਂ। ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦਿਓ ਵਿੱਚ ਬਿਸਤਾਂ। ਜਸਵੰਤ ਸਿੰਘ ਸ਼ਹੀਦ ਕੀਤਾ ਲੱਖਾਂ ਹੀ ਹਵਾਰੇ ਜੰਮੇ, ਜਸਵੰਤ ਸਿੰਘ ਸ਼ਹੀਦ ਕੀਤਾ ਲੱਖਾਂ ਹੀ ਹਵਾਰੇ ਜੰਮੇ। ਸੰਤਾਂ ਸਮੇਤ ਲਾਸ਼ਾਂ ਕਿਤੇ ਵੀ ਨਾ ਦਿਸਤਾਂ। ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦਿਓ ਵਿੱਚ ਬਿਸਤਾਂ। ਉਹ ਖਾਲੜਾ ਜੀ ਜ਼ਿੰਦਗੀ ਨੂੰ ਕੌਮ ਉੱਤੋਂ ਵਾਰ ਗਿਆ, ਵੀ ਖਾਲੜਾ ਜੀ ਜ਼ਿੰਦਗੀ ਨੂੰ ਕੌਮ ਉੱਤੋਂ ਵਾਰ ਗਿਆ। ਰਣਜੋਧ ਸਿੰਘ ਯਾਦ ਕਰ ਨੈਣ ਨਾਮ ਜਿਸ ਤਾਂ,
ਖਾਲੜਾ ਜੀ ਜ਼ਿੰਦਗੀ ਨੂੰ ਕੌਮ ਉਤੋਂ ਵਾਰ ਗਿਆ। ਸਿੱਖ ਕੌਮ ਯਾਦ ਕਰੇ ਨੈਣ ਨਾਮ ਜਿਸ ਤਾਂ, ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦੋ ਵਿੱਚ ਵਿਸ ਥਾਂ। ਬਲਵਿੰਦਰ ਸਿੰਘ ਰਾਮ ਦੁਆਲੀ ਨੂੰ ਲਾ ਕੇ ਪਰਸਾਂ ਮਾਪੀ, ਬਲਵਿੰਦਰ ਸਿੰਘ ਰਾਮ ਦਿਵਾਲੀ ਨੂੰ ਪਰਸ ਲਾ ਕੇ, ਪੇਟ ਦੀਆਂ ਨਾਰਾਂ ਬਾਰ ਦਾਸ ਨੇ ਸੀ ਦਿਸ ਤਾਂ, ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦੋ ਵਿੱਚ ਵਿਸ ਤਾਂ, ਕਹਿੰਦੀ ਸੀ ਪੁਲਿਸ ਸਾਨੂੰ ਸਾਰਿਆਂ ਨੂੰ ਡੁੱਬੂ ਲੈ ਕੇ, ਰਾਤੋਂ ਰਾਤ ਇਸ ਨੂੰ ਪਹੁੰਚਾ ਦੋ ਵਿਸ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਫਤਿਹ ਸਾਂਝ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਫਤਿਹ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। टाइम बहुत छोटा दिता गया है और टॉपिक ज़रूरत तो ज़्यादा बड़ा है। गुरु नानक साहब का हलीमी राज और सूफी संत जिन्हों ने गुरु नानक पातशाह तो जाके गुरु नानक पातशाह के हलीमी राज के संकल्प नूं 200 साल काम किया ते भगत रविदास जी महाराज का बेगमपुरे का सिद्धांत। मैं तकरीबन 7 साल तो लोगड़ खालसा राजधानी जो जरनैल बंदा सिंह बहादुर ने थापी उहदे उपर खोज कर रहे हैं। जो गुरु नानक साहब का सिद्धांत कि गुरु नानक साहब का आगमन उस टाइम होया जिस टाइम मानवता बहुत वड्डे पद्धर ते संताप भोग रही सीगी। गुरु नानक साहब ने श्लोक उचारिया, नानक दुखिया सब संसार, भी हर बंदा इस दुनिया च दुखी, अज भी दुखी है। और राजे सी मुकद्दम कुत्ते, ਜਿਹੜੇ ਰਾਜੇ ਸੀਗੇ ਉਹਨਾਂ ਦੇ ਮੁਕੱਦਮ ਸੀਗੇ, ਉਹ ਲੋਕਾਂ ਦਾ ਖੂਨ ਪੀਣ ਤੋਂ ਨਹੀਂ ਪਿੱਛੇ ਹਟ ਰਹੇ ਸੀਗੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਇੱਕ ਸੰਕਲਪ ਦਿੱਤਾ, ਨਾਨਕ ਰਾਜ ਚਲਾਇਆ ਸੱਚ ਕੋਟ ਸਥਾਨੀ ਨੀਵ ਦੇ, ਜੋ ਹਲੀਮੀ ਰਾਜ ਦਾ ਸੰਕਲਪ ਸੀਗਾ ਜੋ ਜਰਨੈਲ ਬੰਦਾ ਸਿੰਘ ਬਹਾਦਰ ਉਹਨਾਂ ਨੇ ਪੂਰਾ ਕੀਤਾ। ਤੇ ਜਿਸ ਟੌਪਿਕ ਦੇ ਉੱਪਰ ਮੈਂ ਗੱਲ ਕਰ ਰਿਹਾ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਜੋ ਵਿਜ਼ਿਟ ਹੋਈ ਕਾਬੇ 'ਚ, ਗੁਰੂ ਨਾਨਕ ਸਾਹਿਬ ਨੇ ਕਾਬੇ ਦੇ ਵਿੱਚ 1515 'ਚ ਜਦੋਂ ਕਾਬੇ ਦੇ ਪੀਰ ਰੁਕਮੁਦੀਨ ਨਾਲ डिबेट की तो रुकमुद्दीन सिख बन गया। तो काबे के जोड़े पीर सीगे मसायक पीर जो कि मुहम्मद साहब की ब्लड लाइन सीगे, वो पीर जाके सडौरे वस गए जितों परमपाल जी जिन्हों ने अज मेरा इत्थे टाइम फिक्स कराया, ये भी सडौरे के इलाके चों आउंदे ने। पीर बुद्धू शाह का इलाका, ये पीरां ने 200 साल वेट की। जो गुरु गोबिंद सिंह महाराज का समा आया तो इन्हां पीरां के परिवारां ने भगाणी के युद्ध 2 पुत्र ते पिता की शहीदी हुई तो 1704 दे विच औरंगजेब ने इन्हां पीरां नूं भी शहीद कर दिता। इसी तरीके नाल दस्तगीर का जो परिवार सीगा, वो दस्तगीर का परिवार भी काबे चों चल के गुरु नानक साहब के मिशन के सडौरे पहुँच गया। तो जरनैल बंदा सिंह बहादुर ने जो 1000 साल की इंडियन सब कॉन्टीनेंट की गुलामी सीगी, उस गुलामी दीयां जंजीरां नूं तोड़िया तो पहली बारी इंसानियत का राज 1710 लोगड़ लागू किया। तो मेरी जिहड़ी रिसर्च है उस रिसर्च च यह निकल के आया कि गुरु नानक पातशाह तो लैके जिहड़े 35 महापुरुष गुरु ग्रंथ साहब च विराजमान ने 247 साल इस हलीमी राज की स्थापना वास्ते काम किया गया, जिस सूफी सीगे, जिस बंजारे सीगे, जिस भील सिख सीगे, जिहदे भी सिखली घर सीगे। अज कोई भी उन्हां चों हिस्सा नहीं है क्योंकि मुगल राज के दौरान उन्हां सब का कतल कर दिता गया, उन्हां सब नूं मार दिता गया। तो जरनैल बंदा सिंह बहादुर हुणां ने भी पहली बारी मानवता का जो हलीमी राज जो बेगमपुरे का संकल्प भगत रविदास जी महाराज का सीगा, वो लोगड़ तो पूरा किया। किसानां नूं मालकाना हक दिते, बीबियां नूं बंदियां दे बराबर का अधिकार दिता और जाति पाती प्रथा जिस असीं हुण तक फसे हुए हैं वो खत्म की और राज सत्ता दे विच सब का बराबर का अधिकार सी। हुक्म हुआ मेहरबान दा पे कोई ना किसी रुझान का, कोई किसी नूं नहीं मार रहा।
ਸਭ ਸੁਖਾਲੀ ਵਿਠਿਆਲ, ਇਹ ਸਾਰੇ ਸੌਖੇ ਆ। ਇਹ ਹੋਆ ਹਲੀਮੀ ਰਾਜ, ਇਹ ਗੁਰੂ ਨਾਨਕ ਸਾਹਿਬ ਦਾ ਹਲੀਮੀ ਰਾਜ ਹੋਇਆ। ਬੇਗਮਪੁਰਾ, ਬੇਗਮ ਜਿੱਥੇ ਗਮ ਨਾ ਹੋਏ। ਅੱਜ ਵੀ ਵਾਰ-ਵਾਰ ਵਾਕਿਆ ਗੁਜ਼ਰਦੇ ਨੇ ਸੰਸਾਰ ਦੇ ਵਿੱਚ, ਬਾਰ-ਬਾਰ ਐਟਰੋਸਿਟੀਜ਼ ਹੁੰਦੀਆਂ ਨੇ। ਬੇਗਮਪੁਰੇ ਦਾ ਸਿਧਾਂਤ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਖ ਨਹੀਂ ਤੇ ਠਾਓ, ਜਿੱਥੇ ਦੁੱਖ ਤਕਲੀਫਾਂ ਨਹੀਂ ਹੈ, ਨਾ ਤਸਵੀਜ਼ ਕੀ ਰਾਜ ਨਾ ਮਾਲ, ਉੱਥੇ ਐਕਸਟਰਾ ਟੈਕਸਿਸ ਵੀ ਨਹੀਂ ਹੈ, गवर्नमेंट एक्स्ट्रा टैक्सेस नहीं लाउंदियां। खौफ न खता न तरस जवाल, अब मोहे खूब वतन गए पाई, नाउ फाउंड द मोस्ट ब्यूटीफुल कंट्री, उहाँ खैर सदा मेरे भाई, कायम दायन सदा पातशाही, दो मना सेम एक सौ आई, आपा दायन सदा मशहूर, उहाँ गणी बसे मामूर, तो सैर करे सो पावे, महरम मैल ना को अटकावे, कहे रविदास क्लास चमारा, जो हम सहरी सो मीत हमारा। वो मेरा भरा है जो इस वतन का रहने वाला है, और कोई किसी को नहीं मारता, कोई दुख तकलीफा नहीं है, कोई डाउनफॉल नहीं है। और ये बेगमपुरा जिथे कोई दुख तकलीफा नहीं है। माफ करना साध संगत जी, जिस सिस्टम च असीं हुण रहने आ, दुनिया का कोई भी देश होए, चाहे वो कैपिटलिस्ट डेमोक्रेसी है, चाहे डेमोक्रेसी है, चाहे कम्युनिस्ट वर्ल्ड है, लेकिन ह्यूमन सफरिंग्स नूं कोई एड्रैस नहीं करता सवाए श्री गुरु ग्रंथ साहब महाराज दे, सवाए श्री गुरु ग्रंथ साहब महाराज दे। जो एड्रैस जरनैल बंदा सिंह बहादुर ने लोहगढ़ च कीता, ते अखबारे दरबारे मौला ये गल कहंदा है कि जरनैल बंदा सिंह बहादुर दा जिहड़ा मुगल राज दीयां जड़ां पट्टियां, उन्हां दा अटैक जम्मू तो लैके बरेली तक सीगा 600 किलोमीटर तक, और 400 किले खालसा राज दे अज भी खड़े ने, जिहदे उपर आपां रिसर्च कर रहे हैं। माफ करना मेरा टॉपिक काफ़ी लंबा हो जाता है। www.logar.com मेरी वेबसाइट है। मैंने फिर मौका मिलेगा, मेरे को सारे किलियां दे एविडेंसिस भी ने, और कवि हलीमी राज के संकल्प बारे गल करांगे, किद्दां गुरु नानक पातशाह, किद्दां बाबा फरीद, किद्दां भगत रविदास जी, किद्दां भगत कबीर साहब, किद्दां भगत सैन जी, किद्दां भगत सतना जी, इन्हां सब ने मिल के इत्थे सिख सैटलमेंट्स कीतियां। एवें नहीं जो 1000 साल की गुलामी दी जंजीरां टुटियां। वाहिगुरू जी का खालसा, वाहिगुरू जी की फतेह। मैं एक गल होर कहना चाहुंदा, जिहड़े सूफी पीर गुरु नानक साहब के पिछे चल के सडौरे आ गए, उन्हां दी लीनीएज मुहम्मद साहब तो सीगी। उन्होंने जो गुरु नानक पातशाह का सच सुनिया, तो उन्होंने लोगों ने अल्टीमेटली गुरु नानक पातशाह के मिशन से जाके शहीदियां दित्तियां। माफ करना साध संगत जी, पीर बुद्धू शाह नूं असीं भुलाई बैठे हैं, उन्होंने सारे सूफी पीरां नूं भुलाई बैठे हैं, और आओ उन्होंने भी याद करिए जिन्हों ने गुरु नानक पातशाह के सिद्धांत से शहीदियां दित्तियां। वाहिगुरू जी का खालसा, वाहिगुरू जी की फतेह। भाई साहब का बहुत बहुत धन्यवाद। इन्हों को बोलने तो बहुत कुछ सी, पर असीं समय की घाट कारण तो माफ़ी चाहुंदे आ, ते हुण इन्हां नूं ਸਰੋਪਾ दिता जाऊगा साडे खालड़ा पार्क वाले बाबियां दी कमेटी वालों। ते इहदे नाल ही वाहिगुरू जी का खालसा, बोले सो निहाल। ते हुण साडे बहुत ही प्यारे मित्र हरनेक सिंह जी लोहगढ़ बहुत प्यारा बोलते हैं, उन्होंने बेनती करूँगा कि वो 2-4 मिनट वास्ते स्टेज पर आउण ते अपने विचार रखण, ते कृपा करके समय का थोड़ा ख्याल रखियो, क्योंकि अपने को बुलारे काफ़ी ज़्यादा आ। भाई गुरदीप शेरगली पहुंचे होया, इनू भी निੱਘੀ जी आया कहने आ। इंडो अमेरिकन हैरीटेज फोरम के मैंबर भी पहुंचे होया, उन्होंने भी असी निੱਘੀ जी आया कहने आ। ते नाल दी नाल जिमें जिमें साडे फार्मर रजीत सिंह जी पहुंचे होया, उन्हों का भी निੱਘਾ स्वागत आ। ते आओ आपां लोहगढ़ साहब के विचार सुनते हैं। ज्ञान ध्यान कछ कर्म ना जाना, सार ना जाना तेरी, सब ते वड्डा सतगुरु नानक जिन कल राखी मेरी। जालम रोज जमदे फिर मुक जांदे, जालम रोज जमदे फिर मुक जांदे, सिंह रोज मरदे तां भी मुकदे नहीं। सिख कौम ने बड़े गंभीर फट खादे, नवे होर खांदे पुराने सुकदे नहीं। दुश्मन जेकर गिड़ के गोलियां मारदे नहीं ते लाशां असीं भी गिड़ के चुकदे नहीं। शहीदां दी याद च लगदे रोज मेले, लोग जाबर दी कबर ते थुकदे नहीं, लोग जालम दी कबर ते थुकदे नहीं। इन्हां शब्दां नूं संपूर्णता देण वास्ते खालड़ा पार्क विखे महान शहीद सिख कौम के सितारे सरदार जसवंत सिंह खालड़ा जी नूं शरधा के फल भेंट करने वास्ते पहुंचे मेरे बहुत ही सत्कारयोग छोटे वड्डे वीर, अति सत्कारयोग मेरिया छोटिया वड्डियां भैणां, अनमोल विरसे के वारस नौजवानों, फतेह अर्ज करदा हाँ। आओ रल के गुरफतेह की सांझ पाइए, आखो जी वाहिगुरू जी का खालसा, वाहिगुरू जी की फतेह।
ਉਹ ਆਪਣੇ ਜਿਸਮਾਂ ਨਾਲ ਕਦੇ ਨਹੀਂ ਪਿਆਰ ਕਰਦੇ, ਜਿਨ੍ਹਾਂ ਨੂੰ ਲੱਗੇ ਅਣਖ ਦੇ ਤੀਰ ਹੁੰਦੇ, ਕੱਚੇ ਬੋਲ ਜਵਾਨ ਨੂੰ ਜੋ ਕੱਢ ਲੈਂਦੇ, ਸੱਚ ਜਾਣੇ ਲੋਹੇ ਲਕੀਰ ਹੁੰਦੇ। ਜਾਬਰ ਵਾਸਤੇ ਮਾੜੇ ਵਾਸਤੇ ਸੂਰਮੇ ਢਾਲ ਬਣਦੇ, ਜਾਬਰ ਵਾਸਤੇ ਤਿੱਖੀ ਸ਼ਮਸ਼ੀਰ ਹੁੰਦੇ। ਪਰਬਤ ਚੀਰ ਕੇ ਮੰਜ਼ਿਲ ਤੇ ਪਹੁੰਚ ਜਾਂਦੇ, ਜਿਹਦੇ ਜੱਗ ਤੇ ਅਮਰ ਅਖੀਰ ਹੁੰਦੇ, ਜਿਹਦੇ ਜੱਗ ਤੇ ਅਮਰ ਅਖੀਰ ਹੁੰਦੇ। ਇਹਨਾਂ ਸ਼ਬਦਾਂ ਦੇ ਫੁੱਲ ਚੜਾਉਂਦੇ ਹੋਏ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਸਰੀਰਕ ਤੌਰ ਤੇ ਸਾਡੇ ਵਿੱਚੋਂ ਸਦਾ ਲਈ ਵਿਛੜ ਗਏ ਹਨ। ਅਸੀਂ ਅੱਜ ਉਹਨਾਂ ਦੀ ਜਨਮ ਭੂਮੀ ਤੋਂ ਹਜ਼ਾਰਾਂ ਮੀਲ ਦੂਰ 7 ਸਮੁੰਦਰਾਂ ਤੋਂ ਪਾਰ ਉਹਨਾਂ ਨੂੰ ਯਾਦ ਕਰ ਰਹੇ ਹਾਂ। ਕਿਉਂ? ਉਹਨਾਂ ਨੇ ਆਪਣੇ ਨਿੱਜੀ ਦਾਇਰੇ ਤੋਂ ਉੱਪਰ ਉੱਠ ਕੇ, ਆਪਣੇ ਪਰਿਵਾਰਕ ਦਾਇਰੇ ਤੋਂ ਉੱਠ ਕੇ ਆਪਣੇ ਸਮਾਜ ਲਈ ਸਾਰੀ ਘਾਲਣਾ ਕੀਤੀ ਹੈ, ਘਾਲਣਾ ਘਾਲੀ ਹੈ, ਇਸ ਤੋਂ ਤੱਕ ਕਿ ਆਪਣੀ ਸ਼ਹਾਦਤ ਦੇ ਦਿੱਤੀ। ਵੀਰੋ, ਅੱਜ ਤੋਂ 52-53 ਸਾਲ ਪਹਿਲਾਂ ਮੈਂ ਇੱਕ ਇਤਿਹਾਸ ਪੜ੍ਹਿਆ ਸੀ। ਸਰਦਾਰ ਜੋਧ ਸਿੰਘ, ਕਈ ਨਵੇਂ ਬੱਚੇ ਨਹੀਂ ਜਾਣਦੇ ਹੋਣਗੇ, ਬਹੁਤ ਸੂਝਵਾਨ ਬੰਦੇ ਬੈਠੇ ਤੇ ਜਾਣਦੇ। ਸ਼ਹੀਦ ਭਾਈ ਤਾਰੂ ਸਿੰਘ ਦੇ ਪਿਤਾ ਜੀ ਸਨ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਕਤਸਰ ਦੀ ਧਰਤੀ ਤੇ ਸ਼ਹੀਦ ਹੋਏ। ਆਪਣੀ ਸ਼ਹਾਦਤ ਤੋਂ ਬਾਅਦ ਉਹ 2 ਬੱਚੇ, ਬੇਟਾ ਬੇਟੀ ਤੇ ਆਪਣੀ ਪਤਨੀ ਨੂੰ ਛੱਡ ਕੇ ਚਲੇ ਗਏ। ਇਸੇ ਤਰ੍ਹਾਂ ਹੀ ਜਸਵੰਤ ਸਿੰਘ ਜੀ ਖਾਲੜਾ ਆਪਣੀ ਸ਼ਹਾਦਤ ਤੋਂ ਬਾਅਦ ਬੇਟਾ ਔਰ ਬੇਟੀ ਤੇ ਪਤਨੀ ਨੂੰ ਛੱਡ ਕੇ ਚਲੇ ਗਏ। ਮੈਂ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਿਆ ਸੀ ਅੱਜ ਤੋਂ 50 ਸਾਲ ਪਹਿਲਾਂ, ਮੈਂ ਸੋਚਦਾ ਸੀ ਵੀ ਇੰਨੀ ਜ਼ਾਲਮ ਮੁਗਲਿਆ ਸਰਕਾਰ ਹੈ, ਉਸ ਔਰਤ ਨੇ ਆਪਣੇ ਛੋਟੇ ਛੋਟੇ ਬੱਚੇ ਕਿਵੇਂ ਪਾਲੇ ਹੋਣਗੇ ਉਹਨਾਂ ਤੋਂ ਲੁਕੋ ਕੇ, ਕਿਉਂਕਿ ਉਹ ਤਾਂ ਗੁੱਤ ਦੇ ਤੇ ਜੂੜੇ ਦੇ ਦੁਸ਼ਮਣ ਸੀ। ਜਿੱਥੇ ਉਹ ਦਾੜੀ ਵੇਖ ਲੈਂਦੇ ਸੀ, ਕੇਸ ਵੇਖ ਲੈਂਦੇ ਸੀ, ਨਾ ਬੱਚਿਆਂ ਨੂੰ ਬਖਸ਼ਦੇ ਸੀ, ਨਾ ਔਰਤਾਂ ਨੂੰ ਬਖਸ਼ਦੇ ਸੀ। ਅੱਜ ਉਦੋਂ ਸਾਡੀ ਦੁਸ਼ਮਣ ਸਰਕਾਰ ਨੇ ਸਾਨੂੰ ਮਾਰਿਆ ਤੇ ਅੱਜ ਸਾਡੀ ਸਰਕਾਰ ਨੇ ਸਾਨੂੰ ਮਾਰਿਆ। ਅੱਜ ਦਾ ਸਮਾਂ ਉਦੋਂ ਵੀ ਭਿਆਨਕ ਸੀ। ਜਦੋਂ ਮੈਂ ਭੈਣ ਪਰਮਜੀਤ ਸਿੰਘ ਨੂੰ ਵੇਖਦਾ, ਮੇਰੇ ਮਨ ਨੂੰ ਥੋੜਾ ਜਿਹਾ ਸਕੂਨ ਮਿਲਦਾ ਵੀ ਜਿਵੇਂ ਔਖੀ ਸੌਖੀ ਤਕਲੀਫਾਂ ਤੇ ਕਸ਼ਟਾਂ ਝੱਲ ਕੇ ਇਹਨੇ ਆਪਣੇ ਬੱਚੇ ਪਾਲੇ ਆ, ਇਵੇਂ ਉਹਨੇ ਪਾਲੇ ਹੋਣਗੇ। ਸਭ ਤੋਂ ਪਹਿਲਾਂ ਬਣਦਾ ਹੈ ਕਿ ਖਾਲੜਾ ਸਾਹਿਬ ਦੀ ਮਾਂ ਨੂੰ ਸਲਾਮ ਕਰੀਏ। ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਸਲੂਟ ਕਰਦਾ, ਜਿਨ੍ਹਾਂ ਨੇ ਇਹੋ ਜਿਹੇ ਯੋਧੇ ਨੂੰ ਜਨਮ ਦਿੱਤਾ, ਐਸੀ ਸੇਧ ਦੇ ਕੇ, ਸਿੱਖਿਆ ਦੇ ਕੇ ਗੁਰੂ ਦੇ ਲੜ ਲਾਇਆ ਤੇ ਸ਼ਹਾਦਤ ਦੇਣ ਵਾਸਤੇ ਦ੍ਰਿੜਤਾ ਦਲੇਰੀ ਭਰੀ। ਮੈਂ ਸਮਝਦਾ ਉਹਨਾਂ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਮਾਤਾ ਦਾ ਇਤਿਹਾਸ ਪੜ੍ਹਿਆ ਜ਼ਰੂਰ ਹੋਵੇਗਾ ਜਾਂ ਸੁਣਿਆ ਹੋਵੇਗਾ। ਵੀਰੋ, ਪੁੱਤ ਦੇ ਨਾਂ ਦੇ ਅੱਗੇ ਸ਼ਹੀਦ ਸ਼ਬਦ ਲਾਉਣਾ ਕਹਿ ਦੇਣਾ ਸੌਖਾ, ਬੜਾ ਮੁਸ਼ਕਲ ਹੈ। ਜਿਸ ਤਰ੍ਹਾਂ ਲੱਗੀਆਂ ਸੋਈ ਜਾਣੇ, ਕੌਣ ਜਾਣੇ ਪੀਰ ਪਰਾਈ। ਮੈਂ ਛੇਤੀ ਸਮਾਪਤੀ ਕਰਾਂ। ਵੀਰੋ, ਦਿਨ ਆ ਗਿਆ, ਤਾਰੂ ਸਿੰਘ ਨੂੰ ਘਰੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਾਂ ਬਾਹਰ ਨਿਕਲੀ, ਪੁਲਿਸ ਵਾਲਿਆਂ ਨੂੰ ਪੁੱਛਣ ਲੱਗੀ ਮੇਰੇ ਪੁੱਤ ਨੂੰ ਕੀ ਗੁਨਾਹ, ਕੀ ਕਸੂਰ, ਕਿਹੜੇ ਜੁਰਮ ਚ ਲੈ ਕੇ ਚੱਲੇ ਆ। ਉਹ ਕਹਿੰਦੇ ਸਾਨੂੰ ਇਹਦਾ ਮਾਤਾ ਕੋਈ ਪਤਾ ਨਹੀਂ। ਖਾਨ ਮਾਦਰ ਸੂਬਾ ਲਾਹੌਰ ਜ਼ਕਰੀਆ ਖਾਨ ਨੇ ਸਾਨੂੰ ਭੇਜਿਆ, ਅਸੀਂ ਲੈ ਕੇ ਉਹਦੇ ਕੋਲੇ ਜਾਣਾ, ਇਹ ਉਹਦੀ ਗੱਲ ਮੰਨ ਲਵੇ, ਇਸੇ ਤਰ੍ਹਾਂ ਹੀ ਘਰੇ ਛੱਡ ਜਾਵਾਂਗੇ। ਮਾਂ ਪੁੱਛਦੀ ਉਹਨੇ ਤੋਂ ਕੀ ਗੱਲ ਬਣਾਉਣੀ ਆ। ਕਹਿੰਦੇ ਦਾ ਇੱਕੋ ਹੀ ਮਿਸ਼ਨ ਹੈ, ਇੱਕੋ ਹੀ ਏਮ ਹੈ, ਇੱਕੋ ਹੀ ਨਿਸ਼ਾਨਾ, ਸਿੱਖੀ ਛੱਡ ਦਿਓ, ਇਸਲਾਮ ਕਬੂਲ ਕਰ ਲਓ। ਮਾਤਾ ਦੇ ਦਿਲ 'ਚ ਪੀੜ ਦੀ ਲਹਿਰ ਉੱਠੀ, ਕਿਤੇ ਇਹ ਨਾ ਹੋਵੇ ਮੇਰਾ ਪੁੱਤਰ ਡਰਦਾ ਜਾਂ ਕਿਸੇ ਲਾਲਚ 'ਚ ਆ ਕੇ ਇਸਲਾਮ ਕਬੂਲ ਕਰ ਜੇ, ਸਿੱਖ ਧਰਮ ਛੱਡ ਜੇ, ਸਿੱਖ ਧਰਮ ਕਲੰਕਿਤ ਹੋ ਜਾਵੇਗਾ। ਦੁਨੀਆ ਦੇ ਧਰਮਾਂ ਦੇ ਲੋਕਾਂ ਨੇ ਸਾਡੇ ਕੌਮ ਨੂੰ ਸਿਰ ਨਹੀਂ ਚੱਕਣ ਦੇਣਾ, ਇਹਨੂੰ ਵੇਖ ਕੇ ਥੂ ਥੂ ਕਰਿਆ ਕਰਨਗੇ। ਕਹਿਣ ਲੱਗੀ ਥਾਣੇਦਾਰ ਨੂੰ, ਕਹਿੰਦੀ ਮੈਨੂੰ 5 ਮਿੰਟ ਦੇ ਦਿਓ, ਮੈਂ ਪੁੱਤ ਨੂੰ ਸਮਝਾ ਦਿੰਦੀ ਆ। ਪੁਲਿਸ ਵਾਲੇ ਬੜੇ ਖੁਸ਼ ਹੋਏ। ਹੁਣ ਧਿਆਨ ਦਿਓ, ਨੋਟ ਕਰਨ ਵਾਲੀ ਗੱਲ ਹੈ, 50 ਫੁੱਟ ਦੀ ਦੂਰੀ ਤੇ ਪੁਲਿਸ ਵਾਲੇ ਖੜੇ ਆ। ਮਾਤਾ ਨੇ ਤਾਰੂ ਸਿੰਘ ਨੂੰ 50 ਫੁੱਟ ਦੂਰ ਤੇ ਕਰ ਲਿਆ ਕੋਰੇ। ਉਹਨਾਂ ਦੀ ਬੇਟੀ ਤਾਰੂ ਸਿੰਘ ਦੀ ਭੈਣ ਬੀਬੀ ਤਾਰੂ ਖੜੀ, 3 ਜਾਣੇ ਖੜੇ ਆ। ਵੀਰੋ, ਹੁਣ ਮਾਤਾ ਨੂੰ ਇਹ ਪਤਾ ਵੀ ਅੱਜ ਤੋਂ ਬਾਅਦ ਮੇਰੇ ਪੁੱਤਰ ਨੇ ਜਿਉਂਦਿਆਂ ਜੀ ਮੇਰੇ ਘਰ ਵਾਪਸ ਨਹੀਂ ਆਉਣਾ। ਹੋ ਸਕਦਾ ਇਹਦੀ ਲਾਸ਼ ਮੈਨੂੰ ਕਰਮ ਕਿਰਿਆ ਵਾਸਤੇ ਪ੍ਰਾਪਤ ਹੋਵੇ ਕਿ ਨਾ ਹੋਵੇ। ਇਹਨਾਂ ਕੁ ਜਾਣਦੀ ਹੋਈ ਮਾਂ ਆਪਣੇ ਪੁੱਤ ਨੂੰ ਉਪਦੇਸ਼ ਦਿੰਦੀ ਹੈ। ਜੋ ਸ਼ਬਦ ਮਾਂ ਨੇ ਕਹੇ, ਮੈਂ ਸਮਝਦਾ ਬੜੇ ਕਹਿਣੇ ਔਖੇ, ਪਤਾ ਨਹੀਂ ਇਹਨੇ ਕਿਵੇਂ ਛਾਤੀ ਦੇ ਪੱਥਰ ਰੱਖ ਕੇ ਸ਼ਬਦ ਕਹੇ ਹੋਣਗੇ। ਧਿਆਨ ਦਿਓ, ਮਾਂ ਆਖਦੀ ਬੱਚਾ ਗੁਰੂ ਰੱਖੀ ਦਾ ਕਾਲਜੇ ਮੇਰੇ ਨੂੰ ਲਾਈ ਨਾ ਤੂੰ, ਛੇਤੀ ਆਣ ਮੇਰੀ ਮਾਈ ਰੋਂਦੜੀ ਨੂੰ ਤੂੰ ਵੱਧ ਕੇ ਸਗੋਂ ਲਵਾਈ ਨਾ ਤੂੰ, ਮੇਰਾ ਕੌਣ ਨਮਾਣੀ ਦਾ ਬਾਜ ਤੇਰੇ ਮੈਨੂੰ ਗਲੀਆਂ ਵਿੱਚ ਲੜਾਈ ਨਾ ਤੂੰ, ਮੇਰੇ ਹੱਥੋਂ ਖੋਲ ਗੋਰੀ ਲਈ ਜ਼ਾਲਮਾ ਠੇਡੇ ਬੁੜੀ ਦੀ ਤਾਈ ਲਵਾਈ ਨਾ ਤੂੰ, ਆ ਤੇਰੀ ਭੈਣ ਰੋਂਦੀ ਤੂੰ ਜਵਾਨ ਖੜੀ, ਇਹਨੂੰ ਅੱਧ ਵਿਚਕਾਰ ਡਵਾਈ ਨਾ ਤੂੰ,
ਵਸ ਪੈ ਚੱਲੇ ਅੱਜ ਜ਼ਾਲਮਾਂ ਦੇ, ਰੱਖੀ ਕਾਂਧ ਤੇ ਸਾਨੂੰ ਭੁਲਾਈ ਨਾ ਤੂੰ, ਤੇਰੇ ਨਾਲ ਨਾ ਦੁਸ਼ਮਣਾ ਖੈਰ ਕਰਨੀ, ਦੁੱਖ ਦੇਣਗੇ ਮੂਲ ਘਬਰਾਈ ਨਾ ਤੂੰ, ਬੱਚਾ ਜੇਕਰ ਆਉਣ ਬਣੀ ਧਰਮ ਤੇ, ਰੱਖੀ ਹੌਸਲਾ ਚਿੱਤ ਡਲਾਈ ਨਾ ਤੂੰ, ਜਾਨ ਜਾਵੇਗੀ ਉਸ ਨੂੰ ਜਾਣ ਦੇਈ, ਗੁਰਸਿੱਖੀਆਂ ਨੂੰ ਭੁਆਈ ਨਾ ਤੂੰ, ਮੱਥੇ ਸਾਹਮਣੇ ਮੌਤ ਕਬੂਲ ਕਰੀ, ਡਰ ਡਰ ਕੇ ਲੋਕ ਹਸਾਈ ਨਾ ਤੂੰ, ਭੌਰ ਲੈ ਕੇ ਵਾਸ਼ਨਾ ਉੱਡ ਜਾਂਦੇ ਵਾਂ ਢੂੰਡਦੇ ਚਿੱਤ ਫਸਾਈ ਨਾ ਤੂੰ, ਬਣ ਕੇ ਹੰਸ ਤੂੰ ਚੁਗ ਜਾ ਚੋਗ ਮੋਤੀ, ਬਣ ਕੇ ਹੰਸ ਤੂੰ ਚੁਗ ਜਾ ਚੋਗ ਮੋਤੀ, ਭੈੜੇ ਕਾਗ ਦੀ ਉਮਰ ਲਿਖਾਈ ਨਾ ਤੂੰ, ਮੇਰਾ ਦੁੱਧ ਪੀਤਾ ਬੱਚਾ ਸਬਰ ਕਰੀ, ਬਣੀ ਪੁੱਤ ਕਪੁੱਤ ਸਦਾਈ ਨਾ ਤੂੰ, ਦੇਣਾ ਪਿਆ ਸਿਰ ਦੇ ਦੀ ਤਾਰੂ ਸਿੰਘਾ, ਪਰ ਗੁਰੂ ਨੂੰ ਨਾਲ ਲਵਾਈ ਨਾ ਤੂੰ, ਗੁਰੂ ਨੂੰ ਨਾਲ ਲਵਾਈ ਨਾ ਤੂੰ। ਮੇਰੇ ਇੰਨੀ ਦ੍ਰਿੜਤਾ ਮਾਪਿਆਂ ਨੂੰ ਦੇਣੀ ਪੈਂਦੀ ਹੈ ਤਾਂ ਨਾਂ ਦੇ ਮੂਹਰੇ ਸ਼ਹੀਦ ਸ਼ਬਦ ਲੱਗਦਾ, ਇੰਨਾ ਔਖਾ ਹੈ। ਅਖੀਰ ਵਿੱਚ ਮੈਂ ਸਮਾਪਤੀ ਕਰਾਂ, ਵੀਰੋ ਅੱਜ ਵੀ ਜਿਹੜੇ ਜਾਬਰ ਹੈ ਉਹ ਬੈਠੇ ਆ, ਆਪ ਚਲੇ ਗਏ, ਉਹਨਾਂ ਦੀ ਸੰਤਾਨ, ਉਹਨਾਂ ਦੇ ਪੋਤਾ ਪੋਤੇ ਆ, ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਪਰਿਵਾਰ ਵੀ ਅੱਗੇ ਹੋਏ ਚੱਲਦਾ। ਅੱਜ ਜੇ ਉਸੇ ਤਰ੍ਹਾਂ ਖਾਲੜਾ ਸਾਹਿਬ ਕੋਈ ਸੱਚ ਦੀ ਗੱਲ ਕਰਨ ਦਾ ਯਤਨ ਕਰਦਾ, ਅੱਗੋਂ ਪਤਾ ਜਵਾਬ ਕੀ ਦਿੰਦੇ, ਤੁਸੀਂ ਜੀ ਪੜ੍ਹੇ ਹੋਣਗੇ ਸੁਣੇ ਹੋਣਗੇ, ਕਹਿੰਦੇ ਜ਼ਬਾਨ ਬੰਦ ਕਰ ਲਓ, ਅਸੀਂ ਇਸ ਤਰ੍ਹਾਂ ਬੋਲਣ ਵਾਲਿਆਂ ਦਾ ਮੁਸ਼ਕ ਨਹੀਂ ਨਿਕਲਣ ਦਿੱਤਾ, ਲਾਸ਼ਾਂ ਕਿੱਧਰ ਗਈਆਂ, ਅਸੀਂ ਉਹਨਾਂ ਦੇ ਭੋਗ ਨਹੀਂ ਪੈਣ ਦਿੱਤੇ, ਅਸੀਂ ਉਹਨਾਂ ਦੀ ਕੋਈ ਕਰਮ ਕਿਰਿਆ ਨਹੀਂ ਹੋਣ ਦਿੱਤੀ, ਇਹ ਹਸ਼ਰ ਤੁਹਾਡਾ ਹੋਊਗਾ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਠੀਕ ਹੈ ਤੁਸੀਂ ਸਰੀਰਕ ਤੌਰ ਤੇ ਖਤਮ ਕਰਤੇ, ਮਾਰ ਦਿੱਤੇ, ਕੀ ਉਹਨਾਂ ਦੀ ਜ਼ਮੀਰ ਵੀ ਮਾਰ ਦਿੱਤੀ ਕਿ ਜਿਉਂਦੀ ਹੈ? ਆਓ ਅੱਜ ਖਾਲੜਾ ਸਾਹਿਬ ਦੀ ਰੂਹ ਨਾਲ ਗੱਲ ਕਰੀਏ, ਇਹਨਾਂ ਦੀ ਜ਼ਮੀਰ ਅੱਜ ਵੀ ਕੀ ਕਹਿੰਦੀ ਹੈ। ਇਹ ਕਹਿੰਦੇ ਮੈਨੂੰ ਚੁੱਪ ਵੇਖ ਕੇ ਇਹ ਨਾ ਸਮਝ ਲੈਣਾ ਕਿ ਮੈਂ ਸਾਊ ਪੁਣੇ ਦੀ ਪਛਾਣ ਰੱਖਦਾ, ਭਾਵੇਂ ਬਾਹਰੋਂ ਵਗਦੇ ਦਰਿਆਵਾਂ ਸ਼ਾਂਤ ਹਾਂ ਪਰ ਅੰਦਰੋਂ ਸਮੁੰਦਰੀ ਤੂਫਾਨ ਰੱਖਦਾ, ਹੋਵੇ ਹਿਸਾਬ ਜਦੋਂ ਯਾਰਾਂ ਦੀਆਂ ਖੁਸ਼ੀਆਂ ਦਾ ਸਾਧਾਂ ਦੀ ਖੁਸ਼ੀ ਲਈ ਤਲੀ ਤੇ ਜਾਨ ਰੱਖਦਾ, ਜਨਮ ਤੋਂ ਲੈ ਕੇ ਅੱਜ ਤੱਕ ਬੇਈਮਾਨਾਂ ਨਾਲ ਨਹੀਂ ਰਲਿਆ, ਬਾਪੂ ਤੇਰੀ ਦਿੱਤੀ ਹੋਈ ਇਮਾਨਦਾਰੀ ਦੀ ਛਤਰੀ ਤਾਣ ਰੱਖਦਾ, ਹੁਣ ਮੇਰਾ ਰਹਿਣ ਵਸੇਰਾ ਹੈ ਸ਼ਹੀਦਾਂ ਦੀ ਬਸਤੀ, ਤੇ ਅੱਜ ਸ਼ਮਸ਼ਾਨ ਘਾਟ 'ਚ ਜਿੰਦਾ ਜ਼ਮੀਰ ਤੇ ਆਣ ਰੱਖਦਾ, ਜਿੰਦਾ ਜ਼ਮੀਰ ਤੇ ਆਣ ਰੱਖਦਾ। ਇਹਨਾਂ ਸ਼ਬਦਾਂ ਨਾਲ ਮੈਂ ਸਮਾਪਤੀ ਕਰਦਾ, ਟਾਈਮ ਹੈ ਨਹੀਂ, ਨੀਰਾ ਜੀ ਮੇਰੇ ਮਗਰ ਖੜੇ ਆ, ਦਿਓ ਪਿਆਰ ਦਾ ਸਬੂਤ, ਬਖਸ਼ੋ ਛੁੱਟੀਆਂ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ। ਜੀ ਤਾਂ ਕਰਦਾ ਵੀ ਇਦਾਂ ਦੇ ਬੁਲਾਰੇ ਨੂੰ ਸੁਣੀ ਜਾਈਏ, ਪਰ ਮੇਰੇ ਕੋਲ ਬੁਲਾਰੇ ਬਹੁਤ ਜ਼ਿਆਦਾ, ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ 5 ਮਿੰਟ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਆਪਾਂ ਸਾਰਿਆਂ ਦੇ ਵਿਚਾਰ ਸੁਣ ਸਕੀਏ। ਇਹਦੇ ਨਾਲ ਹੀ ਸਾਡੇ ਕੋਲੇ ਬਾਈ ਜਸਵੀਰ ਸਰਾਏ ਜੀ ਪਹੁੰਚੇ ਆ, ਹਾਕਮ ਸਿੰਘ ਢਿੱਲੋਂ ਹੋਈ ਪਹੁੰਚੇ ਆ, ਇਹਨਾਂ ਦਾ ਵੀ ਸਵਾਗਤ ਕਰਦੇ ਆ। ਤੇ ਮੈਂ ਬੇਨਤੀ ਕਰੂੰਗਾ ਸ਼ਿੰਦਰ ਸਿੰਘ ਮੀਰਪੁਰੀ ਬਹੁਤ ਅੱਛਾ ਲਿਖਦੇ ਨੇ, ਅਖਬਾਰਾਂ 'ਚ ਵੀ ਆਰਟੀਕਲ ਵਗੈਰਾ ਆਉਂਦੇ ਨੇ, ਕੁਝ ਕਿਤਾਬਾਂ ਵੀ ਲਿਖੀਆਂ, ਤੇ ਉਹ ਆ ਕੇ 5 ਮਿੰਟ ਵਾਸਤੇ ਆਪਣੇ ਵਿਚਾਰ ਦੇਣਗੇ। ਉਸ ਤੋਂ ਬਾਅਦ ਵੀ ਰਣਜੀਤ ਗਿੱਲ ਤੇ ਕਮਲਜੀਤ ਤਿਆਰ ਰਹਿਣ, ਉਹ ਇੱਕ ਕਵਿਸ਼ਰੀ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਾਂ ਇੱਥੇ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਵਾਸਤੇ ਆਪਾਂ ਇਕੱਠੇ ਹੋਏ ਆ। ਟਾਈਮ ਬਹੁਤ ਸੀਮਿਤ ਹੈ, ਬੁਲਾਰੇ ਬਹੁਤ ਨੇ, ਪਹਿਲਾਂ ਹੀ ਚਲੋ ਉਹਨਾਂ ਦਾ ਫਰਜ਼ ਹੈ ਦੱਸਣਾ ਵੀ 5-7 ਮਿੰਟ ਵਿੱਚ ਸਮਾਪਤੀ ਕੀਤੀ ਜਾਵੇ। ਸੋ ਥੋੜਾ ਉਹਨਾਂ ਬਾਰੇ ਮੈਂ ਦੱਸਾਂਗਾ, ਮੇਰੇ ਤੋਂ ਕਾਫੀ ਜ਼ਿਆਦਾ ਤੁਸੀਂ ਉਹਨਾਂ ਨੂੰ ਪੜ੍ਹਿਆ ਹੋਵੇਗਾ, ਉਹਨਾਂ ਦੀਆਂ ਬੁੱਕਾਂ ਪੜ੍ਹੀਆਂ ਹੋਣਗੀਆਂ, ਜਿੰਦਾ ਕੁਝ ਮੈਂ ਪੜ੍ਹਿਆ ਆ ਉਹ ਮੋਟਾ ਮੈਂ 2 ਮਿੰਟਾਂ ਵਿੱਚ ਦੱਸਾਂਗਾ। ਉਸ ਤੋਂ ਬਾਅਦ ਵਿੱਚ ਇੱਕ ਮੈਂ ਕਵਿਤਾ ਲਿਖੀ ਆ ਉਹ ਸੁਣਾਵਾਂਗਾ। ਇਹ ਇੱਕ ਜਸਵੰਤ ਸਿੰਘ ਖਾਲੜਾ ਕੌਮੀ ਸ਼ਹੀਦ ਹੋਏ ਨੇ, ਜਿਹੜਿਆਂ ਉਸ ਟਾਈਮ ਸਰਕਾਰਾਂ ਨੇ ਮਾੜਾ ਕੀਤਾ, ਨਿਹੱਥੇ ਮੁੰਡੇ ਕੋ ਕੇ ਮਾਰੇ, ਉਹਨਾਂ ਨੂੰ ਲਾਸ਼ਾਂ ਨੂੰ ਲੱਭਦਿਆਂ ਖੁਦ ਆਪ ਹੀ ਸ਼ਹੀਦ ਹੋ ਗਏ। ਬਹੁਤ ਜ਼ਿਆਦਾ ਇੱਕ ਬਹੁਤ ਵੱਡਾ ਇੱਕ ਚੰਗੇ ਤਗੜੇ ਪੜ੍ਹੇ ਲਿਖੇ ਸੂਝਵਾਨ ਸਨ, ਸਿੱਖ ਯੋਧਾ ਕਹਿ ਲਓ, ਜਿਨ੍ਹਾਂ ਨੂੰ ਜਸਵੰਤ ਸਿੰਘ ਖਾਲੜਾ, ਪਿੰਡ ਖਾਲੜਾ, ਜ਼ਿਲ੍ਹਾ ਅੰਮ੍ਰਿਤਸਰ, ਮਾਤਾ ਪਿਤਾ ਦਾ ਨਾਮ ਉਹਨਾਂ ਦਾ ਹੈ ਸੀ ਬਾਪੂ ਕਰਤਾਰ ਸਿੰਘ ਤੇ ਮਾਤਾ ਦਾ ਨਾਮ ਹੈ ਸੀ ਮੁਖਤਿਆਰ ਕੌਰ। ਬਚਪਨ ਦੇ ਵਿੱਚ ਇਹਨਾਂ ਨੂੰ ਪਿਆਰ ਦੇ ਨਾਲ ਜੱਸ ਕਹਿੰਦੇ ਸਨ। ਜਸਵੰਤ ਸਿੰਘ ਖਾਲੜਾ 5 ਭੈਣਾਂ ਤੇ 3 ਭਰਾ ਸਨ। ਉਹਨਾਂ ਦਾ ਵਿਆਹ ਪਰਮਜੀਤ ਕੌਰ ਖਾਲੜਾ 1981 ਨੂੰ ਹੋਇਆ। ਉਹਨਾਂ ਦੀ ਸੰਤਾਨ, ਉਹਨਾਂ ਦਾ ਪੁੱਤਰ ਜਨਮੀਤ ਸਿੰਘ ਅਤੇ ਧੀ ਨਵਕਿਰਨ ਕੌਰ, ਜਿਹੜੇ ਇਸ ਟਾਈਮ ਇੱਥੇ ਪਹੁੰਚੇ ਹਨ। 1 ਜੂਨ 1995 ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਹਨਾਂ ਨੇ ਜਾ ਕੇ ਉੱਥੋਂ ਦਾ ਡੋਰ ਖੜਕਾਇਆ। ਸਰਕਾਰਾਂ ਨੂੰ ਆਪਣੇ ਦੇਸ਼ ਬਾਰੇ,
ਆਪਣੀਆਂ ਸਰਕਾਰਾਂ ਬਾਰੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਦੀਆਂ ਸਰਕਾਰਾਂ ਕੈਨੇਡਾ ਦੀਆਂ ਸੁਣ ਕੇ ਬਹੁਤ ਜ਼ਿਆਦਾ ਹੀ ਭਾਵਕ ਹੋਈਆਂ ਕਿ ਇੰਨਾ ਜ਼ਿਆਦਾ ਅਤਿਆਚਾਰ ਇਹਨਾਂ ਦੇ ਦੇਸ਼ ਵਿੱਚ ਹੋ ਰਿਹਾ ਹੈ। 6 ਸਤੰਬਰ 1995 ਨੂੰ ਬਾਹਰ ਰੋਟੀ ਖਾ ਕੇ ਨਿਕਲੇ, ਗੱਡੀ ਧੋਂਦਿਆਂ ਪੁਲਿਸ ਨੇ ਘਰੋਂ ਉਹਨਾਂ ਨੂੰ ਚੁੱਕ ਲਿਆ। ਇਤਿਹਾਸ ਨੂੰ ਵਾਚਦਿਆਂ ਪੜ੍ਹਦਿਆਂ ਕਿਤਾਬਾਂ ਪੜ੍ਹਦਿਆਂ ਸਾਰਾ ਕੁਝ ਜੋ ਉਹਨਾਂ ਨਾਲ ਹੋਇਆ ਵੇਖਿਆ। 28 ਅਕਤੂਬਰ 1995 ਨੂੰ ਪੁਲਿਸ ਨੇ ਬਾਹਰ ਦੂਰ ਲਿਜਾ ਕੇ ਉਹਨਾਂ ਨੂੰ ਕੋ ਕੇ ਮਾਰ ਦਿੱਤਾ, ਸ਼ਹੀਦ ਕਰ ਦਿੱਤਾ। ਇਹ ਇੱਕ ਕੌਮੀ ਸ਼ਹੀਦ ਸਨ ਜੋ ਸਾਡੇ ਲਈ, ਦੁਨੀਆ ਲਈ, ਸੱਚ ਹੱਕ ਨਾਲ ਖੜਨ ਲਈ ਸ਼ਹੀਦ ਹੋ ਗਏ। ਉਸ ਦੀਆਂ ਸਰਕਾਰਾਂ ਸਮੇਂ ਦੀਆਂ ਕਿੱਦਾਂ ਸਨ, ਪਰ ਅੱਜ ਵੀ ਉਹ ਸਰਕਾਰਾਂ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ, ਸਭ ਕੁਝ ਸੇਮ ਹੀ ਚੱਲ ਰਿਹਾ ਹੈ। ਸੋ ਮਾਫ ਕਰਨਾ, ਇੱਕ ਕਵਿਤਾ ਸੁਣਾ ਕੇ ਆਪ ਨੂੰ ਥਾਂ ਥਾਂ ਤੇ ਸ਼ਮਸ਼ਾਨ ਘਾਟਾਂ ਅਤੇ ਥਾਣਿਆਂ ਵਿੱਚ ਜਾ ਕੇ ਡੇਰਾ ਲਾਇਆ। ਥਾਂ ਥਾਂ ਤੇ ਸ਼ਮਸ਼ਾਨ ਘਾਟਾਂ ਅਤੇ ਥਾਣਿਆਂ ਵਿੱਚ ਜਾ ਕੇ ਡੇਰਾ ਲਾਇਆ। ਮਾੜੀਆਂ ਸਮੇਂ ਦੀਆਂ ਸਰਕਾਰਾਂ ਨੂੰ ਨਾ ਬਹੁਤਾ ਤਰਸ ਵੇ ਆਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਲਾਵਾਰਿਸ ਲਾਸ਼ਾਂ ਨੂੰ ਲੱਭਦਾ ਲੱਭਦਾ ਉਹ ਸ਼ਹੀਦ ਹੋ ਗਿਆ। ਲਾਵਾਰਿਸ ਲਾਸ਼ਾਂ ਨੂੰ ਲੱਭਦਾ ਲੱਭਦਾ ਉਹ ਸ਼ਹੀਦ ਹੋ ਗਿਆ। ਬਾਹਰਲੇ ਪ੍ਰਦੇਸਾਂ ਦੀਆਂ ਪਾਰਲੀਮੈਂਟਾਂ ਵਿੱਚ ਸੀਨਾ ਤਾਣ ਆ ਕੇ ਖਲੋ ਗਿਆ। ਹੱਕ ਸੱਚ ਦੀ ਰਾਖੀ ਕਰਦਾ, ਹੱਕ ਸੱਚ ਦੀ ਰਾਖੀ ਕਰਦਾ, ਕੈਸੀ ਮਾਂ ਅਮੜੀ ਦਾ ਜਾਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਸੱਚ ਨੂੰ ਸਜ਼ਾਵਾਂ ਹੋਈਆਂ, ਸੱਚ ਨੂੰ ਸਜ਼ਾਵਾਂ ਹੋਈਆਂ, ਸਦਾ ਹੁੰਦੀਆਂ ਹੀ ਰਹਿਣਗੀਆਂ। ਸੂਰਮੇ ਸਦਾ ਉੱਠਦੇ ਰਹਿਣੇ, ਸਰਕਾਰਾਂ ਨੂੰ ਰੜਕਾਂ ਪੈਣਗੀਆਂ। ਸੱਚ ਨੂੰ ਸਜ਼ਾਵਾਂ ਹੋਈਆਂ, ਸਦਾ ਹੁੰਦੀਆਂ ਹੀ ਰਹਿਣਗੀਆਂ। ਸੂਰਮੇ ਸਦਾ ਉੱਠਦੇ ਰਹਿਣੇ, ਸਰਕਾਰਾਂ ਨੂੰ ਰੜਕਾਂ ਪੈਣਗੀਆਂ। ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਸੀ ਜਾਂਦਾ ਥਾਂ ਥਾਂ ਤੇ ਰੁਲਾਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਐਸਾ ਇੱਕ ਉਹ ਸੂਰਾ ਸੀ, ਪੜ੍ਹਿਆ ਲਿਖਿਆ ਉਹ ਜ਼ੁਬਾਨ ਦਾ ਮਿੱਠਾ, ਸੱਚਾ ਤੇ ਪੂਰਾ ਸੀ। ਗੱਡੀ ਧੋਂਦਾ ਘਰੋਂ ਚੁੱਕ ਕੇ ਪੁਲਿਸ ਨੇ ਜਾ ਕੇ ਗੱਡੀ ਵਿੱਚ ਬਿਠਾਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਕਿਹੜੀ ਸਰਕਾਰਾਂ ਦੀ ਗੱਲ ਕਰੀਏ, ਕਿਹੜੀ ਸਰਕਾਰਾਂ ਦੀ ਗੱਲ ਕਰੀਏ, ਸਾਰੇ ਹੀ ਸਿੱਖਾਂ ਤੇ ਵਰਦੇ ਨੇ। ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਰਲੇ ਹੀ ਬੰਦੇ ਖੜਦੇ ਨੇ। ਹੋ ਜਾਈਏ ਸਾਰੇ ਇਕੱਠੇ ਆਪਾਂ, ਹੋ ਜਾਈਏ ਇਕੱਠੇ ਸਾਰੇ ਆਪਾਂ, ਤਾਂ ਹੀ ਜਾਏਗਾ ਦੇਸ਼ ਪੰਜਾਬ ਨੂੰ ਬਚਾਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਅਸਲੀ ਸ਼ਹੀਦ ਉਹ ਹੁੰਦੇ, ਅਸਲੀ ਸ਼ਹੀਦ ਉਹ ਹੁੰਦੇ ਜੋ ਲੋਕਾਂ ਲਈ ਕਰਕੇ ਕੁਝ ਮਰਦੇ ਨੇ। ਦੋਗਲਿਆਂ ਦੀ ਡਾਰ ਵੇ ਲੰਬੀ, ਦੋਗਲਿਆਂ ਦੀ ਡਾਰ ਵੇ ਲੰਬੀ, ਗੱਲਾਂ ਮਾੜੀਆਂ ਸਦਾ ਹੀ ਕਰਦੇ ਨੇ। ਮੀਰਪੁਰੀ ਵੇਸ਼ਿੰਦੇ, ਮੀਰਪੁਰੀ ਵੇਸ਼ਿੰਦੇ, ਜਸਵੰਤ ਸਿੰਘ ਖਾਲੜਾ ਨੂੰ ਜਾਵੇ ਨਾ ਕਦੇ ਭੁਲਾਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮਾਂ ਨੇ ਮਾਰ ਮੁਕਾਇਆ। ਸੋ ਭੁੱਲ ਚੁੱਕ ਮਾਫ ਕਰਨੀ ਜੀ, ਵੱਧ ਘੱਟ ਬੋਲ ਗਿਆ ਹੋਵੇ। ਇੱਦਾਂ ਦੇ ਸ਼ਹੀਦਾਂ ਨੂੰ ਸਦਾ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਥੋੜਾ ਜਿਹਾ ਟਾਈਮ ਦਾ ਪਲੀਜ਼ ਖਿਆਲ ਰੱਖਿਆ ਕਰੋ। ਜੇ ਕੱਲੀ ਕਵਿਤਾ ਬੋਲਣੀ ਆ ਕਵਿਤਾ, ਤੇ ਜੇ ਸਪੀਚ ਕਰਨੀ ਆ ਸਪੀਚ। ਇਹਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਭਾਈ ਕਮਲਜੀਤ ਤੇ ਸਾਡੇ ਰਣਜੀਤ ਗਿੱਲ ਹੋਰਾਂ ਨੂੰ ਕਿ ਉਹ ਆਪਣੀ ਕਵਿਸ਼ਰੀ ਦੇ ਨਾਲ ਹਾਜ਼ਰੀ ਲਵਾਉਣ, ਕਿਉਂਕਿ ਬੁਲਾਰੇ ਮੇਰੇ ਕੋਲੇ ਬਹੁਤ ਆ ਤੇ ਆਪਾਂ ਕੋਸ਼ਿਸ਼ ਕਰਨੀ ਆ ਕਿ ਵੱਧ ਤੋਂ ਵੱਧ ਬੁਲਾਰਿਆਂ ਨੂੰ ਬੁਲਾ ਸਕੀਏ। ਥੈਂਕ ਯੂ। ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਾਂ
ਜੋ ਮਨੁੱਖਤਾ ਲਈ, ਮਨੁੱਖੀ ਹੱਕਾਂ ਲਈ ਲੜਦਾ ਆਪਾ ਵਾਰ ਗਿਆ। ਟਾਈਮ ਪਹਿਲਾਂ ਹੀ ਕਾਫੀ ਆ, ਮੈਂ ਜ਼ਿਆਦਾ ਵਿਸਤਾਰ 'ਚ ਨਹੀਂ ਜਾਂਦਾ। ਅਸੀਂ ਉਹਨਾਂ ਦੇ ਲਈ ਕੁਝ ਸ਼ਬਦ ਲਿਖੇ ਆ, ਮੈਂ ਤੇ ਕਮਲਜੀਤ ਬੈਣੀਪਾਲ। ਅਸੀਂ ਤੁਹਾਨੂੰ ਉਹਨਾਂ ਲਫ਼ਜ਼ਾਂ ਦਾ ਮੁਖਾਤਬ ਹੁੰਦੇ ਹਾਂ। ਜਸਵੰਤ ਸਿੰਘ ਜੀ ਖਾਲੜਾ ਨੂੰ ਮੱਥਾ ਜਦ ਲਾਇਆ ਸੀ ਤੂੰ ਜ਼ਾਲਮ ਸਰਕਾਰਾਂ ਨਾਲ, ਭਿੜਿਆ ਤੂੰ ਜਾ ਕੇ ਉਹਦਿਆ ਕੌਮੀ ਅਦਾਰਾਂ ਨਾਲ। ਪਾ ਗਿਆ ਤੂੰ ਝੋਲੀ ਕੌਮ ਦੀ, ਪਾ ਗਿਆ ਤੂੰ ਝੋਲੀ ਕੌਮ ਦੀ। ਅਣਖ ਨਿਸ਼ਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਕਿਹੜਾ ਹੁਣ ਮੋੜ ਲਿਆਊ ਬੀਤ ਗਏ ਸਾਲਾਂ ਨੂੰ, ਜ਼ਾਲਮਾਂ ਮਾਰ ਮੁਕਾਤਾ ਮਾਣਾ ਦੇ ਲਾਲਾਂ ਨੂੰ। ਪਾਤੀ ਸੀ ਭਾਜੜ ਕੇਰਾ, ਪਾਤੀ ਸੀ ਭਾਜੜ ਕੇਰਾ, ਪੁਲਿਸ ਦੇ ਬਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਦੇਖੋ ਕਿਤੇ ਭੁੱਲ ਨਾ ਜਾਏ ਸੂਰਾ ਜੋ ਕਹਿਆ ਸੀ, ਹੱਕਾਂ ਦਾ ਰੱਖਾ ਬਣ ਕੇ ਸਿਰ ਤੇ ਜੋ ਸਹਿਆ ਸੀ। ਬਣ ਕੇ ਲੜ ਰੱਖਿਓ ਲੋਕੋ, ਬਣ ਕੇ ਲੜ ਰੱਖਿਓ ਲੋਕੋ, ਉਹਦੀ ਫਰਮਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਚਾਨਣ ਕਿਵੇਂ ਪਸਰਨ ਦੇ ਦਿਓ ਕਾਲੇ ਹਨੇਰੇ ਨੂੰ, ਦੁਨੀਆ ਵਿੱਚ ਹੋਣ ਸਲਾਮਾਂ ਧਨ ਤੇਰੇ ਜੇਰੇ ਨੂੰ। ਸਿਵਿਆਂ ਦੀ ਰਾਖ ਚੋਂ ਲੱਭਦਾ, ਸਿਵਿਆਂ ਦੀ ਰਾਖ ਚੋਂ ਲੱਭਦਾ, ਤੁਰਿਓ ਰਵਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਹੱਕਾਂ ਦੀ ਖਾਤਰ ਸੀ ਤੂੰ ਭਿੜਿਆ ਸਰਕਾਰਾਂ ਨਾਲ, ਸਹਿਮਤ ਨਾ ਲੀਡਰ ਹੋਏ ਤੇਰੇ ਵਿਚਾਰਾਂ ਨਾਲ। ਜ਼ਾਲਮਾਂ ਕੱਟੇ ਪਾਤਾ, ਜ਼ਾਲਮਾਂ ਕੱਟੇ ਪਾਤਾ, ਰੁਤਬੇ ਨਿਸ਼ਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਆ ਕੇ ਪਰਦੇਸਾਂ ਵਿੱਚ ਵੀ ਗੱਜ ਵੱਜ ਕੇ ਬੋਲਿਆ ਸੀ, ਮੁੜ ਗਿਆ ਛੱਡ ਵਤਨ ਰੰਗੀਲੇ, ਭੋਰਾ ਨਾ ਡੋਲਿਆ ਸੀ। ਕਰਿਆ ਸੀ ਨੰਗਾ ਪੁਲਿਸ ਦੀ, ਕਰਿਆ ਸੀ ਨੰਗਾ ਪੁਲਿਸ ਦੀ, ਕੀਤੀ ਮਨਮਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਪੰਥ ਦਾ ਪਾਮ ਖੋਟਾ ਧੋਖੇ ਨਾਲ ਲੁੱਟਦੇ ਰਹੇ, ਕੌਮ ਦੇ ਮੋਹਰੀ ਬਣ ਕੇ ਲੋਕਾਂ ਨੂੰ ਕੁੱਟਦੇ ਰਹੇ। ਮਨੁੱਖਤਾ ਦਾ ਘਾਣ ਜੋ ਕਰਿਆ, ਮਨੁੱਖਤਾ ਦਾ ਘਾਣ ਜੋ ਕਰਿਆ, ਭੁਗਤਣਗੇ ਹਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਪੰਥਕ ਸਰਕਾਰਾਂ ਨੇ ਹੀ ਕੌਮ ਨੂੰ ਰੋਲਿਆ ਸੀ, ਬੇਦੋਸ਼ਾ ਲਹੂ ਧਰਤ ਤੇ ਰਜ ਰਜ ਕੇ ਢੋਲਿਆ ਜੀ। ਭੁੱਲੂਗੀ ਕੌਮ ਕਰੇਗਾ, ਭੁੱਲੂਗੀ ਕੌਮ ਕਰੇਗਾ, ਖੂਨੀ ਕਹਾਣੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਕੁਰਸੀ ਦੀ ਖਾਤਰ ਬੰਦਾ ਅੰਤਰਾਂ ਦੇ ਪਾਪ ਕਰੇ, ਮਾਰ ਕੇ ਮਾਵਾਂ ਦੇ ਪੁੱਤ ਅਰਥਨ ਨੂੰ ਜਾਪ ਕਰੇ। ਸੂਬੇ ਦਾ ਮੋਰੀ ਬਣ ਕੇ, ਸੂਬੇ ਦਾ ਮੋਰੀ ਬਣ ਕੇ, ਭਾਰੇ ਸ਼ੈਤਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਜ਼ੁਲਮ ਦੇ ਕਰਨਾ ਪਾਪ ਹੈ, ਜ਼ੁਲਮ ਦਾ ਸਹਿਣਾ ਵੀ, ਆਖਰ ਨੂੰ ਮੰਨਣਾ ਪੈਣਾ ਗੋਬਿੰਦ ਦਾ ਕਹਿਣਾ ਵੀ। ਖੁਦ ਹੀ ਹੁਣ ਪਊ ਸਾਂਭਣਾ, ਖੁਦ ਹੀ ਹੁਣ ਪਊ ਸਾਂਭਣਾ, ਰੁਲਦੀ ਜਵਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਉਠੋ ਰੇ ਜਾਗੋ ਲੋਕੋ, ਖੁੱਲ੍ਹਾ ਇਨਸਾਫ ਕਰੋ, ਬਣ ਕੇ ਸਰਕਾਰਾਂ ਦੇ ਵਿੱਚ ਸਿਸਟਮ ਨੂੰ ਸਾਫ਼ ਕਰੋ।
ਪਉ ਸੁਲਝਾਉਣਾ ਆਖਰ, ਪਉ ਸੁਲਝਾਉਣਾ ਆਖਰ, ਉਲਝੀ ਵੀ ਤਾਣੀ ਨੂੰ ਰੱਖਾਂਗੇ ਯਾਦ ਯੋਧਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਸੋਚ ਹੋਵੇ ਵੱਡੀ ਜੱਗਿਆ ਏ ਲੋਕਾਂ ਦੀ, ਬਹਿਣੀ ਪਰ ਹਸਤੀ ਕੀ ਫਿਰ ਕਾਲੀਆਂ ਜੋਕਾਂ ਦੀ। ਸੂਰਮੇ ਡੱਕ ਲੈਂਦੇ ਨੇ, ਸੂਰਮੇ ਡੱਕ ਲੈਂਦੇ ਨੇ, ਕਹਿਰ ਤੂਫਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ, ਤੇਰੀ ਕੁਰਬਾਨੀ ਨੂੰ ਰੱਖਾਂਗੇ ਯਾਦ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੱਗੀ ਬਾਈ। ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਦੀ ਰਾਤ ਰਸ਼ਨਾਉਂਦੇ ਰਹੇ ਨੇ ਲੋਕ। ਨਾ ਕਤਲ ਹੋਏ ਨਾ ਹੋਵਣਗੇ ਇਨਕਲਾਬ ਦੇ ਗੀਤ, ਮੌਤ ਦੇ ਸਰਦਲ ਤੇ ਬਹਿ ਕੇ ਗਾਉਂਦੇ ਰਹੇ ਨੇ ਗੀਤ। ਸੋ ਬਾਈ ਹੋਰਾਂ ਨੇ ਬਹੁਤ ਹੀ ਪਿਆਰੀ ਕਵਿਤਾ ਬੋਲੀ ਹੈ। ਨਾਲ ਹੀ ਮੈਂ ਬੇਨਤੀ ਕਰੂੰਗਾ 2 ਮਿੰਟ ਵਾਸਤੇ ਜਗਦੀਸ਼ ਸਿੰਘ ਜੀ ਸਾਡੇ ਗੁਰਮਿਲਾਪ ਸੰਸਥਾ ਤੋਂ, ਉਹ ਆਪਣੇ ਵਿਚਾਰ ਪੇਸ਼ ਕਰਨੇ ਚਾਹੁੰਦੇ ਆ। 2 ਮਿੰਟ ਵਾਸਤੇ ਬਾਈ ਜੀ ਆਜੋ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਸਾਡੇ ਮਾਨਯੋਗ ਸ਼ਹੀਦ ਜਸਵੰਤ ਸਿੰਘ ਖਾਲੜਾ, ਉਹਨਾਂ ਦੇ ਯਾਦ ਵਿੱਚ ਜਿਹੜਾ ਇਸ ਫ੍ਰਿਜਨੋ ਦੇ ਵਿੱਚ ਪਾਰਕ ਬਣਿਆ ਹੈ, ਉਹਦੇ ਵਿੱਚ ਪਿਛਲੇ ਸਾਲ ਵੀ ਆਪਾਂ ਇੱਥੇ ਪਹੁੰਚੇ ਸਨ 17 ਸਤੰਬਰ ਦੇ ਵਿੱਚ। ਇੱਥੋਂ ਹੀ ਸ਼ੁਰੂਆਤ ਕੀਤੀ ਸੀ ਇੱਕ ਆਪਾਂ ਜਿਹੜਾ ਆਰਗੇਨਾਈਜੇਸ਼ਨ ਬਣਾਈ ਹੈ, ਗੁਰੂ ਮਿਲਾਪ ਆਰਗੇਨਾਈਜੇਸ਼ਨ, ਜਿਹੜੀ ਅਲਵਰ ਰਾਜਸਥਾਨ ਦੇ ਵਿੱਚ ਲੋੜਵੰਦ ਗਰੀਬ ਬੱਚਿਆਂ ਦੇ ਸ਼ਿਗਲੀਗਰ ਪਰਿਵਾਰਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਆਪਾਂ ਐਜੂਕੇਸ਼ਨ ਦਾ ਜਿਹੜਾ ਸ਼ੁਰੂਆਤ ਕੀਤੀ ਹੈ ਉੱਥੇ। ਤੇ ਪਿਛਲੇ ਸਾਲ ਆਪਾਂ ਇੱਥੇ ਪਹਿਲੇ ਵਾਰੀ ਆਪਾਂ ਸਟਾਲ ਲਾਇਆ ਸੀਗਾ। ਸਾਡੇ ਮਾਨਯੋਗ ਇੱਥੇ ਸੰਧਵਾਲੀਆ ਸਾਹਿਬ ਜੀ ਤੇ ਸਾਰਿਆਂ ਨੇ ਬੜਾ ਸਤਿਕਾਰ ਦਿੱਤਾ ਸੀਗਾ। ਤੇ ਅੱਜ ਆਪਾਂ ਇੱਥੇ ਆਏ ਆਪ ਜੀ ਦਾ ਧੰਨਵਾਦ ਕਰਨ ਵਾਸਤੇ ਕਿ ਸਾਰੀਆਂ ਸੰਗਤਾਂ ਜਾਣਦੀਆਂ ਨੇ ਕਿ ਸਾਲ ਦੇ ਵਿੱਚ ਆਪਾਂ ਸਾਰਿਆਂ ਕੋਲ ਗਏ ਹਾਂ ਤੇ $20 ਪਰ ਮੰਥ ਜਿਹੜੀ ਬੱਚਿਆਂ ਦੀ ਸੇਵਾ ਆਪਾਂ ਆਰੰਭ ਕੀਤੀ ਹੈ। ਆਓ ਆਪਾਂ ਐਜੂਕੇਸ਼ਨ ਤੇ ਕੰਮ ਕਰੀਏ। ਜਿਹੜੇ ਲੋੜਵੰਦ ਗਰੀਬ ਬੱਚੇ ਰਹਿ ਗਏ ਨੇ, ਜਿਨ੍ਹਾਂ ਨੂੰ ਐਜੂਕੇਸ਼ਨ ਦੀ ਲੋੜ ਹੈਗੀ, ਆਪਾਂ ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਜੋੜੀਏ। ਤੇ ਮੈਂ ਕੁਝ ਜ਼ਿਆਦਾ ਨਹੀਂ ਬੋਲਣ ਵਾਸਤੇ ਇੱਥੇ ਆਇਆ, ਸਿਰਫ ਤੇ ਸਿਰਫ ਆਪ ਜੀ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਆਇਆ, ਕਿਉਂਕਿ ਮੇਰੀ ਬੋਲੀ ਵੱਖਰੀ, ਮੇਰਾ ਏਰੀਆ ਵੱਖਰਾ। ਮੈਂ ਰਾਜਸਥਾਨ ਅਲਵਰ ਦਾ ਰਹਿਣ ਵਾਲਾ, ਜਿੱਥੋਂ ਸੰਤ ਸਿੰਘ ਮਸਕੀਨ ਜੀ ਨੇ ਪੂਰੇ ਵਰਲਡ ਦੇ ਵਿੱਚ ਆਪਣੇ ਗਿਆਨ ਦੇ ਨਾਲ ਸੰਗਤਾਂ ਨੂੰ ਜੋੜਿਆ। ਤੇ ਉੱਥੇ ਆਪਾਂ ਗੁਰੂ ਮਿਲਾਪ ਆਰਗੇਨਾਈਜੇਸ਼ਨ ਵੱਲੋਂ ਸਿੱਖੀ ਸਿੱਖਿਆ ਗੁਰੂ ਵਿਚਾਰ ਅਕੈਡਮੀ ਉੱਥੇ ਸ਼ੁਰੂ ਕੀਤੀ ਹੋਈ ਹੈ। 250 ਬੱਚਾ ਇਸ ਟਾਈਮ, ਉਹਨਾਂ ਨੂੰ ਪੂਰਾ ਆਪਾਂ ਲੰਗਰ ਵੀ ਖਵਾਉਂਦੇ ਹਾਂ ਤੇ ਬੱਸਾਂ ਵਿੱਚ ਲਿਆ ਕੇ ਪਿੰਡਾਂ ਤੋਂ ਉੱਥੇ ਆਪਾਂ ਐਜੂਕੇਸ਼ਨ ਦੇ ਰਹੇ ਹਾਂ। ਤੇ ਕਿਸੇ ਨੇ ਵੀ ਕੋਈ ਜ਼ਿਆਦਾ ਕੋਈ ਆਪਾਂ ਗੱਲਬਾਤ ਕਰਨੀ ਹੋਵੇ ਤੇ ਉੱਥੇ ਸਟਾਲ ਲੱਗਿਆ ਹੋਇਆ ਹੈ, ਉੱਥੇ ਆਪ ਜੀ ਜਾ ਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਬਾਕੀ www.gurumilap.organization ਤੇ ਆਪ ਜੀ ਜਾ ਕੇ ਹੋਰ ਵੀ ਕੋਈ ਵਧੇਰੀ ਜਾਣਕਾਰੀ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਤੇ ਇੱਕ ਮੈਂ ਹੋਰ ਬੁਲਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਆਪਾਂ ਟੋਟਲੀ ਤੌਰ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਦੇ ਨਾਲ ਸੰਬੰਧਿਤ ਆ। ਤੇ ਆਪਣੇ ਜਿਹੜੇ ਵੀ ਵਿਚਾਰ ਦੇਣੇ ਆ ਉਸੇ ਚੀਜ਼ ਨੂੰ ਕੇਂਦਰਿਤ ਰੱਖ ਕੇ ਦੇਣ ਦੀ ਕੋਸ਼ਿਸ਼ ਕਰੋ। ਤੇ ਨਾਲ ਹੀ ਮੇਰੇ ਕੋਲ ਬਹੁਤ ਹੀ ਸਾਡੇ ਪਿਆਰੇ ਦੋਸਤ ਜਗਤਾਰ ਸਿੰਘ ਜੀ ਗਿੱਲ, ਪੁਰਾਣੇ ਵਾਲੇ, ਜਿਹੜੇ ਕਿ ਪੰਜਾਬੀ ਰੇਡੀਓ USA ਦੇ ਅਨਾਉਂਸਰ ਵੀ ਨੇ, ਉਹ ਬੇਰਗਿਤ ਤੋਂ ਪਹੁੰਚੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ 2-4 ਮਿੰਟ ਵਾਸਤੇ ਸਟੇਜ ਤੇ ਆ ਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਜਗਤਾਰ ਸਿੰਘ ਜੀ ਗਿੱਲ, 4 ਕੁ ਬੁਲਾਰੇ ਮੇਰੇ ਕੋਲੇ ਹੋਰ ਨੇ। ਉਸ ਤੋਂ ਬਾਅਦ ਦੇ ਵਿੱਚ ਆਪਾਂ ਭੈਣ ਜੀ ਹੋਰਾਂ ਦੇ ਵਿਚਾਰ ਸੁਣਨੇ ਆ। ਇਹ ਤੋਂ ਪਿੱਛੋਂ ਹੈਰੀ ਮਾਨ ਜੀ ਰੈਡੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਖਾਸ ਕਰਕੇ ਜੀ ਆਇਆਂ ਬੀਬੀ ਖਾਲੜਾ ਜੀ ਤੇ ਬੇਟੀ ਸਾਡੀ ਨਾਲ ਭੈਣ ਜੀ ਹੁਣੀ ਜਿਹੜੇ ਲੈ ਕੇ ਜੀ ਆਇਆਂ ਨੂੰ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਰੱਸੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ, ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਜਦੋਂ ਪਤਾ ਹੈ ਕਿ ਸੀਨਿਆਂ 'ਚ ਸ਼ੇਖ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਗੱਲ ਕਰ ਰਹੇ ਆ ਖਾਲੜਾ ਸਾਹਿਬ ਦੀ। ਖਾਲੜਾ ਜੀ ਕੋਈ ਆਮ ਬੰਦੇ ਨਹੀਂ ਸੀ। ਉਹਨਾਂ ਨੇ ਸ਼ਹਾਦਤ ਕਰਮਾਂ ਵਾਲਿਆਂ ਨੂੰ ਮਿਲਦੀ ਹੈ। ਮੈਂ ਉਹਨਾਂ ਦੀ ਲਾਸਟ ਸਪੀਚ ਸੁਣੀ ਸੀ ਜਿਹੜੀ ਉਹਨਾਂ ਨੇ ਡਿਕਸੀ ਗੁਰੂ ਘਰ ਦੇ ਵਿੱਚ ਕੈਨੇਡਾ ਦੇ ਵਿੱਚ ਕੀਤੀ। ਮੈਂ ਸਾਰੀਆਂ ਹੀ ਸੁਣੀਆਂ।
ਤੁਸੀਂ ਵੀ ਸੁਣਿਓ, ਮੇਰੇ ਖਿਆਲ ਬਹੁਤ ਘੱਟ ਹੁੰਦੇ, ਬਹੁਤ ਈਜ਼ੀ ਹੈ ਅੱਜ ਕੱਲ੍ਹ ਇਹਦੇ ਤੇ ਪਾ ਕੇ ਲਾਸਟ ਸਪੀਚ ਆਫ ਖਾਲੜਾ ਜੀ, ਸੁਣਿਓ ਜ਼ਰੂਰ। ਉਹਨਾਂ ਦੇ ਵਿੱਚ ਅਖੀਰ ਦੇ ਵਿੱਚ ਕਹਿੰਦੇ ਹਰ ਇੱਕ ਸਿੱਖ ਪ੍ਰਮਾਤਮਾ ਤੋਂ ਜੋ ਚਾਹੇ ਮੰਗ ਸਕਦਾ, ਪਰ ਅਸੀਂ ਮੰਗਦੇ ਨਹੀਂ, ਡਰਦੇ ਮੰਗਦੇ ਨਹੀਂ। ਉਹ ਕੋਈ ਬੱਚਾ ਨਹੀਂ, ਕੋਈ ਹੋਰ ਦੁਨਿਆਵੀ ਨਹੀਂ, ਕੋਈ ਤੁਹਾਨੂੰ ਗੁਰਗੱਦੀ ਨਹੀਂ ਦੇਣੀ, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਚੁੱਕੇ ਉਹ ਹੈ ਇੱਕ ਸ਼ਹਾਦਤ। ਹਰ ਇੱਕ ਸਿੱਖ ਸ਼ਹਾਦਤ ਮੰਗ ਸਕਦਾ ਹੈ, ਲੇਕਿਨ ਅਸੀਂ ਡਰਦੇ ਨਹੀਂ ਮੰਗਦੇ। ਤੇ ਉੱਥੋਂ ਮੈਨੂੰ ਗੱਲ ਯਾਦ ਆਉਂਦੀ, ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼, ਉਹਨਾਂ ਰੂਹਾਂ ਵਿੱਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼। ਖਾਲੜਾ ਸਾਹਿਬ ਨੂੰ ਬਹੁਤ ਚਾਅ ਸੀ ਸ਼ਹਾਦਤ ਦਾ। ਸ਼ਹਾਦਤ ਮੁਸ਼ਕਿਲ ਨਾਲ ਮਿਲਦੀ ਹੈ। ਇੰਗਲੈਂਡ ਦੇ ਵਿੱਚ ਵੀ ਉਹਨਾਂ ਨੂੰ ਪੋਲੀਟੀਕਲ ਸਟੇਜ ਦੇਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ। ਕੈਨੇਡਾ ਦੇ ਵਿੱਚ ਮਿਸਿਸ ਕੁਲੀਨ ਜਿਹੜੀ MP ਆ, ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਵਾਪਸ ਨਾ ਜਾਓ, ਅਸੀਂ ਤੁਹਾਨੂੰ ਪੋਲੀਟੀਕਲ ਸਟੇਜ ਦਿੰਦੇ, ਬੱਚੇ ਇੱਥੇ ਮੰਗਾ ਲਓ। ਲੇਕਿਨ ਉਹਨਾਂ ਨੇ ਉਹ ਰਸਤਾ ਨਹੀਂ ਚੁਣਿਆ। ਬੱਚੇ ਅੱਜ ਆ ਹੀ ਗਏ ਆ। ਉਹ ਰਸਤਾ ਨਹੀਂ ਚੁਣਿਆ, ਸ਼ਹਾਦਤ ਚੁਣੀ। ਉਹ ਕਹਿੰਦੇ ਗੁਰੂ ਤੋਂ ਬਾਅਦ ਜਿਹੜਾ ਸਿੱਖ ਸ਼ਹਾਦਤ ਦਿੰਦਾ ਹੈ, ਉਹ ਗੁਰੂ ਤੋਂ ਬਾਅਦ ਦੂਸਰਾ ਦਰਜਾ ਉਹਦਾ ਹੈ। ਸੋ ਸ਼ਹਾਦਤ ਕਰਮਾਂ ਵਾਲਾ ਨਹੀਂ ਮਿਲਦੀ। ਐਕਸੀਡੈਂਟ ਹੋ ਕੇ ਬਹੁਤਿਆਂ ਦੀ ਮੌਤ ਹੋ ਜਾਂਦੀ ਹੈ, ਕਈਆਂ ਨੂੰ ਬਿਮਾਰੀਆਂ ਲੱਗ ਕੇ ਮੌਤ ਹੋ ਜਾਂਦੀ, ਲੇਕਿਨ ਸ਼ਹਾਦਤ ਕਰਮਾਂ ਵਾਲਿਆਂ ਨੂੰ ਮਿਲਦੀ ਹੈ। ਤੇ ਖਾਲੜਾ ਸਾਹਿਬ ਉਹਨਾਂ ਨੇ ਸ਼ਹਾਦਤ ਕੀਤੀ ਕਰਕੇ ਅੱਜ ਉਹਨਾਂ ਦੇ ਨਾਂ ਤੇ ਪਾਰਕ ਬਣੀ ਹੋਈ ਹੈ। ਵਰਲਡ ਦੇ ਵਿੱਚ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉਹਨਾਂ ਨੇ ਸਿਰਫ 25,000 ਲਾਸ਼ਾਂ ਤੋਂ ਉਧਰਲੇ 3 ਜ਼ਿਲ੍ਹਿਆਂ ਚੋਂ ਕੀਤੇ ਸੀ, ਸਾਰੇ ਪੰਜਾਬ ਚੋਂ ਕਿੰਨੀਆਂ ਹੋਈਆਂ ਹੋਣਗੀਆਂ। ਤੇ ਨਾਲ ਉਹਨਾਂ ਨੇ ਜ਼ਿਕਰ ਕੀਤਾ, ਮੈਂ 2 ਬੁੱਕਾਂ ਪੜ੍ਹੀਆਂ, ਇੱਕ ਬੀਬੀ ਗੁਰਮੀਤ ਕੌਰ ਦੀ, ਜਿਨ੍ਹਾਂ 'ਚ ਬੀਬੀ ਖਾਲੜਾ ਜੀ ਉਹਨਾਂ ਨੇ ਪਿੱਛੇ ਮੁਖਬੰਦ ਲਿਖਿਆ ਹੋਇਆ, ਉਹਨਾਂ ਦੀ ਸਹਿਮਤੀ ਦੇ ਨਾਲ ਬੁੱਕ ਛਪੀ ਹੋਈ ਜ਼ਰੂਰ, ਉਹ ਬੁੱਕ ਵੀ ਮੈਂ ਪੜ੍ਹੀ ਹੈ। ਉਹਦੇ ਵਿੱਚ ਵੀ ਇਹ ਲਿਖਿਆ 25,000 ਲਾਸ਼ਾਂ ਤਾਂ ਜਿਹੜੀਆਂ ਉਹਨਾਂ ਨੇ 3 ਜ਼ਿਲ੍ਹਿਆਂ ਦੇ ਵਿੱਚੋਂ ਕੱਢੀਆਂ ਸੀ, ਔਰ ਉਹਨਾਂ ਦੇ ਨਾਲ 2,000 ਲਾਸ਼ਾਂ ਦਾ ਜ਼ਿਕਰ ਹੈ ਜਿਹੜੀਆਂ ਪੁਲਿਸ ਵਾਲਿਆਂ ਦੀ ਵੀ ਸੀ। ਜਿਹੜੇ ਪੁਲਿਸ ਵਾਲੇ ਇਹ ਗਲਤ ਕੰਮ ਕਰਨ ਲਈ ਨਹੀਂ ਰਾਜ਼ੀ ਹੋਏ, ਉਹਨਾਂ ਨੂੰ ਵੀ ਨਾਲ ਮੁਕਾਬਲਾ ਸ਼ਹੀਦ ਕਰ ਦਿੱਤਾ। ਹੁਣ ਮੈਨੂੰ ਇਹ ਨਹੀਂ ਪਤਾ 25,000 ਦੇ ਵਿੱਚ ਉਹ ਵੀ 2,000 ਹੈ ਕਿ 25,000 ਤੋਂ ਬਿਨਾਂ 2,000 ਹੈ। ਖੈਰ, ਇਹ ਤਾਂ ਇੱਕ 3 ਜ਼ਿਲ੍ਹਿਆਂ ਦੀ ਗੱਲ ਸੀਗੀ। ਸੋ ਉਹਨਾਂ ਦੀ ਜਿਹੜੀ ਅਖੀਰਲੇ ਟਾਈਮ ਉਹਨਾਂ ਨੂੰ 47-48 ਦਿਨ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ। ਉੱਥੇ 7-8 ਬੰਦੇ, ਜਿਸ ਤਰ੍ਹਾਂ ਸਾਡੀ ਕੌਮ ਦੇ ਵਿੱਚ ਹੀਰੇ ਬਹੁਤ ਹੈ, ਤੇ ਉਸੇ ਤਰ੍ਹਾਂ ਸਾਡੀ ਕੌਮ ਦੇ ਵਿੱਚ ਗਦਾਰ ਵੀ ਬਹੁਤ ਹੈ। ਉਹ ਜਿਹੜੇ ਪੁਲਿਸ ਵਾਲੇ 8 ਜਣੇ ਸੀਗੇ, ਜਿਨ੍ਹਾਂ ਦੇ ਨਾਂ ਹੁਣ ਮੈਂ ਲੰਬੀ ਲਿਸਟ ਬਣ ਜਾਂਦੀ ਹੈ, ਉਹ ਕੌਣ ਸੀ? ਉਹ ਵੀ ਤਾਂ ਸਾਡੇ ਪੰਜਾਬੀ ਸੀ ਨਾ। ਉਹਨਾਂ ਦੀ ਜ਼ਮੀਰਾਂ ਨੂੰ ਕੀ ਹੋਇਆ ਸੀ? ਸੋ ਇੱਥੋਂ ਇੱਕ ਗੱਲ ਯਾਦ ਆਉਂਦੀ ਹੈ। ਇੱਕ ਵਾਰੀ ਬੰਦੇ ਹਾਂਗਕਾਂਗ ਦੇ ਵਿੱਚ ਬੰਦਾ ਸਟੂਡੈਂਟ ਗਿਆ, ਮੈਂ ਬੜਾ ਲੰਬਾ ਨਹੀਂ, 5 ਮਿੰਟ 'ਚ ਨਹੀਂ ਨਿਬੇੜ ਦੇਣਾ। ਉਹਨੂੰ ਉਹਨਾਂ ਦੇ ਨਾਲ ਦੇ ਦੋਸਤ ਬੁਲਾ ਨਹੀਂ ਰਹੇ, ਚਲਾ ਨਹੀਂ ਰਹੇ। ਥੋੜੀ ਦੇਰ ਬਾਅਦ ਪੁੱਛਿਆ, ਕਹਿੰਦੇ ਕੀ ਗੱਲ ਹੈ ਯਾਰ, ਵੀ ਤੁਸੀਂ ਮੇਰੇ ਨਾਲ ਮਿਕਸਅਪ ਕਿਉਂ ਨਹੀਂ ਹੁੰਦੇ? ਕਹਿੰਦੇ ਵੀ ਜਦੋਂ ਸਾਡੇ ਦੇਸ਼ ਤੇ ਵੀ ਇੰਗਲੈਂਡ ਵਾਲਾ ਨੇ ਰਾਜ ਕੀਤਾ ਸੀ, ਸਾਡਾ ਕੋਈ ਬੰਦਾ ਆਰਮੀ ਦੇ ਵਿੱਚ ਜਾਂ ਉਹਨਾਂ ਦੀ ਪੁਲਿਸ 'ਚ ਭਰਤੀ ਨਹੀਂ ਹੋਇਆ ਸੀ। ਤੁਹਾਡੇ ਬੰਦੇ ਪੁਲਿਸ ਦੇ ਵਿੱਚ ਤੇ ਆਰਮੀ ਦੇ ਵਿੱਚ ਭਰਤੀ ਹੋਏ ਆ, ਤੁਸੀਂ ਆਪ ਦੇ ਬੰਦਿਆਂ ਨੂੰ ਆਪ ਖੁਦ ਮਾਰਿਆ। ਹੁਣ ਜਲਿਆਂਵਾਲੇ ਬਾਗ ਦੀ ਗੱਲ ਕਰ ਰਹੇ, ਜਨਰਲ ਡਾਇਰ ਆਇਆ, ਗੱਡੀ ਜੀ ਤੇ ਸਿੰਪਲ ਆ ਰਿਹਾ, ਤੇ ਮਗਰ 5 ਬਟਾਲੀਅਨ ਨੇ, ਜਿਨ੍ਹਾਂ ਦੇ ਵਿੱਚ ਇੱਕ ਸਿੱਖ ਬਟਾਲੀਅਨ ਨੰਬਰ 54, ਜਿਹਦੇ 40 ਤੋਂ 50 ਜਵਾਨ ਹੁੰਦੇ ਆ, ਉਹਨਾਂ ਦੇ ਵਿੱਚ ਸਿੱਖ ਪਲਟਨ ਨਹੀਂ ਸੀ। ਔਰ ਲੋਡਡ ਬੰਦੂਕਾਂ ਦੇ ਨਾਲ ਰੇਡੀਓ ਜਲਿਆਂਵਾਲੇ ਬਾਗ ਨੂੰ ਜਾ ਰਹੇ, ਕਿਸੇ ਦੀ ਜ਼ਮੀਰ ਨਾ ਉੱਠੀ ਵੀ ਆਪਣੀ ਗੋਲੀ ਉਹਦੇ ਟਾਇਰ ਦੀ ਠੋਕੀ ਜਾਂਦੀ। ਉਹਨੂੰ ਲੰਡਨ ਜਾਣਾ ਪਿਆ ਉਦਮ ਸਿੰਘ ਨੇ ਲੰਡਨ ਜਾ ਕੇ ਬਦਲਾ ਲਿਆ। ਤੇ ਸਾਡੇ ਉੱਥੇ ਗੁਲਾਮੀ ਦਾ ਇੰਨਾ ਅਸਰ ਹੋ ਚੁੱਕਾ ਸੀ, ਸਾਡੀ ਕੌਮ ਗੁਲਾਮ ਹੋ ਚੁੱਕੀ ਸੀ। ਸੋ ਖਾਲੜਾ ਜੀ ਨੇ ਉਹਨਾਂ ਨੂੰ ਜਗਾਇਆ। ਅੱਜ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਪਾਰਕ ਬਣੀ ਹੈ। 2 ਬੁੱਕਾਂ ਉਹਨਾਂ ਦੀਆਂ ਮੈਂ ਪਿਛਲੇ ਦਿਨਾਂ 'ਚ ਪੜ੍ਹੀਆਂ। ਮੈਨੂੰ ਨੀਰੇ ਬਾਈ ਤੇ ਜੱਗੇ ਗਿੱਲ ਨੇ ਆਉਣ ਲਈ ਤੇ ਬੋਲਣ ਲਈ ਤਿਆਰ ਕੀਤਾ, ਮੈਂ ਤਿਆਰੀ ਕੀਤੀ। ਪਿਛਲੇ 2 ਹਫ਼ਤੇ ਪਹਿਲਾਂ ਮੈਂ ਇੱਕ ਬੁੱਕ ਪੜ੍ਹੀ, KPS ਗਿੱਲ, ਉਹਦੇ ਵਾਸਤੇ ਬੁੱਕ ਲਿਖੀ ਪੰਜਾਬ ਦਾ ਬੁੱਚੜ KPS ਗਿੱਲ। ਤੇ ਖਾਲੜਾ ਜੀ ਵਾਸਤੇ ਬੁੱਕਾਂ ਲਿਖੀ ਗਏ ਮਰਜੀਵੜਾ, ਜਸਵੰਤ ਸਿੰਘ ਖਾਲੜਾ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ। ਫਰਕ ਇੰਨਾ ਹੀ ਆ, ਉਹਨਾਂ ਦੇ ਭੋਗ ਤੇ ਕਿਸੇ ਨੇ ਪਾਠ ਪੜ੍ਹਨ ਲਈ ਵੀ ਨਹੀਂ ਕੋਈ ਗਿਆ। ਪਤਾ ਨਹੀਂ ਕਿਹੜੇ ਬੰਦਿਆਂ ਨੂੰ ਫੜ ਕੇ 1-2 ਨੂੰ ਡਿਊਟੀ ਕੀਤੀ। ਤੇ ਅੱਜ ਇਹਨਾਂ ਦੀ ਖਾਲੜਾ ਜੀ ਦੀ ਯਾਦ ਦੇ ਵਿੱਚ ਅਸੀਂ ਪਾਰਕਾਂ ਬਣਾ ਰਹੇ ਹਾਂ। ਦਾਤਾ ਤੇ ਭਗਤ ਸੂਰਮਾ ਤਿੰਨੋਂ ਜਗ ਜਿਉਂਦੇ ਨੇ। ਯਾਦਾਂ ਵਿੱਚ ਮੇਲੇ ਲੱਗਦੇ, ਲੋਕੀ ਬਰਸੀਆਂ ਮਨਾਉਂਦੇ ਨੇ। ਸੋ ਭੈਣ ਜੀ ਹੁਣਾਂ ਨੇ ਬਹੁਤ ਤਕਲੀਫਾਂ ਕੱਟੀਆਂ, ਜਿਹੜੀਆਂ ਪਰਿਵਾਰ ਜਿਹੜੇ ਸ਼ਹੀਦਾਂ ਦੇ ਪਰਿਵਾਰ ਹੁੰਦੇ ਆ, ਉਹਨਾਂ ਨੂੰ ਬਹੁਤ ਤਕਲੀਫਾਂ ਵਿੱਚ ਵੀ ਨਿਕਲਣਾ ਪੈਂਦਾ। ਮੈਂ ਇਤਿਹਾਸ ਦੀ ਗੱਲ ਥੋੜੀ ਜਿਹੀ ਦਾਰ ਆਵਾਂਗਾ। ਜਦੋਂ 9ਵੇਂ ਪਾਤਸ਼ਾਹ ਨੂੰ ਕੁਰਬਾਨੀ ਦੇਣ ਲਈ ਜਾਣਾ ਪਿਆ, ਪੰਡਿਤ ਚੱਲ ਕੇ ਆਏ ਸੀ ਤੇ ਮਾਤਾ ਜੀ ਨੂੰ ਪੁੱਛਦੇ ਆ, ਬੱਚਾ ਛੋਟਾ ਹੈ, ਕੀ ਤੂੰ ਪਿੱਛੋਂ ਸਾਂਭ ਲਵੇਂਗੀ?
ਉਹੀ ਇਤਿਹਾਸ ਰਿਪੀਟ ਕੀਤਾ। ਪਰਮਜੀਤ ਖਾਲੜਾ ਭੈਣ ਜੀ ਦੀ ਮੈਂ ਇੰਟਰਵਿਊ ਸੁਣੀ ਹੋਈ ਆ। ਉਹ ਇਹਨਾਂ ਨੂੰ ਪੁੱਛਦੇ ਆ ਕਿ ਜੇ ਮੈਨੂੰ ਕੁਝ ਹੋ ਗਿਆ ਤੁਸੀਂ ਬੱਚਿਆਂ ਨੂੰ ਸੰਭਾਲ ਲਓਗੇ। ਇਹਨਾਂ ਨੂੰ ਉਦੋਂ ਸਮਝ ਨਹੀਂ ਆਈ, ਜਲਦੀ ਸੀ ਡਿਊਟੀ ਤੇ ਜਾਣਾ ਸੀ, ਉਸੇ ਟਾਈਮ ਹੀ ਉਹਨਾਂ ਨੂੰ ਚੱਕ ਕੇ ਉਹ ਲੈ ਗਏ ਔਰ 47-48 ਦਿਨ ਆਪਣੀ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਅਲੱਗ-ਅਲੱਗ ਥਾਣਿਆਂ ਦੇ ਵਿੱਚ, ਤਾਂ ਕਿ ਕੋਈ ਮਗਰੋਂ ਇਨਕੁਆਇਰੀ ਨਾ ਕਰ ਸਕੇ ਜਾ ਕੇ। ਉਹ ਜਿੱਥੇ ਥਾਣਿਆਂ ਦੇ ਵਿੱਚ ਰੱਖੇ ਸੀ ਉੱਥੇ ਕੋਈ ਸੁੱਖ ਸਹੂਲਤਾਂ ਨਹੀਂ ਸੀਗਾ, ਹਰ ਮੌਕੇ ਚੈਲੰਜ ਸੀ। ਅਲੱਗ-ਅਲੱਗ ਥਾਣੇਦਾਰਾਂ ਨੇ ਲਾਲਚ ਦਿੱਤੇ, ਰੋਕ ਦਿੱਤੇ, ਡਰਾਵੇ ਦਿੱਤੇ, ਉਹ ਤਾਂ ਵੀ ਨਹੀਂ ਮੰਨੇ। ਅਜੀਤ ਸਿੰਘ ਸੰਧੂ ਦੀ ਕੋਠੀ ਦੇ ਵਿੱਚ ਬਾਅਦ ਦੇ ਵਿੱਚ KPS ਗਿੱਲ ਨਾਲ ਮੁਲਾਕਾਤ ਕਰਾਈ। ਹੁਣ ਇਤਿਹਾਸ ਫੇਰ ਰਿਪੀਟ ਹੋ ਗਿਆ। ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ 'ਚ ਲੈ ਕੇ ਜਾਂਦੇ ਸੀ ਤੇ ਸਾਹਿਬਜ਼ਾਦੇ ਚੜ੍ਹਦੀ ਕਲਾ ਜਾ ਰਹੇ ਸੀ। ਜਦੋਂ ਖਾਲੜਾ ਸਾਹਿਬ ਜਾ ਰਹੇ ਹੋਣਗੇ ਮੁਲਾਕਾਤ ਵਾਸਤੇ KPS ਗਿੱਲ ਸੰਧੂ ਦੀ ਕੋਠੀ ਦੇ ਵਿੱਚ, ਕਿੰਨੀ ਚੜ੍ਹਦੀ ਕਲਾ 'ਚ ਹੋਣਗੇ ਤੇ KPS ਗਿੱਲ ਤੇ ਸੰਧੂ ਵਰਗੇ ਡਰਦੇ ਹੋਣਗੇ ਮੱਥੇ ਲੱਗਣ ਤੋਂ। ਇੱਕ ਉਹ ਇਨਸਾਨ ਆ ਰਿਹਾ ਜਿਹੜਾ ਸੱਚ ਤੇ ਚੱਲ ਰਿਹਾ। ਅਸੀਂ ਗਲਤ ਕੰਮ ਚੱਲ ਰਹੇ, ਅਸੀਂ ਕਿਸੇ ਦੇ ਗੁਲਾਮ ਆ, ਉਹ ਕਿਸੇ ਲਈ ਕੰਮ ਕਰ ਰਹੇ ਆ। ਸੋ ਖਾਲੜਾ ਜੀ ਦੀ ਉਹਨਾਂ ਦੀ ਸ਼ਹਾਦਤ ਨੂੰ ਬਹੁਤ ਬਹੁਤ ਪ੍ਰਣਾਮ। ਭੈਣ ਜੀ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ, ਇਹ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ। ਅੱਗੇ ਤੋਂ ਵੀ ਆਪਾਂ ਇਸ ਤਰ੍ਹਾਂ ਮੇਲੇ ਮਨਾਉਂਦੇ ਰਹੀਏ, ਇਹਨਾਂ ਨੂੰ ਯਾਦ ਕਰਦੇ ਰਹੀਏ। ਤਿੰਨਾਂ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ। ਨੇਟੇ ਭਾਈ ਗਿੱਲ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਤੋਂ ਕੋਈ ਗਲਤੀ ਹੋਵੇ ਭੁੱਲ ਚੁੱਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਈ ਜਗਤਾਰ। ਕਹਿੰਦੇ ਨੇ ਕਿ ਇਨਕਲਾਬੀਆਂ ਦੇ ਸਿਰ ਤੇ ਹੀ ਦੇਸ਼ ਬਣਦੇ ਨੇ, ਸੱਚੇ ਬੋਲ ਹੀ ਤਾਂ ਉਪਦੇਸ਼ ਬਣਦੇ ਨੇ। ਫਾਂਸੀ ਚੜ੍ਹ ਕੇ ਵਤਨ ਬਚਾਇਆ ਜਾਂਦਾ, ਚਰਖੇ ਕੱਤ ਕੇ ਤਾਂ ਇਕੱਲੇ ਖੇਸ ਬਣਦੇ ਨੇ, ਚਰਖੇ ਕੱਤ ਕੇ ਤਾਂ ਇਕੱਲੇ ਖੇਸ ਬਣਦੇ ਨੇ। ਹੁਣ ਬੇਨਤੀ ਕਰੂੰਗਾ ਬਾਈ ਜੀ ਹੈਰੀ ਮਾਨ ਹੋਰਾਂ ਨੂੰ ਕਿ ਉਹ 2-4 ਮਿੰਟ ਵਾਸਤੇ ਮਾਈਕ ਤੇ ਆਉਣ। ਉਸ ਤੋਂ ਬਾਅਦ ਦੇ ਵਿੱਚ ਰਾਜ ਕਰਨਵੀਰ ਨੂੰ ਬੇਨਤੀ ਕਰੂੰਗਾ ਕਿ ਉਹ ਰੈਡੀ ਰਹੇ। ਤੁਹਾਡਾ ਸਾਰਿਆਂ ਦਾ ਅੱਜ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਹੈ ਜੀ। ਇੰਡੋ ਜੂਸ ਹੈਰੀਟੇਜ ਦਾ, ਬਾਬਿਆਂ ਖਾਲੜਾ ਪਾਰਕ ਦੇ ਬਾਬਿਆਂ ਦੀ ਕਮੇਟੀ ਦਾ ਤੇ ਜਕਾਰਾ ਮੂਵਮੈਂਟ ਵਾਲਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਆਪਾਂ ਸਾਰੇ ਅੱਜ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਵਿੱਚ ਇਕੱਤਰ ਹੋਏ ਹਾਂ। ਆਪਾਂ ਉਹਨਾਂ ਦੀ ਕਾਲੜਾਂ ਅਤੇ ਉਸ ਕਾਲੜਾਂ ਦੇ ਕਾਰਨ ਅਤੇ ਉਹਨਾਂ ਦੀ ਸ਼ਹੀਦੀ ਤੋਂ ਵਾਕਿਫ ਹਾਂ। ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਰਖਵਾਲੇ ਸਨ, ਜਿਸ ਖਾਤਰ ਉਹਨਾਂ ਨੂੰ ਆਪਣੀ ਜਾਨ ਤੱਕ ਕੁਰਬਾਨ ਕਰਨੀ ਪਈ। ਮਨੁੱਖੀ ਅਧਿਕਾਰ ਇਨਸਾਨ ਨੂੰ ਪ੍ਰਾਪਤ ਹਨ, ਕਿਉਂਕਿ ਇਨਸਾਨ ਇੱਕ ਨੈਤਿਕ ਅਤੇ ਅਧਿਆਤਮਿਕ ਜੀਵ ਹੈ। ਇਹ ਅਧਿਕਾਰ ਲਿੰਗ ਪੁਲਿੰਗ, ਜਾਤ, ਧਰਮ, ਦੇਸ਼, ਪੋਲਿਟਿਕਸ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਕਬੂਲਦੇ ਹਨ। ਇਹ ਅਧਿਕਾਰ ਅਪਰਾਧੀਆਂ ਨੂੰ, ਦੇਸ਼ ਦੇ ਮੁਖੀਆਂ ਨੂੰ, ਬੱਚੇ, ਬੁੱਢੇ, ਇਸਤਰੀ, ਮਰਦ, ਗੋਰੇ, ਕਾਲੇ, ਰੁਜ਼ਗਾਰ ਵਾਲੇ, ਬੇਰੁਜ਼ਗਾਰ, ਇੱਥੋਂ ਤੱਕ ਕਿ ਦਹਿਸ਼ਤਗਰਦਾਂ ਨੂੰ ਵੀ ਇਹ ਅਧਿਕਾਰ ਪ੍ਰਾਪਤ ਹਨ। ਦਸੰਬਰ 10, 1948 ਨੂੰ ਪੈਰਿਸ ਦੇ ਵਿੱਚ UN ਦੀ ਜਨਰਲ ਅਸੈਂਬਲੀ ਦੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ, ਜਿਸ ਦਾ ਨਾਂ ਹੈ 217A। ਉਸ ਦੇ ਵਿੱਚ ਇਹਨਾਂ ਅਧਿਕਾਰਾਂ ਦੀ ਗੱਲ ਕੀਤੀ ਗਈ ਸੀ। ਜੋ ਵੀ ਇਨਸਾਨ ਦੀ ਜੂਨ ਦੇ ਵਿੱਚ ਪੈਦਾ ਹੋਇਆ, ਹਰ ਇੱਕ ਨੂੰ ਮਾਣ ਅਤੇ ਡਿਗਨਿਟੀ ਦੇ ਨਾਲ ਜਿਉਣ ਦਾ ਅਧਿਕਾਰ ਹੈ। ਇਕਨੋਮਿਕ, ਸੋਸ਼ਲ ਅਤੇ ਕਲਚਰਲ ਰਾਈਟ ਸਾਰਿਆਂ ਨੂੰ ਪ੍ਰਾਪਤ ਹਨ। ਸਰੀਰਕ ਅਤੇ ਦਿਮਾਗੀ ਸਿਹਤ ਦਾ ਅਧਿਕਾਰ ਸਾਰਿਆਂ ਨੂੰ ਪ੍ਰਾਪਤ ਹੈ। ਸੱਭਿਆਚਾਰਕ ਆਜ਼ਾਦੀ ਦਾ ਅਧਿਕਾਰ ਸਾਰਿਆਂ ਨੂੰ ਪ੍ਰਾਪਤ ਹੈ। ਤੁਰਨ ਫਿਰਨ, ਕਾਨੂੰਨੀ ਬਰਾਬਰਤਾ, ਬੋਲਣ ਅਤੇ ਵਿਚਾਰ ਸਾਂਝੇ ਕਰਨ ਦਾ ਅਧਿਕਾਰ ਸਭ ਨੂੰ ਪ੍ਰਾਪਤ ਹੈ। ਸ਼ਾਂਤਮਈ ਇਕੱਠ ਕਰਨ, ਜਥੇਬੰਦੀਆਂ ਵਿੱਚ ਸ਼ਾਮਲ ਹੋਣ, ਚੋਣਾਂ ਤੇ ਪਬਲਿਕ ਕੰਮਾਂ ਦੇ ਵਿੱਚ ਹਿੱਸੇਦਾਰ ਬਣਨ ਦਾ ਅਧਿਕਾਰ ਵੀ ਸ਼ਾਮਲ ਹੈ। ਘੱਟ ਗਿਣਤੀਆਂ ਦੀ ਸੁਰੱਖਿਆ ਵਾਸਤੇ ਅਧਿਕਾਰ ਸ਼ਾਮਲ ਹਨ, ਜਿਨ੍ਹਾਂ ਨੂੰ ਹਿਊਮਨ ਰਾਈਟਸ ਆਪਾਂ ਕਹਿੰਦੇ ਹਾਂ। ਕਿਸੇ ਨੂੰ ਬੇਰਹਿਮ ਸਜ਼ਾ ਦੇਣੀ, ਗੁਲਾਮੀ, ਜਬਰੀ ਮਜ਼ਦੂਰੀ, ਮਨਮਾਨੀ ਗ੍ਰਿਫਤਾਰੀ ਇਹ ਨਹੀਂ ਹੋ ਸਕਦੀ। ਹਰ ਇਨਸਾਨ ਨੂੰ ਲਾਈਫ, ਲਿਬਰਟੀ ਅਤੇ ਪਰਸੂਟ ਆਫ ਹੈਪੀਨੈਸ
ਜਿਸ ਨੂੰ ਆਪਾਂ ਜਾਨ ਮਾਲ ਆਜ਼ਾਦੀ ਅਤੇ ਆਪਣੀ ਖੁਸ਼ੀ ਦੀ ਭਾਲ ਕਹਿੰਦੇ ਹਾਂ, ਉਸ ਦਾ ਅਧਿਕਾਰ ਸਭ ਨੂੰ ਪ੍ਰਾਪਤ ਹੈ ਤੇ ਇਹਨਾਂ ਅਧਿਕਾਰਾਂ ਨੂੰ ਆਪਾਂ ਕਿਸ ਤਰ੍ਹਾਂ ਬਰਕਰਾਰ ਰੱਖ ਸਕਦੇ ਹਾਂ। ਜਿਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਜੀ ਹੁਣਾਂ ਨੇ ਕੋਸ਼ਿਸ਼ਾਂ ਕੀਤੀਆਂ ਤੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ, ਉਹਨਾਂ ਦੇ ਰਸਤਿਆਂ ਤੇ ਚੱਲਦੇ ਸਾਨੂੰ ਵੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਵੀ ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖੀਏ। ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਿਸੇ ਤਾਂ ਆਵਾਜ਼ ਉਠਾਓ, ਜਾਣਕਾਰੀ ਸਾਂਝੀ ਕਰੋ, ਮਦਦ ਕਰੋ ਇੱਕ ਦੂਸਰੇ ਦੀ। ਇੱਕ ਬਹਾਦਰ ਆਵਾਜ਼, ਖਾਲੜਾ ਜੀ ਦੀ ਆਵਾਜ਼ ਹਜ਼ਾਰਾਂ ਇਨਸਾਨਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ। ਵਾਲੰਟੀਅਰ ਕਰੋ ਆਪਣੇ ਆਪ ਨੂੰ। ਜੇ ਵਾਲੰਟੀਅਰ ਨਹੀਂ ਕਰ ਸਕਦੇ ਤਾਂ ਆਰਗੇਨਾਈਜੇਸ਼ਨ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਹੱਕਾਂ ਵਾਸਤੇ ਕੰਮ ਕਰਦੀਆਂ ਹਨ, ਉਹਨਾਂ ਨੂੰ ਦਾਨ ਦੇਵੋ, ਉਹਨਾਂ ਨੂੰ ਪੈਸੇ ਦੇਵੋ। ਉਹ ਚੀਜ਼ਾਂ ਨਾ ਖਰੀਦੋ ਉਹਨਾਂ ਕੰਪਨੀਆਂ ਦੀਆਂ ਬਣੀਆਂ ਹੋਈਆਂ ਜਿਹੜੀਆਂ ਕਾਮਿਆਂ ਦਾ ਸ਼ੋਸ਼ਣ ਕਰਦੀਆਂ ਹੋਣ। ਦੂਜਿਆਂ ਦੀ ਕਹਾਣੀ, ਦੂਜਿਆਂ ਦੇ ਦੁੱਖ ਦਰਦ ਨੂੰ ਸੁਣੋ, ਉਹਨਾਂ ਦਾ ਦੁੱਖ ਵੰਡਾਓ। ਸਮਾਜਿਕ ਲਹਿਰਾਂ ਬਾਰੇ ਜਾਣਕਾਰੀ ਰੱਖੋ, ਜਿਸ ਤਰ੍ਹਾਂ ਕਿ ਕਿਸਾਨੀ ਸੰਘਰਸ਼। ਅਮਰੀਕਾ ਦੇ ਵਿੱਚ ਜਦੋਂ ਸਾਬਕਾ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸਨ, ਉਸ ਵੇਲੇ ਮੁਸਲਿਮ ਲੋਕਾਂ ਨੂੰ ਅਮਰੀਕਾ ਦੇ ਦਾਖਲੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। ਉਦੋਂ ਬਹੁਤ ਸਾਰੇ ਜਲਸੇ ਜਲੂਸ ਹੋਏ ਸੀ। ਇਹਨਾਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਜੇ ਅਸੀਂ ਮਨੁੱਖੀ ਅਧਿਕਾਰਾਂ ਦੇ ਹੱਕ ਵੱਲ ਚੱਲਣਾ ਹੈ। ਸਭ ਤੋਂ ਪ੍ਰਮੁੱਖ ਹੈ ਵਿਤਕਰੇ ਅਤੇ ਭੇਦਭਾਵ ਦੇ ਖਿਲਾਫ ਜਸਵੰਤ ਸਿੰਘ ਖਾਲੜਾ ਵਾਂਗ ਖੜੇ ਹੋਵੋ। ਕਿਤੇ ਵੀ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਇਸ ਤਰ੍ਹਾਂ ਹੋਵੇ ਤਾਂ ਉੱਥੇ ਆਵਾਜ਼ ਉਠਾਓ। ਜੇ ਕੋਈ ਹੋਰ ਇਨਸਾਫ ਦੀ ਮੰਗ ਕਰ ਰਿਹਾ ਹੈ ਤਾਂ ਉਸ ਦਾ ਸਾਥ ਦੇਵੋ। ਇੱਕ ਇੱਕ ਤੇ 2 11 ਬਣ ਜਾਂਦੇ ਹਨ, ਇਸ ਲਈ ਕੋਸ਼ਿਸ਼ ਕਰੋ। ਇਸ ਦੁਨੀਆ ਵਿੱਚ ਚੰਗੇ ਇਨਸਾਨ ਬਹੁਤ ਹਨ ਅਤੇ ਮਾੜੇ ਬਹੁਤ ਘੱਟ ਹਨ। 1% ਮਾੜੇ 99% ਸਾਧਨਾਂ ਨੂੰ ਹੜਪ ਕਰੀ ਜਾ ਰਹੇ ਹਨ। ਸਾਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਸਭ ਇਕਜੁੱਟ ਮਿਲ ਕੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ ਅਤੇ ਹਰ ਇਨਸਾਨ ਨੂੰ ਜੋ ਸਾਹ ਲੈ ਰਿਹਾ ਹੈ ਉਸ ਲਈ ਕੁਝ ਕਰੀਏ। ਸਰਦਾਰ ਖਾਲੜਾ ਜੀ ਤੋਂ ਪ੍ਰੇਰਿਤ ਹੋ ਕੇ ਇਹ ਪ੍ਰਣ ਕਰੀਏ ਕਿ ਆਪਾਂ ਜੋ ਹੋ ਸਕੇ, ਜਿਵੇਂ ਹੋ ਸਕੇ ਹੋਕਾ ਦਿੰਦੇ ਰਹਿਣਾ ਹੈ ਅਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਬਣੇ ਰਹਿਣਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਖਾਲੜਾ ਪਾਰਕ ਵਾਲੇ ਬਾਬਿਆਂ ਵੱਲੋਂ ਹੈਰੀਮਾਨ ਹੋਰਾਂ ਨੂੰ ਸਨਮਾਨ ਦਿੱਤਾ ਜਾਊਗਾ ਸਰੋਪਾ ਦੇ ਤੌਰ ਤੇ ਉਹ ਜਾਣਨਾ। ਇਹਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਪਿਆਰੇ ਵੀਰ ਰਾਜ ਕਰਨਵੀਰ ਪੰਜਾਬੀ ਰੇਡੀਓ USA ਤੋਂ ਕਿ 2 ਮਿੰਟ ਵਾਸਤੇ, ਹੁਣ 2-2 ਮਿੰਟ ਹੀ ਲਾਇਓ ਕਿਉਂਕਿ ਟਾਈਮ ਬਹੁਤ ਥੋੜਾ ਆਪਣੇ ਕੋਲੇ, ਤੇ ਰਾਜ ਕਰਨਵੀਰ 2 ਮਿੰਟ ਵਾਸਤੇ ਸ਼ਬਦਾਂ ਦੀ ਸਾਂਝ ਪਾਉਣਗੇ। ਉਸ ਤੋਂ ਪਿੱਛੋਂ ਮਨਦੀਪ ਸਿਲਮਾ ਪਲੀਜ਼। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਸੱਜਣਾ ਦਾ। ਤੇ ਆਪਣੇ ਕੋਲ ਬਸ 2-3 ਬੁਲਾਰੇ ਹੋਰ ਆ, ਉਸ ਤੋਂ ਬਾਅਦ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਪਰਮਜੀਤ ਕੌਰ ਖਾਲੜਾ ਤੇ ਭੈਣ ਨਵਕਰਨ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਰੈਡੀ ਰਹਿਣ। ਆਜੋ ਰਾਜ। ਦੂਰੋਂ ਨੇੜਿਓਂ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੀ, ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਇੱਕ ਅਜਿਹੇ ਹੀ ਸ਼ਖਸ ਜਿਨ੍ਹਾਂ ਨੇ ਅਜਿਹਾ
ਕਾਰਜ ਅਜਿਹਾ ਰਾਹ ਜਿਹੜਾ ਉਹ ਚੁਣਿਆ ਜਿਸ ਦੇ ਵਿੱਚ ਉਹਨਾਂ ਨੂੰ ਪਤਾ ਆ ਵੀ ਅੱਗੇ ਜਾ ਕੇ ਕੀ ਮਿਲਣਾ ਆ, ਕੀ ਹੋਣਾ ਆ, ਪਰ ਉਹ ਕਦੇ ਵੀ ਡੋਲੇ ਨਹੀਂ, ਉਹ ਨਾਲ ਜੁੜੇ ਰਹੇ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੇ ਨਾਲ ਉਹਨਾਂ ਨੇ ਉਹਨਾਂ ਬੇਨਾਮਿਆਂ ਦਾ ਨਾਮ ਜਿਹੜਾ ਉਹ ਅੱਗੇ ਲੈ ਕੇ ਆਂਦਾ, ਜਿਨ੍ਹਾਂ ਨੂੰ ਕੀ ਕੁਛ ਕਹਿ ਕੇ ਉੱਥੇ ਸ਼ਹੀਦ ਨਹੀਂ ਕਰ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਦੇ ਰਾਖੇ ਦੇ ਵਜੋਂ ਹਨੇਰੇ ਦੇ ਵਿੱਚ ਦੀਪ ਦੇ ਵਾਂਗੂ ਚਾਨਣ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਦੇ ਵਿੱਚ ਅੱਜ ਆਪਾਂ ਇੱਥੇ ਸਾਰੇ ਜਾਣੇ ਬੈਠੇ ਹੋਏ ਆ, ਜੁੜੇ ਆ, ਤੇ ਆਓ ਆਪਾਂ ਇਹੀ ਪ੍ਰਣ ਕਰੀਏ ਵੀ ਉਹਨਾਂ ਦੀ ਸ਼ਹਾਦਤ ਤੋਂ ਆਪਾਂ ਯਾਦ ਕਰੀਏ, ਉਹਨਾਂ ਦੇ ਦਿਖਾਏ ਹੋਏ ਮਾਰਗ ਤੇ ਚੱਲੀਏ। ਜੋ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਰਗ ਦਿਖਾਇਆ, ਜੋ ਉਹਨਾਂ ਦੇ ਨਾਲ ਜੁੜ ਕੇ ਉਸ ਮਾਰਗ ਦੇ ਉੱਤੇ ਚੱਲੇ, ਆਪਾਂ ਵੀ ਉਦਾਂ ਹੀ ਚੱਲਣ ਦੇ ਕਾਮਯਾਬ ਜਿਹੜਾ ਹੋਈਏ। ਸੋ ਇਹ ਜ਼ਰੂਰੀ ਹੁੰਦਾ ਆ ਵੀ ਇਦਾਂ ਦੇ ਪ੍ਰੋਗਰਾਮ, ਇਦਾਂ ਦੇ ਜਿਹੜੇ ਕਾਰਜ ਆ, ਇਹਨਾਂ ਦੇ ਨਾਮ ਜਿਹੜੇ ਆ ਉਹਨਾਂ ਨੂੰ ਆਪਾਂ ਯਾਦ ਰੱਖੀਏ। ਪਿੱਛੇ ਜਸਵੰਤ ਸਿੰਘ ਖਾਲੜਾ ਹੋਣਾ ਦੀ ਪਾਰਕ ਦੇ ਵਿੱਚ ਜਦੋਂ ਨਾਮ ਰੱਖਣਾ ਸੀਗਾ ਇਸ ਪਾਰਕ ਦਾ, ਅੰਦਰੂਨੀ ਵੀ ਬੜਾ ਜਿਹੜਾ ਇਸ ਦੇ ਵਿੱਚ ਵਿਰੋਧ ਹੋਇਆ। ਪਤਾ ਨਹੀਂ ਕਈਆਂ ਨੂੰ ਇਹਨਾਂ ਦੇ ਨਾਮ ਤੋਂ ਦਿੱਕਤ ਸੀ, ਜਾਂ ਜੋ ਭਾਰਤ ਦਾ ਮਨੁੱਖੀ ਅਧਿਕਾਰਾਂ ਦਾ ਕਹਿ ਸਕਦੇ ਆ ਵੀ ਕੱਚਾ ਚਿੱਠਾ ਸੀਗਾ, ਉਹ ਇਹਨਾਂ ਦੇ ਨਾਮ ਦੇ ਨਾਲ ਖੁੱਲਦਾ ਸੀ। ਕਈਆਂ ਨੂੰ ਉਹ ਚੀਜ਼ ਗਵਾਰਾ ਨਹੀਂ ਸੀਗੀ, ਪਰ ਇੱਥੇ ਦੀ ਸੰਗਤ, ਜਕਾਰਾ ਮੂਵਮੈਂਟ, ਬਾਕੀ ਸਾਰਿਆਂ ਨੇ ਜਿਹੜਾ ਮਿਲ ਜੁਲ ਕੇ ਇਸ ਪਾਰਕ ਨੂੰ ਉਹਨਾਂ ਦਾ ਨਾਮ ਜਿਹੜਾ ਉਹ ਰਖਵਾਇਆ। ਸੋ ਉਸ ਦੇ ਲਈ ਸਾਰੇ ਜਾਣੇ ਅਤ ਧੰਨਵਾਦੀ ਨੇ, ਉਹਨਾਂ ਦਾ ਬਹੁਤ ਸ਼ੁਕਰੀਆ ਆ। ਪਿੱਛੇ ਤੁਸੀਂ ਦੇਖ ਸਕਦੇ ਆ ਜਿਹੜੀ ਕੰਧ ਆ ਨਾ, ਆਪਾਂ ਜਿੱਥੇ ਇਸ ਟਾਈਮ ਖੜੇ ਆ ਪਿਛਲੇ ਪਾਸੇ, ਉੱਥੇ ਕਈ ਹੋਰ ਜਿਹੜੇ ਕਾਰਕੁਨ ਵੱਖ-ਵੱਖ ਮੁਲਕਾਂ ਦੇ, ਉਹਨਾਂ ਦੀਆਂ ਤਸਵੀਰਾਂ ਦੇ ਵਿੱਚ ਨਾਮ ਜਿਹੜਾ ਆ ਉਹ ਸ਼ਾਮਲ ਆ। ਸੋ ਇਹ ਚੀਜ਼ ਇੱਥੇ ਵਾਪਰੀ ਆ, ਸੋ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਆਪਣੇ ਕੋਲ ਭੈਣ ਜੀ ਪਰਮਜੀਤ ਕੌਰ ਜੀ ਖਾਲੜਾ, ਨਵਕਿਰਨ ਕੌਰ ਜੀ ਖਾਲੜਾ ਉਹ ਪਹੁੰਚੇ ਹੋਏ ਆ, ਨਾਲ ਹੀ ਉਹਨਾਂ ਦੇ ਭਰਾ ਅਮਰਜੀਤ ਸਿੰਘ ਜੀ ਖਾਲੜਾ, ਉਹਨਾਂ ਦਾ ਵਿਸ਼ੇਸ਼ ਤੌਰ ਤੋਂ ਯੂਕੇ ਤੋਂ ਵੀ ਕਾਲ ਆਈ ਸੀ, ਉਹ ਵੀ ਧੰਨਵਾਦ ਕਰਨਾ ਚਾਹੁੰਦੇ ਆ ਤੁਹਾਡਾ ਸਾਰਿਆਂ ਦਾ ਵੀ ਅਸੀਂ ਆਪਾਂ ਸਾਰੇ ਜਾਣੇ ਉਹਨਾਂ ਨੂੰ ਯਾਦ ਕਰ ਰਹੇ ਆ। ਸੋ ਉਹਨਾਂ ਨੇ ਦਿਖਾਏ ਹੋਏ ਮਾਰਗ ਦੇ ਉੱਤੇ ਚੱਲੀਏ, ਗੁਰੂ ਸਾਹਿਬ ਦੇ ਨਾਲ ਜੁੜ ਕੇ ਜੋ ਮਾਰਗ ਉਹਨਾਂ ਨੇ ਦਿਖਾਇਆ, ਜੋ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਉਹ ਦੀਵਾ ਦਿਖਿਆ, ਆਪਾਂ ਵੀ ਉਹ ਜਿਹੜਾ ਹੈ ਉਸ ਦੇ ਉੱਤੇ ਚੱਲੀਏ। ਜ਼ੁਲਮ ਸਹਿਣਾ ਤੇ ਜ਼ੁਲਮ ਕਰਨਾ ਦੋਨੋਂ ਮਾੜੀਆਂ ਚੀਜ਼ਾਂ ਆ। ਜਸਵੰਤ ਸਿੰਘ ਖਾਲੜਾ ਜੀ ਨੇ ਦੇਖਿਆ ਵੀ ਇੱਥੇ ਜ਼ੁਲਮ ਬਹੁਤ ਹੋਇਆ, ਉਸ ਜ਼ੁਲਮ ਦੇ ਉਲਟ ਜਿਹੜੀ ਉਹਨਾਂ ਨੇ ਆਵਾਜ਼ ਚੱਕੀ, ਤੇ ਬਾਅਦ ਦੇ ਵਿੱਚ ਜੋ ਅਣਪਛਾਤੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਉਦਾਂ ਹੀ ਅਣਪਛਾਤੀ ਲਾਸ਼ ਜਿਹੜਾ ਬਣਾ ਦਿੱਤਾ ਗਿਆ। ਪਰ ਆਪਾਂ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਆ। ਕਹਿੰਦੇ ਨਾਮ ਉਦੋਂ ਤੱਕ ਹੀ ਜਿਹੜੇ ਉਹ ਚੇਤੇ ਰਹਿੰਦੇ ਨੇ ਜਿੰਨੀ ਦੇਰ ਤੱਕ ਆਪਾਂ ਬੋਲਦੇ ਰਹਿੰਦੇ ਆ। ਸੋ ਰੂਹ ਅੱਜ ਵੀ ਆਪਣੇ ਵਿਚਾਲੇ ਆ। ਸੋ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਇੱਥੇ ਹੀ ਗੱਲਬਾਤ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਨਾਲ ਹੀ ਮੈਂ ਬੇਨਤੀ ਕਰਨੀ ਚਾਹੂੰਗਾ ਬਾਈ ਮਨਦੀਪ ਸਲਮਾ, ਜਿਹੜੇ ਸਾਡੀ ਕਮਿਊਨਿਟੀ ਵਾਸਤੇ ਬਹੁਤ ਸੋਹਣਾ ਕੰਮ ਕਰ ਰਹੇ, 2 ਮਿੰਟ ਵਾਸਤੇ ਆਪਣਾ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਭਾਈਚਾਰਾ ਇੱਥੇ ਇਕੱਠਾ ਹੋਇਆ, ਵੱਡੇ ਵੱਡੇ ਬੈਠੇ ਹੋਏ ਨੇ, ਮੇਰੇ ਤੋਂ ਬਜ਼ੁਰਗ ਸਿਆਣੇ ਸਮਝਦਾਰ ਬੈਠੇ ਨੇ, ਪਰ ਇੱਕ ਚੀਜ਼ ਆਪਾਂ ਹਮੇਸ਼ਾ ਵੇਖਦੇ ਹਾਂ, ਜਿੱਥੇ ਵੀ ਜਾਈਦਾ ਫਤਿਹ ਬੁਲਾਈ ਦੀ ਹੈ, ਫਤਿਹ ਦੀ ਅੱਗੋਂ ਜਿਹੜੀ ਮੁੜ ਫਤਿਹ ਆਣੀ ਹੈ, ਉਹ ਪਤਾ ਨਹੀਂ ਕਿਉਂ ਜਿਹੜਾ ਹੈਗਾ ਜਾਂ ਰੋਟੀ ਨਹੀਂ ਖਾ ਕੇ ਆਏ। ਫਤਿਹ ਬੁਲਾਓ, ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 20ਵੀਂ ਸਦੀ ਦੇ ਮਹਾਨ ਸ਼ਹੀਦ ਦੇ ਯਾਦ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ। ਦੇਖੋ, ਉਹਨਾਂ ਨੇ ਲੱਖਾਂ ਬੰਦੇ ਜਿਹੜੇ ਸ਼ਹੀਦ ਹੋਏ, ਗੁੰਮਨਾਮ ਹੋਏ, ਉਹਨਾਂ ਚੋਂ ਵੀ ਉਹਨਾਂ ਨੇ 25,000 ਬੰਦਿਆਂ ਨੂੰ ਜਿਹੜਾ ਹੈਗਾ ਲੱਭ ਕੇ ਉਹਨਾਂ ਦੀ ਸ਼ਨਾਖਤ ਕਰਕੇ ਦੱਸਿਆ ਕਿ ਇਹ ਤਸ਼ੱਦਦ ਹੋਇਆ। ਔਰ ਜਸਵੰਤ ਸਿੰਘ ਖਾਲੜਾ ਜੀ ਦੇ ਉਸ ਕਾਰਜ ਕਰਕੇ ਤੁਸੀਂ ਇਹ ਵੇਖੋ ਕਿ ਜਿਹੜੀਆਂ ਲਾਸ਼ਾਂ ਲੱਭੀਆਂ ਉਹ ਤੇ ਲੱਭੀਆਂ, ਤੇ ਬਹੁਤ ਸਾਰੇ ਸਾਡਾ ਯੂਥ ਹੋਏਗਾ ਜਿਹੜਾ ਉਹਨਾਂ ਨੇ ਬਚਾ ਲਿਆ, ਉਹਨਾਂ ਦੇ ਕਾਰਜ ਕਰਕੇ ਬਚੇ, ਕਿਉਂਕਿ ਜ਼ਾਲਮਾਂ ਨੂੰ ਪਤਾ ਲੱਗ ਗਿਆ ਕਿ ਕੋਈ ਨਾ ਕੋਈ ਵਾਰਿਸ ਆ ਗਿਆ, ਬੰਦਾ ਖੜਾ ਹੋ ਗਿਆ। ਹੁਣ ਇਹ ਚੀਜ਼ਾਂ ਜਗ ਜ਼ਾਹਿਰ ਹੋ ਰਹੀਆਂ।
मैं तुहाडा ज़्यादा टाइम नहीं लैंदा, सिर्फ इक्को गल कहांगा कि देखो जिहड़ी सोच दे जिहड़े फलसफे ते वो चल रहे सी जसवंत सिंह खालड़ा जी, उस चीज़ नूं आपां उस मशाल नूं अगे लैके चलना। चंगियाई बुरियाई इस संसार का हिस्सा है, चंगियाई आपां चुननी है तो उन्होंने नाल अपने लैके चलना है। तो चंगे का आपां अज इत्थे सारे खुश हाँ, क्योंकि बहुत सारे वीरां ने, सियाणियां ने, जुझारुआं ने मेहनत करके सानू जिहड़ा हैगा एक चंगा जिहड़ा हैगा सेफ ते सिक्योर जिहड़ा हैगा समाज बनाने च, उत्थे पहुंचण च मदद की। तो यही है कि जिसदे कोलों भी, जिस भरा कोलों, भैन कोलों, बजुर्ग कोलों जिथे भी कोई लगता है कि कोई मजलूम, चाहे गोरा है, काला है, हिंदू है, सिख है, सारे अपने हैं। गुरु नानक साहब कहते हैं उस सारी लोकाई ही अपनी है। इदा ही जिदा सरदार जसवंत सिंह खालड़ा जी सारिਆਂ ਲਈ उपराला करते सी, इदा ही देखो कि कोई ना कोई चंगा काम आप जरूर कर सकीए। ये नाल अखीरली गल एक कहांगा कि एक खुशी की गल है साडे सारे भाईचारे नूं कि दुनिया के इतिहास च, पंजाबियों के इतिहास च, सिखां के इतिहास च, कैलीफोर्निया के इतिहास च एक पहली बारी एक कारज होने जा रहा है कि सिखां नूं मोटरसाइकिल चलाने का हक मिल रहा पग बन के। बिल लिया सी इस साल की शुरुआत SB 847 तो बड़ी खुशी की गल है कि वो सारिया अपनिया फ्लोरां तो पास हो के हुण गवर्नर के डेस्क पे पहुँच गया साइन होने वास्ते। ये बिल पास हो गया, जो गवर्नर के साइन हो गए ये लाभ बन जाएगा। तो ये भी उपराला, ये भी योगदान साडे जसवंत सिंह खालड़ा जी का है। तो इन्ने ही शब्दों नाल भुल चुक की खिमा मंगदा ते गज के फतेह बुलाओ जी। वाहेगुरु जी का खालसा, वाहेगुरु जी की फतेह। बहुत बहुत धन्यवाद। नाल ही मैं बेनती करनी चाहूँगा गुरदीप शेरगिल जिहड़े कि एजुकेशन के खेत्र दे विच ते साडी कम्यूनिटी नूं जागरूक करन दे वास्ते अक्सर योगदान पाउंदे रहिंदे आ, उन्हां दे आपां विचार सुणने। उस तो बाद दे विच हरजोत सिंह खालसा गुरदीप शेरगिल दा जिहड़ा सन्मान उस रोपे दे नाल कीता जाऊगा। तो गुरदीप नूं बोल रहे दे भाजी, फिर आपां दोहां इकट्ठियां दे कर दिंदे आ। थैंक यू। उस तो बाद दे विच साडे मलकीत सिंह किंगरा वो तैयार रहन, उस तो बाद आपां भैन जी होरां दी स्पीच शुरू करांगे। गुरु प्यारी साध संगत जी पहला गज के फतेह बुलाइए। वाहिगुरु जी का खालसा, वाहिगुरु जी की फतेह। कहते दुनिया दे विच खालसा साहब की स्टडी मैं बहुत की फ्रॉम एजुकेशनल परसपैक्टिव। कहते दुनिया में बड़ा हनेरा सी तो लोकी चानण लभ रहे सी कि चानण कित्थों होऊगा। कहते एक झुग्गी चों एक दीपक ने जन्म लिया, उन्हें कहा कि मैं चैलेंज करूंगा हनेरे नूं, तां तुसीं भी अपनिया झुग्गियां दे विचों दीवे पैदा करो। मेरा रीजन इत्थे आउण दा आ हैगा कि साडे दिल दे विच, साडे दिमाग दे विच, साडे सूरमे दे लई ना जसवंत सिंह खालड़ा लई बड़ी इज्जत हैगी आ। जदों आह बुच्चड़ जकरिया खान KPS गैल वर्गे या सिद्धू वर्गे खालड़ा साहब नूं लैके जा रहे सी, ਉਹ थाने लगाया उन्होंने, कहते हाँ भी हजे भी तुरदा आ। खालड़ा साहब कहते मैं शहीद हो के भी तुरूंगा, साडा खालड़ा अज भी तुर रहा। जकारा लाओ, बोले सो निहाल, और अज भी तुर रहा साडे विच बोल रहा। मैं अपनी कौम नूं बेनती करदा कि अपने धियां पुत्तां नूं साडी रिच हिस्टरी बारे दसो, अपने धियां पुत्तां दसो कि साडे शहीद होए कौन आ। उन्होंने ह्यूमन राइट्स की गल चुको। इत्थे साडे जिहड़े नॉन स्पीकिंग पंजाबी लोग आ, उन्होंने दसो कि जसवंत सिंह खालड़ा है कौन सी। बाकी आने वाले समय दे विच साडी कौम की सानूं लोड़ पैनी आ। असीं पूरा अपना जोर ला देना कि एक स्कूल का नाम जसवंत सिंह खालड़ा जी के नाम के उत्ते रखा जाए, सरकारी स्कूल। मैं प्राइवेट स्कूल की गल नहीं कर रहा, मैं सरकारी स्कूल की गल कर रहा। जिद्दण कौम नूं असीं हाक मारांगे, किरपा करके अपने घरों उठ के आ जाओ। साडी बीबी बैठी आ, बीबी खालड़ा। जदों मैनूं पता लग जाता कि बीबी खालड़ा ने आउणा, मैं तां जिथे मर्जी होवांगा, मैं तां उत्थे जाना ही जाना, क्योंकि इन्हां दे परिवार दी साडी कौम नूं बड़ी देण आ। नहीं तां अपने घरां दे विच असीं बैठे आ, एसीआं विच बैठे गल्लां असीं करदे आ, पर योधे वो हुंदे आ जिहड़े कबरां दे विच जाके 25-25 हज़ार जो लाश आ उहनूं लभदे आ। तां बुच्चड़ कहंदा सी कि मैं 25,000 एक भी कर दूं।
ਆਪਣੇ ਦੇ ਜਜ਼ਬਾ ਇਦਾਂ ਰੱਖੋ ਕਿ ਤੁਸੀਂ ਖੁੱਲ ਕੇ ਬੰਦੇ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰ ਸਕੋ। ਇੰਨੀ ਸੱਚਾਈ ਤੁਹਾਡੇ ਦਿਲ ਦੇ ਵਿੱਚ ਇਦਾਂ ਦੇ ਸ਼ਹੀਦਾਂ ਦੇ ਮੰਗ ਹੋਣੀ ਚਾਹੀਦੀ ਆ। ਤਾਂ ਫਰੈਜ਼ਨੋ ਵਾਲਿਓ, ਸਾਡੇ ਪਿੰਡ ਫਰੈਜ਼ਨੋ ਸਾਨੂੰ ਬੜਾ ਮਾਣ ਆ, ਤੁਹਾਡੇ ਤੇ ਬੜਾ ਮਾਣ ਆ ਕਿ ਦੁਨੀਆ ਦੇ ਵਿੱਚ ਇਕਲੌਤਾ ਪਿੰਡ ਆ, ਇਕਲੌਤਾ ਸ਼ਹਿਰ ਆ ਜਿੱਥੇ ਕਿ ਜਸਵੰਤ ਸਿੰਘ ਖਾੜਾ ਜੀ ਸਾਡੇ ਸਿੱਖ ਸ਼ਹੀਦ ਦੇ ਨਾਂ ਤੇ ਸਰਕਾਰੀ ਪਾਰਕ ਆ। ਗੁਰੂ ਮਹਾਰਾਜ ਸੁੱਖ ਰੱਖੇ, ਆਉਣ ਵਾਲੇ ਸਮੇਂ 'ਚ ਛੱਪੜਿਆ ਨਾ ਪੂਰ ਕੇ ਉਹਦੇ ਅੱਗੇ ਤੱਕ ਪਾਰਕਾਂ ਭਰੀ ਉਹ ਪਾਰਕਾਂ ਬਣਾ ਦੇਣਾ। ਤਾਂ ਬਸ ਚੜ੍ਹਦੀ ਕਲਾ 'ਚ ਰਹੋ। ਬਸ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਜੂਕੇਟ ਕਰੀਏ ਆਪਣੇ ਸ਼ਹੀਦਾਂ ਬਾਰੇ। ਆਪਣੇ ਧੀਆਂ ਪੁੱਤਰਾਂ ਜਦੋਂ ਘਰ ਜਾਊਂਗਾ ਨਾ, ਮੈਂ ਬਜ਼ੁਰਗ ਸਾਡੇ ਬੈਠੇ ਆ ਬੜੇ ਸਤਿਕਾਰਯੋਗ, ਆਪਣੇ ਪੋਤੇ ਪੋਤੀਆਂ ਨੂੰ, ਆਪਣੇ ਦੋਤੇ ਦੋਤੀਆਂ ਨੂੰ ਬਿਠਾਲ ਕੇ ਜਸਵੰਤ ਸਿੰਘ ਖਾੜਾ ਜੀ ਬਾਰੇ ਦੱਸਿਓ ਕਿ ਆ ਇਨਸਾਨ ਹੈ ਕੌਣ ਸੀ, ਆ ਕਿੱਦਾਂ ਖੜੇ ਸਾਡੇ ਲਈ। ਸੋ ਆਪ ਜੀ ਦਾ ਬਹੁਤ ਧੰਨਵਾਦ। ਨੀਰਜ ਭਾਈ ਇੱਧਰ ਆਓ। ਮੇਰਾ ਭਰਾ ਨੀਰਾ ਮਾਚੀ ਕੇ ਬੜੀ ਸੋਹਣੀ ਸੇਵਾ ਨਿਭਾ ਰਿਹਾ, ਇਹਦੇ ਨਾਂ ਤੇ ਵੀ ਇੱਕ ਵਾਰ ਆਪਾਂ ਜਕਾਰਾ ਲਾਉਣਾ, ਬੋਲੇ ਸੋ ਨਿਹਾਲ। ਸੋ ਆਪ ਜੀ ਦਾ ਬਹੁਤ ਧੰਨਵਾਦ। ਔਰ ਜਿੱਦਣ ਉਹ ਸਕੂਲ ਦਾ ਨਾਂ ਰੱਖਣਾ ਨਾ, ਆਪਾਂ ਜਿੱਥੇ ਵੀ ਤੁਸੀਂ ਬੈਠੇ ਆ, ਜਿਹੜੇ ਲੋਕ ਸਾਨੂੰ ਆਨਲਾਈਨ ਵੀ ਸੁਣ ਰਹੇ ਆ, ਫਰੈਜ਼ਨੋ ਪਹੁੰਚ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਥੈਂਕ ਯੂ। ਥੈਂਕ ਯੂ ਵੈਰੀ ਮੱਚ ਗੁਰਦੀਪ, ਬਹੁਤ ਬਹੁਤ ਧੰਨਵਾਦ। ਤੇ ਇਹਦੇ ਨਾਲ ਹੀ ਹੁਣ ਇਸ ਟਾਈਮ ਅਸੀਂ ਸਰਦਾਰ ਹਰਜੋਤ ਸਿੰਘ ਖਾਲਸਾ ਤੇ ਨਾਲ ਬਾਈ ਗੁਰਦੀਪ ਸ਼ੇਰਗਿੱਲ ਦਾ ਅਸੀਂ ਸਰੋਪਾ ਪਾ ਕੇ ਸਨਮਾਨ ਕਰਨਾ ਚਾਹੁੰਦੇ ਆ, ਜਿਹੜੇ ਕਿ ਪੰਜਾਬੀ ਮੀਡੀਆ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹੈਗੇ ਆ ਤੇ ਸਾਡੀ ਕਮਿਊਨਿਟੀ ਨੂੰ ਜਾਗਰੂਕ ਕਰਨ ਵਾਸਤੇ ਅਕਸਰ ਇਹ ਯੋਗਦਾਨ ਪਾਉਂਦੇ ਰਹਿੰਦੇ ਆ। ਤੇ ਇਸ ਤੋਂ ਬਾਅਦ ਦੇ ਵਿੱਚ ਨਾਲ ਹੀ ਸਾਡੇ ਬਹੁਤ ਹੀ ਪਿਆਰੇ ਵੀਰ ਮਲਕੀਤ ਸਿੰਘ ਜੀ ਕਿੰਗਰਾ, ਜਿਨ੍ਹਾਂ ਨੇ PSU ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਨਾਲ ਕੰਮ ਕੀਤਾ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ 2-4 ਮਿੰਟ ਦੇ ਵਿੱਚ ਆਪਣੀ ਗੱਲ ਨਿਬੇੜ ਦੇਣ, ਕਿਉਂਕਿ ਮੈਨੂੰ ਪਤਾ ਟਾਈਮ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਕਿਉਂਕਿ ਮੈਨੂੰ ਪਤਾ ਟਾਈਮ ਪਹਿਲਾਂ ਕਾਫੀ ਹੋ ਚੁੱਕਿਆ ਤੇ ਭੈਜੀ ਹੋਰਾਂ ਨੇ ਜਾਣਾ ਵੀ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਬਾਕੀ ਬੁਲਾਰੇ ਉਹਨਾਂ ਨੂੰ ਸੁਣਦੇ ਰਹਾਂਗੇ। ਤੇ ਮਲਕੀਤ ਸਿੰਘ ਕਿੰਗਰਾ ਜੀ ਆਜੋ। ਕਿੰਗਰਾ ਸਰੋਪਾ ਪਾਉਂਦੇ ਆ ਜੀ, ਪਹਿਲਾਂ ਜਕਾਰਾ ਛੱਡ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਧੰਨਵਾਦ ਜੀ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਕਤ ਦੀ ਨਿਜਾਕਤ ਨੂੰ ਸਮਝਦਾ ਮੈਂ, ਮਿੰਟ 2 ਹੀ ਰਹਿ ਗਏ ਆ। ਖਾਲੜਾ ਸਾਹਿਬ ਦੀਆਂ ਗੱਲਾਂ ਆਪਾਂ ਸਵੇਰ ਤੋਂ ਕਰਨ ਲੱਗੇ ਆ ਤੇ ਉਹ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਤੱਕ ਵੀ, ਜਿਵੇਂ ਸਤਿਗੁਰੂ ਕਹਿੰਦੇ ਨੇ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ, ਅੱਗੇ ਤੇ ਕਮਾ ਪੀੜ੍ਹੀ ਦਰ ਪੀੜ੍ਹੀ ਲੈ ਕੇ ਜਾਣੀਆਂ। ਇਸ ਵਾਸਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਆਪਾਂ ਰੱਖ ਰਹੇ ਆ। ਭੈਣ ਜੀ ਪਰਮਜੀਤ ਕੌਰ, ਉਹਨਾਂ ਦੇ ਬੇਟੇ ਬੇਟੀ ਨੇ, ਬੇਟੀ ਨਵਕਰਨ ਨੇ, ਉਹਨਾਂ ਦੇ ਬੇਟੇ ਨੇ, ਜਿਹੜਾ ਆਪਣੇ ਸਰੀਰ ਤੇ ਹੰਢਾਇਆ, ਜਿਹੜਾ ਸੰਤਾਪ ਜਿਹੜਾ ਭੋਗਿਆ, ਉਸ ਸਮੇਂ ਦਾ ਕਸ਼ਟ, ਉਹ ਇਹਨਾਂ ਤੋਂ ਜ਼ਿਆਦਾ ਆਪਾਂ ਨਹੀਂ ਜਾਣ ਸਕਦੇਗੇ। ਮੈਨੂੰ ਉਹ ਲੈਣਾ ਯਾਦ ਆਉਂਦੀਆਂ ਸੰਤ ਰਾਮਦਾਸੀ ਨੇ ਨਕਸਲਵਾੜੀ ਲਹਿਰ ਵੇਲੇ ਲਿਖੀਆਂ ਸੀ, ਜਿਹੜੇ ਮੁੰਡੇ ਸ਼ਹੀਦ ਕਰ ਦਿੱਤੇ ਗਏ ਸੀਗੇ। ਸਾਡੇ ਸਿਰਾਂ ਉੱਤੇ ਨਿਸ਼ਚਾ ਰੱਖ ਬਾਪੂ, ਨੰਗੀ ਹੋਣ ਨਾ ਦੇਵਾਂਗੇ ਕੰਡ ਤੇਰੀ, ਤਿੱਪ ਤਿੱਪ ਜਵਾਨੀਆਂ ਦਾ ਵਾਰ ਕੇ ਵੀ ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ। ਐਵੇਂ ਭਰਮਾਂ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਬਦਲਾ ਲਏ ਤੋਂ ਵੀ ਜਿਹੜੀ ਮੁੱਕਣੀ ਨਾ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਸੋ ਮੈਂ 2 ਪਹਿਲਾਂ ਨਾਰੇ ਲਾਵਾਂਗਾ। ਜਸਵੰਤ ਸਿੰਘ ਖਾਲੜਾ ਤੇਰੀ ਸੋਚ ਤੇ ਪਹਿਰਾ ਦੇਵਾਂਗੇ, ਤੁਸੀਂ ਕਹਿਣਾ ਪਹਿਰਾ ਦੇਵਾਂਗੇ ਠੋਕ ਕੇ। ਫਿਰ ਮੈਂ ਕਹੂੰਗਾ ਖਾਲੜਾ ਤੇਰਾ ਕਾਜ ਅਧੂਰਾ, ਤੁਸੀਂ ਕਹਿਣਾ ਲਾ ਕੇ ਜ਼ਿੰਦਗੀ ਕਰਾਂਗੇ ਪੂਰਾ। ਸ਼ਹੀਦ ਜਸਵੰਤ ਸਿੰਘ ਤੇਰੀ ਸੋਚ ਤੇ ਖਾਲੜਾ ਸਾਹਿਬ ਤੇਰਾ ਕਾਜ ਅਧੂਰਾ, ਖਾਲੜਾ ਸਾਹਿਬ ਤੇਰਾ ਕਾਜ ਅਧੂਰਾ, ਲਾ ਕੇ ਜ਼ਿੰਦਗੀ ਕਰਾਂਗੇ ਪੂਰਾ। ਸੋ ਐਡੂ ਵੱਡੀ ਪ੍ਰਾਪਤੀ ਖਾਲੜਾ ਸਾਹਿਬ ਲਈ, ਉਹ ਅੱਜ ਵੀ ਜਿਉਂਦੇ ਨੇ, ਜਿਨ੍ਹਾਂ ਨੇ ਆ ਸਾਰੇ ਤਿੰਨੇ ਸੰਸਥਾਵਾਂ ਦਾ ਮੈਂ ਧੰਨਵਾਦ ਕਰਦਾ। ਸਮਾਂ ਬਹੁਤ ਸੀਮਤ ਹੈ। ਇੱਕੋ ਹੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਬਾਬਾ ਬੂਝਾ ਸਿੰਘ ਨੂੰ ਕਿਹਨੇ ਸ਼ਹੀਦ ਕੀਤਾ ਸੀ, ਜਿਹੜੇ ਆਪਦੇ ਆਪ ਨੂੰ ਉਦੋਂ ਪੰਥਕ ਅਖਾਉਂਦੇ, ਜਿਹੜੇ ਸੀ ਪੰਥ ਰਤਨ, ਉਹਨਾਂ ਦੀ ਸਰਕਾਰ ਸੀ। ਸਾਨੂੰ ਸ਼ਾਇਦ ਸਾਡੇ ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਵੀ ਉਹ ਬੁੱਚੜ ਹਕੂਮਤ ਨੇ ਸ਼ਹੀਦ ਕੀਤਾ। ਤੇ ਜਦੋਂ ਮੈਨੂੰ ਪਤਾ 1972 ਚ ਅਸੀਂ ਉਦੋਂ ਛੋਟੇ ਸੀ, ਮੋਗੇ ਗੋਲੀ ਕਾਂਡ ਹੋਇਆ ਤੇ ਰੀਗਲ ਸਮੇਂ ਦੇ ਵਿੱਚ ਸਵਰਨ ਤੇ ਹਰਜੀਤ ਚੜਿੱਕ ਪਿੰਡ ਦੇ ਸ਼ਹੀਦ ਹੋ ਗਏ। ਤੇ ਉਹ ਤੋਂ ਬਾਅਦ ਜੋ ਨਕਸਲਵਾੜੀ ਲਹਿਰ ਜ਼ੁਲਮ ਦੇ ਨਾਲ ਲੋਕ ਦਬ ਚੁੱਕੇ ਸੀ, ਉਸ ਸਮੇਂ ਮੋਗੇ ਦੇ ਵਿੱਚ ਅਗਵਾਈ ਕੀਤੀ, ਜਿਵੇਂ ਮੇਰੇ ਪਹਿਲਾ ਸਾਥੀ ਸਿੱਧੂ ਸਾਹਿਬ ਕਹਿ ਕੇ ਗਏ ਨੇ। ਇੱਕ ਪਾਸੇ ਪ੍ਰਿਥੀਪਾਲ ਰੰਧਾਵਾ ਸੀ, ਜਿਹਨੂੰ 1979 ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਤੋਂ ਬਾਦਲ ਸਰਕਾਰ ਦੇ ਗੁੰਡਿਆਂ ਨੇ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ।
ਤੇ ਉਸ ਤਰ੍ਹਾਂ ਹੀ ਹਕੂਮਤ ਦੇ ਜ਼ੁਲਮ ਸਹਾਰਦਾ ਹੋਇਆ ਸ਼ਹੀਦ ਜਸਵੰਤ ਸਿੰਘ ਖਾਲੜਾ ਲੋਕ ਲਹਿਰ ਲਈ ਆਪਣਾ ਕੁਰਬਾਨ ਕਰਕੇ ਸਦਾ ਲਈ ਅਮਰ ਹੋ ਗਿਆ। ਮੇਰੇ ਵੀਰੋ, ਬਾਬਾ ਬੂਝਾ ਸਿੰਘ ਨੂੰ ਇਹ ਲੋਕਾਂ ਨੇ ਸ਼ਹੀਦ ਕੀਤਾ। ਇਹਨਾਂ ਦੀਆਂ ਪਗੜੀਆਂ ਉਹਦਾ ਨਾਰਾ ਲਾਉਂਦੇ ਹੁੰਦੇ, ਚਿੱਟੇ ਬਗਲੇ ਨੀਲੇ ਮੋਰ, ਸਾਰੇ ਚੋਰ ਸਾਰੇ ਚੋਰ। ਹਕੂਮਤ ਕਿਸੇ ਦੀ ਹੋਵੇ, ਪੱਗ ਦਾ ਰੰਗ ਕੋਈ ਵੀ ਹੋਵੇ, ਤੇ ਜ਼ਾਲਮ ਦਾ ਪੰਜਾ ਲੋਕ ਲਹਿਰਾਂ ਲਈ ਕੰਮ ਕਰ ਰਹੇ ਮਨੁੱਖੀ ਹੱਕਾਂ ਲਈ ਜੂਝਦੇ ਸੰਘਰਸ਼ੀ ਲੋਕਾਂ ਲਈ ਸਦਾ ਇਹ ਗਲ ਘੁੱਟਣ ਵਾਸਤੇ ਤਿਆਰ ਰਹਿੰਦਾ। ਔਰ ਬਾਬਾ ਨਿਰੰਜਨ ਸਿੰਘ ਅਕਾਲੀ ਖਾਲਸਾ ਰਾਏਕੋਟ ਦੇ ਕੋਲੇ, ਉਹਨਾਂ ਨੂੰ 78 ਸਾਲ ਦੀ ਉਮਰ ਦੇ ਵਿੱਚ, ਉਸ ਸਮੇਂ ਬਾਦਲ ਦੀ ਹਕੂਮਤ ਸੀ, ਹੰਡਾਏ ਪਿੰਡ ਤੋਂ ਚੱਕ ਕੇ ਖੁੱਡੀ ਕਲਾਂ ਦੇ ਵਿਚਾਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਕੀਤਾ ਗਿਆ। ਇਹ ਨੌਜਵਾਨ ਪੀੜ੍ਹੀ ਨੂੰ ਪਤਾ ਨਹੀਂ ਹੈ। ਸੋ ਮੈਂ ਦੱਸਣਾ ਚਾਹੁੰਦਾ ਵੀ ਉਹਦੇ ਸ਼ਹੀਦ ਭਗਤ ਸਿੰਘ ਦੇ ਕਾਤਲ ਤੇ ਗਵਾਹੀ ਦੇਣ ਵਾਲਾ ਆ ਮੇਰੇ ਵੀਰ ਜੀ ਬੈਠੇ ਨੇ, ਜਗਤਾਰ ਸਿੰਘ ਗਿੱਲ, ਕੋਕਰੀ ਦਾ ਜੈਲਦਾਰ ਜਿਹਨੂੰ ਮੁਰੱਬੇ ਦਿੱਤੇ ਸੀ ਅੰਗਰੇਜ਼ ਨੇ, ਉਹਨੂੰ ਚੱਕ ਕੇ ਬੰਦ ਸਿੰਘ ਰਾਜੇ ਨੇ ਇਤਿਹਾਸ ਪੜ੍ਹਿਆ ਤੇ ਬੰਦ ਸਿੰਘ ਰਾਜੇ ਨੇ ਨੂੰ ਕੋਕਰੀ ਦੇ ਜੈਲਦਾਰ ਨੂੰ ਚੱਕ ਕੇ ਮਾਰਿਆ, ਜਿਹੜਾ ਸ਼ਹੀਦ ਭਗਤ ਸਿੰਘ ਦੇ ਜਿਹਨੇ ਝੂਠੀ ਗਵਾਹੀ ਦਿੱਤੀ ਸੀ, ਸ਼ਹੀਦ ਕਰਾਉਣ 'ਚ ਹੱਥ ਸੀ, ਤੇ ਉਹਨੂੰ ਉਸ ਸਮੇਂ ਦੀ ਹਕੂਮਤ ਨੇ ਫਿਰੋਜ਼ਪੁਰ ਕਾਲਜ ਦੇ ਮੂਹਰੇ ਚੱਕ ਕੇ ਧਰਮਕੋਟ ਕੋਲੇ ਸੇਮਨ ਵਾਲੇ ਤੇ ਲਿਆ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਸੋ ਮੇਰੇ ਵੀਰੋ, ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਲੋਕ ਲਹਿਰ ਨੂੰ ਮੈਂ ਜ਼ਿਆਦਾ ਨਹੀਂ ਕਹਿੰਦਾ, ਸ਼ਰਮ ਆਉਣੀ ਚਾਹੀਦੀ ਹੈ ਲੋਕਾਂ ਨੂੰ ਜਿਹੜੇ ਆਪਦੇ ਉਹਨੂੰ ਪੰਥਕ ਕਹਿੰਦੇ ਆ। ਕੱਲ ਪਰਸੋਂ ਲਾਲਾ ਜਤ ਨਾਰਾਇਣ ਦਾ ਦਿਨ ਮਨਾ ਕੇ ਹਟਿਆ 9 ਸਤੰਬਰ 1981 ਨੂੰ ਨਕਸਲਵਾੜੀ ਲਹਿਰ 'ਚ, ਦੂਜੀ ਲਹਿਰ 'ਚ ਸ਼ਹੀਦ ਬਾਈ ਨਛੱਤਰ ਸਿੰਘ ਰੋਡੇ ਨੇ ਜਿਹੜਾ ਐਕਸ਼ਨ ਕੀਤਾ ਸੀ। ਤੇ ਅੱਜ ਕੱਲ ਪ੍ਰੇਮ ਸਿੰਘ ਚੰਦੂ ਮਾਜਰਾ ਲਾਲੇ ਯਾਦ ਚੱਖਾਂ ਦਾ ਕੈਂਪ ਲਾ ਕੇ ਟਰੱਕ ਤੋੜ ਰਿਹਾ, ਕਹਿੰਦਾ ਉਹਦੀ ਬਹੁਤ ਮਹਾਨ ਕੁਰਬਾਨੀ ਹੈ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ, ਤੇ ਦੁਨੀਆ ਉਹਨਾਂ ਲੋਕਾਂ ਨੂੰ ਯਾਦ ਕਰਦੀ ਹੈ ਜਿਵੇਂ ਖਾਲੜਾ ਸਾਹਿਬ, ਜਿਹੜੇ ਆਪਣੇ ਜ਼ਿੰਦਗੀ ਕੁਰਬਾਨ ਕਰਕੇ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਇਹ ਹਕੂਮਤ ਦੇ ਜ਼ੁਲਮਾਂ ਦੀਆਂ ਕਹਾਣੀਆਂ ਨੂੰ ਬੇਨਕਾਬ ਕਰ ਗਏ ਨੇ। ਸੋ ਆਓ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਇਹ ਜਿਹੜਾ ਸਾਡਾ ਜਿਹੜਾ ਗਦਰੀ ਬਾਬਿਆਂ ਦਾ, ਸ਼ਹੀਦ ਭਗਤ ਸਿੰਘ ਹੋਰਾਂ ਦਾ, ਸਰਾਭਿਆਂ ਦਾ ਵਿਰਸਾ ਹੈ, ਇਹ ਸਾਨੂੰ ਜਿਹੜਾ ਗੁਰੂ ਸਾਹਿਬਾਨ ਤੋਂ ਮਿਲਿਆ। ਤੇ ਯਾਦ ਰੱਖੋ ਕਿ ਰਸੂਲ ਹਮਜ਼ਾ ਤੋਬ ਨੇ ਲਿਖਿਆ, ਜਿਹੜੇ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ, ਜੇ ਅਸੀਂ ਬੀਤੇ ਤੇ ਗੋਲੀ ਚਲਾਵਾਂਗੇ ਤੇ ਭਵਿੱਖ ਸਾਨੂੰ ਤੋਪ ਨਾ ਅੜਾ ਦੇਵੇਗਾ। ਸੋ ਚੇਤਨ ਲੋਕੋ, ਖਾਲੜਾ ਸਾਹਿਬ ਨੂੰ ਇਹੀ ਸੱਚੀ ਸ਼ਰਧਾਂਜਲੀ ਆ। ਉਹਨਾਂ ਦਾ ਲਿਟਰੇਚਰ ਪੜ੍ਹੀਏ, ਆਪਣੇ ਪੀੜ੍ਹੀ ਦਰ ਪੀੜ੍ਹੀ ਤੱਕ ਲੈ ਕੇ ਜਾਈਏ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਭੈਣ ਜੀ ਹੋਰਾਂ ਦਾ, ਉਹਨਾਂ ਦੇ ਪਰਿਵਾਰ ਦਾ, ਬੇਟੀ ਦਾ, ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਖਿਮਤ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਹੋਰ ਬੁਲਾਰਿਆਂ ਤੋਂ ਮੈਂ ਖਿਮਾ ਚਾਹੁੰਦਾ ਕਿਉਂਕਿ ਟਾਈਮ ਬਹੁਤ ਹੋ ਗਿਆ ਤੇ ਆਪਾਂ ਹੁਣ ਭੈਣ ਜੀ ਹੋਰਾਂ ਦੇ ਤੇ ਬੇਟੀ ਨਵਕਰਨ ਤੋਂ ਉਹਨਾਂ ਦੇ ਵਿਚਾਰ ਸੁਣਨੇ ਆ। ਉਦੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਡੇ ਖਾਲੜਾ ਪਾਰਕ ਵਾਲੇ ਬਾਬੇ ਦੀ ਕਮੇਟੀ ਦੇ ਜਿਹੜੇ ਮੋਢੀ ਮੈਂਬਰਾਂ ਦੇ ਵਿੱਚੋਂ ਸਰਦਾਰ ਹਰਦੇਵ ਸਿੰਘ ਸਿੱਧੂ, ਜਿਹੜੇ ਕਿ ਬਹੁਤ ਸਖਤ ਮਿਹਨਤ ਕਰਦੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਸਤੇ, ਕਿ ਉਹ ਤੁਹਾਡਾ ਸਾਰਾ ਧੰਨਵਾਦ ਕਰ ਦੇਣ। ਉਸ ਤੋਂ ਪਿੱਛੋਂ ਸਾਡੀ ਭੈਣ ਨਵਕਰਨ ਉਹ ਰੈਡੀ ਰਹਿਣ। ਆਜੋ ਸਿੱਧੂ ਸਾਹਿਬ। ਕਿਉਂਕਿ ਮੈਨੂੰ ਪਤਾ ਤੁਸੀਂ ਸਾਰੇ ਬੁਲਾਰੇ ਹੀ ਬੈਠੇ ਹੋ, ਹਰੇਕ ਦਾ ਜੀ ਕਰਦਾ ਮੈਂ 15 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਬੋਲਾਂ, ਪਰ ਆਪਣੇ ਕੋਲ ਬੁਲਾਰੇ ਬਹੁਤ ਹੋ ਜਾਂਦੇ ਆ, ਜਿਹਦਾ ਕਰਕੇ ਮੈਂ ਤੁਹਾਤੋਂ ਖਿਮਾ ਮੰਗਦਾ। ਸੰਧਾ ਵਾਲੇ ਸਾਹਿਬ, ਜਦੋਂ ਭੈਣ ਜੀ ਹੋਰੀ ਬੋਲ ਹਟੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਟਾਈਮ ਦੇ ਦਿਆਂਗੇ। ਥੈਂਕ ਯੂ। ਖਾਲੜਾ ਸਾਹਿਬ ਦੀ ਸ਼ਹੀਦੀ ਦੇ ਸਮਾਗਮ ਵਿੱਚ ਜੁੜੇ ਸਾਰੇ ਵੀਰਾਂ ਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਹਨ। ਅੱਜ ਸਾਰੇ ਹੀ ਖਾਲੜਾ ਸਾਹਿਬ ਦੀ ਸ਼ਹੀਦੀ ਤੇ ਬੋਲੇ ਆ ਤੇ ਅੱਗੇ ਵੀ ਬੋਲਦੇ ਰਹਿਣਗੇ, ਪਹਿਲਾਂ ਵੀ ਬੋਲਦੇ ਸਨ। ਜਦੋਂ ਵੀ ਅਸੀਂ ਬੋਲਦੇ ਆ, ਸਾਡੀ ਬੇਟੀ ਨਵਕਰਨ ਭੈਣ ਜੀ ਹੁਣਾਂ ਦੇ ਅੱਖਾਂ 'ਚ ਹੰਝੂ ਆਉਂਦੇ ਆ। ਇਹ ਬੋਲ ਵਾਰ-ਵਾਰ ਸੁਣਨੇ ਉਹਨਾਂ ਦੇ ਜਿਗਰੇ ਨੂੰ ਪਤਾ, ਜਿਸ ਤਨ ਲੱਗੀਆਂ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ। ਆਓ ਅਸੀਂ ਰਲ ਮਿਲ ਕੇ ਇਸ ਸਮਾਗਮ ਨੂੰ ਹੋਰ ਉੱਚਾ ਤੇ ਸੁੱਚਾ ਉੱਪਰ ਨੂੰ ਲੈ ਕੇ ਜਾਈਏ। ਮੈਂ ਜ਼ਿਆਦਾ ਖਾਲੜਾ ਸਾਹਿਬ ਵਾਸਤੇ ਬਹੁਤ ਬੋਲ ਚੁੱਕੇ ਆ ਬੁਲਾਰੇ। ਮੈਂ ਇੱਕ ਦੋ ਬੇਨਤੀਆਂ ਕਰਨੀਆਂ ਇਸ ਪ੍ਰੋਗਰਾਮ ਨੂੰ ਉੱਚਾ ਲਿਜਾਣ ਦੀ ਖਾਤਰ। ਮੇਰੇ ਕੁਝ ਪਤਵੰਤੇ ਬੰਦਿਆਂ ਨੇ ਸਾਨੂੰ ਸੁਨੇਹਾ ਦਿੱਤਾ ਵੀ ਭਾਈ ਤੁਸੀਂ ਖਾਲੜਾ ਪਾਰਕ ਵਾਲੇ ਬਾਬੇ ਹੋ, ਇੱਕ ਪਹਿਲਾਂ ਇੱਕ ਗਾਡਰ ਹੁੰਦਾ ਸੀ ਟਾਟਾ ਦਾ, ਟਾਟਾ ਦੇ ਗਾਡਰ ਵਾਂਗੂ ਸਖਤ ਹੋ ਜਾਓ ਤਾਂ ਕਿ ਅਸੀਂ ਜਿਹੜਾ ਸ਼ਹੀਦੀ ਦਿਵਸ ਵੱਧ ਤੋਂ ਵੱਧ ਮਨਾ ਸਕੀਏ। ਮੈਂ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੀ ਸਾਡੀ ਮਦਦ ਕਰ ਰਹੇ ਆ। ਪਰ ਇੱਕ ਮੇਰੀ ਬੇਨਤੀ ਆ
ਜਿਹੜਾ ਇੱਕ ਲੋਹਾ ਹੁੰਦਾ ਬਹੁਤ ਸਖਤ ਆ, ਉਹਨੂੰ ਅਗਨੀ ਆ ਉਹ ਢਾਲ ਦਿੰਦੀ ਆ। ਅਗਨੀ ਬਹੁਤ ਕੁਝ ਸਾੜ ਦਿੰਦੀ ਆ, ਪਰ ਪਾਣੀ ਉਸ ਤੋਂ ਵੀ ਉੱਪਰ ਆ ਜਿਹੜਾ ਉਸ ਨੂੰ ਬੁਝਾ ਦਿੰਦਾ। ਪਾਣੀ ਬੜਾ ਕੁਝ ਹੜ੍ਹ ਆ ਜਾਂਦੇ ਆ, ਅਗਨੀ ਨੂੰ ਬੁਝਾ ਦਿੰਦਾ, ਤੇ ਪਾਣੀ ਦੇ ਉੱਪਰ ਇੱਕ ਇਨਸਾਨ ਆ ਜਿਹੜਾ ਪਾਣੀ ਨੂੰ ਪੀ ਜਾਂਦਾ। ਇਨਸਾਨ ਵੀ ਵੱਡੀ ਚੀਜ਼ ਨਹੀਂ, ਇਨਸਾਨ ਤੋਂ ਵੱਡੀ ਮੌਤ ਆ ਜਿਹੜੀ ਇਨਸਾਨ ਨੂੰ ਹਰਾ ਦਿੰਦੀ ਆ। ਮੌਤ ਤੋਂ ਵੱਡੀ ਇੱਕੋ ਹੀ ਗੱਲ ਹੈ, ਇੱਕ ਅਰਦਾਸ। ਜਿੰਨੇ ਮੇਰੇ ਵੀਰ ਆ, ਜੇ ਅਸੀਂ ਖਾਲੜਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦੇਣੀ ਆ ਤਾਂ ਅਸੀਂ ਰਲ ਮਿਲ ਕੇ ਇੱਕੋ ਹੀ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ ਤਾਂ ਕਿ ਉੱਥੋਂ ਸਾਨੂੰ ਸ਼ਕਤੀ ਮਿਲ ਸਕੇ। ਇਹ ਸ਼ਕਤੀ ਆ, ਇਹ ਹਮੇਸ਼ਾ ਹੀ ਸਾਨੂੰ ਉੱਪਰ ਨੂੰ ਲੈ ਕੇ ਜਾਊ। ਧੰਨਵਾਦ ਆ ਇੰਡੋ ਹੈਰੀਟੇਜ ਵਾਲਿਆਂ ਦਾ, ਜਕਾਰਾ ਮੂਵਮੈਂਟ ਵਾਲਿਆਂ ਦਾ, ਜਿਹੜੇ ਸਾਡੇ ਬਜ਼ੁਰਗਾਂ ਦੇ ਨਾਲ ਜੁੜੇ ਆ। ਉਸ ਤੋਂ ਉਪਰੰਤ ਸਾਡੇ ਕੋਲੇ ਇੱਕ ਸਾਡਾ ਮੁੱਖ ਸੇਵਾਦਾਰ ਆ, ਜਿਹੜਾ ਸੇਵਾਦਾਰ ਬਹੁਤ ਸੇਵਾ ਕਰ ਰਿਹਾ, ਬੜੇ ਦੇਰ ਤੋਂ ਸਾਡੇ ਨਾਲ ਜੁੜਿਆ। ਮਾਇਆ ਦੇ ਵਿੱਚ ਉਹ ਸੇਵਾ ਕਰਦਾ, ਮੀਡੀਆ ਦੇ ਵਿੱਚ ਉਹ ਸੇਵਾ ਕਰਦਾ। ਜਦੋਂ ਵੀ ਅਸੀਂ ਉਹਨੂੰ ਆਵਾਜ਼ ਮਾਰਦੇ ਆ ਉਹ ਤੱਤ ਪਰ ਹਾਜ਼ਰ ਰਹਿੰਦਾ। ਕਈ ਵਾਰੀ ਕਹਿਣਗੇ ਵੀ ਤੁਹਾਡਾ ਸਟੇਜ ਸੈਕਟਰੀ ਆ, ਵੀ ਅਸੀਂ ਹੋਰ ਦੇ ਦਿੰਦੇ ਆ। ਮੈਂ ਵੀਰਾਂ ਨੂੰ ਬੇਨਤੀ ਕਰਦਾ, ਸਾਡੇ ਬਾਬਿਆਂ ਕੋਲੇ ਸਾਡਾ ਸੱਚਾ ਸੁੱਚਾ ਸਟੇਜ ਸੈਕਟਰੀ ਨੀਟਾ ਮਾਸ਼ੀ ਕੇ ਸਾਡੇ ਕੋਲੇ ਆ। ਅਸੀਂ ਇਹਦੀ ਹਮੇਸ਼ਾ ਜੋ ਕਿ ਸਾਡੇ ਤੇ ਅਹਿਸਾਨ ਕਰਦਾ ਅਸੀਂ ਕਦੇ ਵੀ ਨਾ ਭੁਲਾਵਾਂਗੇ, ਅਤੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਇਹਨੂੰ ਅੱਗੇ ਰੱਖਾਂਗੇ, ਕਿਉਂਕਿ ਪਹਿਲਾਂ ਵੀ ਅੱਗੇ ਹੀ ਆ। ਮੈਂ ਹੁਣ ਖਾਲੜਾ ਪਾਰਕ ਵਾਲੇ ਬਾਬਿਆਂ ਨੂੰ ਇੱਕ ਬੇਨਤੀ ਕਰੂੰਗਾ, ਸਾਡੇ ਨੀਟਾ ਮਾਸ਼ੀਕੇ ਇਹਨਾਂ ਨੂੰ ਆ ਕੇ ਸਨਮਾਨਿਤ ਕਰਨ। ਮੈਂ ਨੀਟਾ ਮਾਸ਼ੀਕੇ ਨੂੰ ਬੇਨਤੀ ਕਰੂੰਗਾ ਕਿ ਆਉਣ, ਆ ਕੇ ਆਪਦਾ ਸਰੋਪਾ ਲੈਣ। ਸਾਹਿਬ ਥੱਲੇ ਆ ਜਾਓ। ਕੋਈ ਨਹੀਂ, ਤੁਸੀਂ ਦਿਓ। ਉਹਦੀ ਕੋਈ ਨਹੀਂ। ਆ ਲਓ, ਉੱਥੋਂ ਸਰੋਪਾ ਚੱਕ ਲਓ, ਇੱਥੇ ਪਿੱਛੇ ਸਰੋਪਾ। ਸੋ ਨਿਹਾਲ। ਮੈਂ ਫੇਰ ਸਾਰੇ ਭੈਣਾਂ ਵੀਰਾਂ ਅੱਗੇ ਬੇਨਤੀ ਕਰਦਾ, ਸਾਤੋਂ ਕੋਈ ਪ੍ਰਬੰਧ ਕਰਦਿਆਂ ਤੋਂ ਅਨੇਕਾਂ ਹੀ ਕੋਈ ਭੁੱਲਾਂ ਗਲਤੀਆਂ ਹੋਈਆਂ। ਭੁੱਲਣਹਾਰ ਸਭ ਕੋ ਭੁੱਲ ਗੁਰੂ ਕਰਤਾਰ। ਆਓ ਸਾਨੂੰ ਸੁਝਾਅ ਦਿਓ, ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਕਿਸ ਤਰ੍ਹਾਂ ਬਣਾ ਸਕਦੇ ਹਾਂ। ਜਿਹੜਾ ਵੀ ਕੋਈ ਸਾਨੂੰ ਸੱਚਾ ਸੁੱਚਾ ਸੁਝਾਅ ਦੇਊਗਾ ਅਸੀਂ ਉਹਨੂੰ ਹਮੇਸ਼ਾ ਹੀ ਜੀ ਆਇਆਂ ਕਹਾਂਗੇ ਅਤੇ ਉਹਦਾ ਸਤਿਕਾਰ ਕਰਾਂਗੇ। ਉਸ ਦੇ ਅੱਛੇ ਸੁਝਾਅ ਦੇ ਉੱਤੇ ਬਿਲਕੁਲ ਪਹਿਰਾ ਦੇਵਾਂਗੇ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਦੇਵ ਸਿੰਘ ਸਿੱਧੂ ਤੇ ਸਮੂਹ ਖਾਲੜਾ ਪਾਰਕ ਬਾਬੇ ਦੀ ਕਮੇਟੀ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ, ਜਿਨ੍ਹਾਂ ਨੇ ਬੇਹੱਦ ਮਾਣ ਸਤਿਕਾਰ ਦਿੱਤਾ। ਮੈਂ ਇਹਦੇ ਯੋਗ ਨਹੀਂ, ਸੋ ਜਿੰਨਾ ਵੀ ਇਹਨਾਂ ਨੇ ਮੈਨੂੰ ਮਾਣ ਸਤਿਕਾਰ ਦਿੱਤਾ, ਸਿਰ ਮੱਥੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਕਹਿੰਦੇ ਨੇ ਕਿ ਸੋਚ ਕਦੇ ਮਰਦੀ ਨਹੀਂ, ਵਿਚਾਰ ਤਕਰਾਰ ਬਣਦੀ ਹੈ। ਜਦੋਂ ਜ਼ੁਲਮਾਂ ਦੀ ਹੱਦ ਹੋ ਜੇ ਉਦੋਂ ਇਹ ਤਲਵਾਰ ਬਣਦੀ ਹੈ। ਜਦੋਂ ਲੋੜ ਪਵੇ ਕੁਰਬਾਨੀ ਦੀ, ਸ਼ਹਾਦਤ ਖਾਲੜ ਦੀ ਸਰਕਾਰ ਲਈ ਫਟਕਾਰ ਬਣਦੀ ਹੈ। ਸ਼ਹਾਦਤ ਖਾਲੜ ਦੀ ਸਰਕਾਰ ਲਈ ਫਟਕਾਰ ਬਣਦੀ ਹੈ। ਸੋ ਦੋਸਤੋ, ਸ਼ਹੀਦ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਅੱਜ ਤੋਂ 28 ਸਾਲ ਪਹਿਲਾਂ ਕੋ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਪਰ ਜਿਹੜੇ ਸ਼ਹੀਦ ਹੁੰਦੇ ਆ ਉਹ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਆ। ਤੇ ਅੱਜ ਉਹਨਾਂ ਦਾ ਪਰਿਵਾਰ ਸਾਡੇ ਸਾਹਮਣੇ ਬੈਠਾ, ਜੋ ਦੁੱਖ ਤਕਲੀਫ ਇਹਨਾਂ ਨੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਸਹੇ, ਇਹਨਾਂ ਨੂੰ ਵੀ ਮੇਰਾ ਸਜਦਾ। ਸਾਡੀ ਬੇਟੀ ਨਵਕਿਰਨ
ਇਹਨਾਂ ਨੇ ਜਾਣਾ ਵੀ ਆ। ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਚਿਰ ਸਾਡੇ ਸਾਹਮਣੇ ਬੈਠ ਕੇ ਤੁਹਾਡੇ ਸਾਰਿਆਂ ਦੇ ਵਿਚਾਰ ਸੁਣੇ, ਤੇ ਹੁਣ ਆਪਣਾ ਟਾਈਮ ਆ ਗਿਆ ਕਿ ਆਪਾਂ ਇਹਨਾਂ ਦੇ ਵਿਚਾਰ ਸੁਣੀਏ। ਮੈਂ ਭੈਣ ਨਵਕਿਰਨ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆ ਕੇ ਤੁਹਾਡੇ ਨਾਲ ਆਪਣੇ ਵਿਚਾਰਾਂ ਦੇ ਸਾਂਝ ਪਾਉਣ। ਬੋਲੇ ਸੋ ਨਿਹਾਲ। ਅੱਜ ਖਾਲੜਾ ਪਾਰਕ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਜਿੰਨੇ ਵੀ ਬੁਲਾਰੇ ਬੋਲੇ ਉਹਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਮੇਰੇ ਫਾਦਰ ਸਾਹਿਬ ਦਾ ਜੋ ਰੋਲ ਰਿਹਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ, ਸੋ ਮੈਂ ਉਸ ਰੋਲ ਨੂੰ ਤਾਂ ਨਹੀਂ ਦੁਹਰਾਉਂਗੀ। ਰੀਸੈਂਟਲੀ ਮੈਂ ਆਪਣੇ ਪਾਪਾ ਦੀਆਂ ਕੁਝ ਹੱਥ ਲਿਖਤਾਂ ਜੋ ਸਾਡੇ ਕੋਲ ਪਈਆਂ ਸੀ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ ਹੈ। ਉਹਦੇ ਵਿੱਚ ਜੋ ਹੁਣੇ ਥੋੜ੍ਹਾ ਜਿਹਾ ਕਨਸੈਪਟ ਦਿੱਤਾ ਗਿਆ ਹੈ ਕਿ ਕਿਵੇਂ ਦੇ ਸੁਝਾਅ ਹੋਣੇ ਚਾਹੀਦੇ, ਕਿਵੇਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ, ਉਹਦਾ ਇੱਕ ਆਈਡੀਆ ਜਿਹਾ ਜਿਹੜਾ ਮੈਂ ਉਹਦੇ 'ਚੋਂ ਦੇਖਿਆ ਸੀਗਾ ਲੇਖ ਦੇ ਵਿੱਚੋਂ। ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਸਾਡੇ ਜਿਹੜੇ ਸੂਝਵਾਨ ਲੋਕ ਨੇ ਜਾਂ ਬੁੱਧੀਜੀਵੀ ਨੇ, ਉਹਨਾਂ ਦਾ ਰੋਲ ਇਹ ਨਹੀਂਗਾ ਕਿ ਉਹਨਾਂ ਨੇ ਸਿੱਖਾਂ ਨੂੰ ਕੋਈ ਨਵਾਂ ਸਿਧਾਂਤ ਕੱਢ ਕੇ ਦੇਣਾ ਹੈ। ਸਿਧਾਂਤ ਸਾਡੇ ਗੁਰੂ ਨੇ ਸਾਨੂੰ ਦੇ ਦਿੱਤਾ ਹੈ, ਸਿਧਾਂਤ ਸਾਡੇ ਗੁਰੂ ਦਾ ਹੀ ਹੈ। ਪਰ ਅੱਜ ਦੀ ਡੇਟ ਦੇ ਵਿੱਚ, ਅੱਜ ਜਿੱਥੇ ਅਸੀਂ ਬੈਠੇ ਹਾਂ, ਜਿੱਥੋਂ ਦੇ ਕਲਚਰ ਦੇ ਵਿੱਚ ਵਿਚਰ ਰਹੇ ਹਾਂ, ਉਸ ਸਿਧਾਂਤ ਨੂੰ, ਗੁਰੂ ਦੇ ਸਿਧਾਂਤ ਨੂੰ ਅਸੀਂ ਕਿਵੇਂ ਇੰਪਲੀਮੈਂਟ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹ ਸਾਡੇ ਸੂਝਵਾਨ ਲੋਕਾਂ ਦੀ ਜਿਹੜੀ ਹੈ ਉਹ ਡਿਊਟੀ ਹੈ। ਸੋ ਜਦੋਂ ਅਸੀਂ ਆਪਣੇ ਸ਼ਹੀਦਾਂ ਨੂੰ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਯਾਦ ਕਰਨਾ ਹੈ ਤਾਂ ਕਈ ਵਾਰ ਇੱਥੇ ਵੀ ਬੱਚੇ ਜਿਹੜੇ ਹੁੰਦੇ ਆ ਜਾਂ ਬਜ਼ੁਰਗ ਵੀ ਹੁੰਦੇ ਆ ਜਾਂ ਉੱਥੋਂ ਦੇ ਪੜ੍ਹੇ ਲਿਖੇ ਲੋਕ ਜਿਹੜੇ ਇੱਥੇ ਆ ਜਾਂਦੇ ਆ ਸਾਡੇ ਵਰਗੇ, ਅਸੀਂ ਇਹ ਐਗਜ਼ਾਮਪਲਾਂ ਦਿੰਦੇ ਹਾਂ ਕਿ ਜਿਊਜ਼ ਨੇ ਇੱਦਾਂ ਕੀਤਾ, ਫਲਾਣੀ ਕਮਿਊਨਿਟੀ ਨੇ ਇੱਦਾਂ ਕੀਤਾ। ਪਰ ਗੱਲ ਇਹ ਹੈ ਕਿ ਉਹਨਾਂ ਨੇ ਜੋ ਕੀਤਾ ਜਾਣਨਾ ਜ਼ਰੂਰੀ ਆ, ਉਹਨਾਂ ਦੀ ਹਿਸਟਰੀ ਜਾਣਨੀ ਜ਼ਰੂਰੀ ਹੈ, ਉਹਨਾਂ ਦੇ ਸੰਘਰਸ਼ ਜਾਣਨੇ ਜ਼ਰੂਰੀ ਹੈ। ਪਰ ਸਾਡੇ ਕੋਲ ਸਾਡੇ ਤਰੀਕੇ ਹੈ, ਸਾਡੇ ਗੁਰੂਆਂ ਨੇ ਸਾਨੂੰ ਆਪਣੀ ਫਿਲਾਸਫੀ ਦਿੱਤੀ ਹੈ। ਉਹਨਾਂ ਦੀ ਹਿਸਟਰੀ ਜਾਣਨ ਤੋਂ ਬਾਅਦ ਸਾਡਾ ਕੀ ਫਰਜ਼ ਬਣਦਾ ਹੈ? ਸਾਡਾ ਫਰਜ਼ ਬਣਦਾ ਹੈ ਕਿ ਠੀਕ ਹੈ, ਉਹਨਾਂ ਨੇ ਜੈਨੋਸਾਈਡ ਨੂੰ, ਉਹਨਾਂ ਨੇ ਹੋਲੋਕਾਸਟ ਨੂੰ ਕਿਵੇਂ ਲਿਆ ਤੇ ਉਹਦੇ ਲਈ ਕਿਵੇਂ ਉਹ ਸੰਘਰਸ਼ ਕੀਤਾ, ਪਰ ਐਜ਼ ਅ ਸਿੱਖ ਅਸੀਂ ਕੀ ਕਰਨਾ ਹੈ? ਜੇ ਸਾਡੇ ਨਾਲ ਇਹੋ ਜਿਹਾ ਕੁਝ ਹੁੰਦਾ ਹੈ ਤੇ ਸਾਡਾ ਗੁਰੂ ਸਾਨੂੰ ਕਿਹੜੇ ਰਾਹ ਪਾਉਂਦਾ ਹੈ? ਸੋ ਮੈਂ ਇਹੀ ਬੇਨਤੀ ਕਰੂੰਗੀ ਕਿ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਗਏ ਹਾਂ, ਇੱਥੇ ਆਪਣੇ ਸ਼ਹੀਦਾਂ ਨੂੰ ਜਾਂ ਹੋਰ ਜਿਹੜੇ ਪ੍ਰੇਰਨਾ ਸਰੋਤ ਲੋਕ ਆ ਉਹਨਾਂ ਨੂੰ ਯਾਦ ਕਰਦੇ ਆ, ਤਾਂ ਸਿੱਖ ਵੇ ਆਫ ਡੂਇੰਗ ਥਿੰਗਸ ਜਿਹੜੀਆਂ ਆ ਉਹ ਸਾਨੂੰ ਲੱਭਣੀਆਂ ਚਾਹੀਦੀਆਂ ਹੈ ਤੇ ਉਹਨਾਂ ਦੇ ਤਰੀਕੇ ਨਾਲ ਹੀ ਚੱਲਣਾ ਚਾਹੀਦਾ ਹੈ। ਸੋ ਇਹ ਜਿਹੜਾ ਪਾਰਕ ਦਾ ਇਨੀਸ਼ੀਏਟਿਵ ਸੀਗਾ ਫਰੈਜ਼ਨੋ ਦੀ ਸੰਗਤ ਦੇ, ਅਸੀਂ ਬਹੁਤ ਧੰਨਵਾਦੀ ਹਾਂ। ਸ਼ਹੀਦ ਪਰਿਵਾਰਾਂ ਦੇ ਨਹੀਂ ਹੁੰਦੇ, ਸ਼ਹੀਦ ਭੈਣ ਭਰਾਵਾਂ ਦੇ, ਬੱਚਿਆਂ ਦੇ, ਘਰ ਵਾਲੀਆਂ ਦੇ ਜਾਂ ਕਿਸੇ ਦੇ ਪਰਸਨਲ ਨਹੀਂ ਹੁੰਦੇ, ਸ਼ਹੀਦ ਕੌਮਾਂ ਦੇ ਹੁੰਦੇ ਆ। ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਨਾ ਸਾਡਾ ਹੈ ਓਨਾ ਹੀ ਤੁਹਾਡਾ ਸਾਰਿਆਂ ਦਾ ਹੈ। ਸਿਰਫ ਤੇ ਸਿਰਫ ਜੇ ਰੋਲ ਸਾਡਾ ਪਰਿਵਾਰ ਦਾ ਇੱਕ ਕਿਤੇ ਬਣਦਾ ਹੈ ਤਾਂ ਉਹ ਇਹ ਹੈ ਕਿ ਜੇ ਕੋਈ ਸ਼ਹੀਦ ਨੂੰ ਕਿਸੇ ਧੜੇ, ਕਿਸੇ ਜਥੇਬੰਦੀ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰੇ ਤੇ ਅਸੀਂ ਉੱਥੇ ਖੜ ਕੇ ਉਸ ਗੱਲ ਤੇ ਪਹਿਰਾ ਦੇਣਾ ਹੈ, ਉਹਦੀਆਂ ਕਲੈਰੀਫਿਕੇਸ਼ਨਸ ਆਉਣ ਵਾਲੀਆਂ ਜਨਰੇਸ਼ਨਸ ਨੂੰ ਦੇਣੀਆਂ ਹੈ। ਪਰ ਅਦਰਵਾਈਜ਼ ਜਿਹੜਾ ਸ਼ਹੀਦ ਦੇ ਨਾਂ ਤੇ ਕੁਝ ਵੀ ਕਰਨਾ ਹੈ ਉਹਦੇ ਤੇ ਜਿੰਨਾ ਹੱਕ ਸਾਨੂੰ ਉਸ ਤੋਂ ਵੱਧ ਤੁਹਾਨੂੰ ਹੈ। ਤੇ ਇਸ ਲਈ ਮੈਂ ਇਹੀ ਕਹੂੰਗੀ ਕਿ ਜਿੱਥੇ ਵੀ ਤੁਸੀਂ ਬੈਠੇ ਹੋ, ਇੱਕ ਹੋਰ ਲੇਖ ਸੀ ਮੇਰੇ ਫਾਦਰ ਸਾਹਿਬ ਦਾ, ਉਹਨਾਂ ਨੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਲਈ ਉਹ ਗੱਲ ਕਹੀ ਸੀ ਕਿ ਸਿੱਖੀ ਜਿਹੜੀ ਹੈ ਉਹ ਬੀਕਾਨੇਰ ਦੇ ਜੰਗਲਾਂ ਵਿੱਚ ਨਹੀਂ ਸੀ ਬਚੀ, ਉਹ ਗੁਰੂ ਦੇ ਅੱਗੇ ਸੀਸ ਭੇਟ ਕਰਕੇ ਬਚੀ ਸੀ। ਅੱਜ ਅਸੀਂ ਜਿਹੜਾ ਹੈ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਆ ਕੇ ਬੈਠੇ ਹਾਂ, ਕੁਝ ਇਕਨੋਮਿਕ ਰੀਜ਼ਨਸ ਨੇ, ਕੁਝ ਪੋਲੀਟੀਕਲ ਰੀਜ਼ਨਸ ਨੇ, ਕੁਝ ਸੋਸ਼ਲ ਰੀਜ਼ਨਸ ਨੇ ਸਾਡੇ ਇੱਥੇ ਆਉਣ ਦੇ। ਉਹਨਾਂ ਕਰਕੇ ਅਸੀਂ ਉਹ ਮੁਲਕ ਤਿਆਗਿਆ ਹੈ ਤੇ ਇੱਥੇ ਆਏ ਹਾਂ। ਇਹੀ ਰੀਜ਼ਨਸ ਉਦੋਂ ਸੀ ਜਦੋਂ ਸਿੱਖਾਂ ਨੂੰ ਖਤਮ ਕੀਤੇ ਜਾ ਰਹੇ ਸੀ, ਚਾਹੇ ਉਹ ਉਸ ਵੇਲੇ ਤੱਕ ਪਰਸੀਕਿਊਸ਼ਨ, ਜੈਨੋਸਾਈਡ, ਸਾਰਾ ਇਹ ਰੀਜ਼ਨ ਸੀ। ਇਹੀ ਰੀਜ਼ਨ ਹੁਣ 80s ਤੋਂ ਬਾਅਦ ਤਾਂ ਇਹ ਰੀਜ਼ਨ ਸਾਡੇ ਤੇ ਵੀ ਬਹੁਤ ਢੁਕਵਾਂ ਹੈ। ਸੋ ਸਿੱਖੀ ਸਿਰਫ ਤੇ ਸਿਰਫ ਇਹ ਸੋਚ ਲੈਣਾ ਕਿ ਸ਼ਾਇਦ ਵਿਦੇਸ਼ਾਂ 'ਚ ਬੈਠਿਆਂ ਸਾਡੀ ਸਿੱਖੀ ਬਚ ਜਾਊਗੀ, ਤਾਂ ਇਹ ਨਹੀਂ ਬਚਣੀ ਜਿੰਨੀ ਦੇਰ ਤੱਕ ਅਸੀਂ ਆਪਣੇ ਬੱਚਿਆਂ ਨੂੰ, ਆਉਣ ਵਾਲੀਆਂ ਨਸਲਾਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਹੈ ਉਹ ਇਸ
ਲਈ ਤਿਆਰ ਨਹੀਂ ਕਰਦੇ ਕਿ ਜੇ ਲੋੜ ਹੀ ਨਹੀਂ ਬਲਕਿ ਇਹੀ ਤਿਆਰੀ ਦੇਣੀ ਪੈਣੀ ਹੈ ਕਿ ਗੁਰੂ ਅੱਗੇ ਸੀਸ ਭੇਟ ਕਰਨਾ ਪੈਣਾ ਹੈ। ਸਾਨੂੰ ਜੇ ਸਿੱਖੀ ਨੂੰ ਕਿਤੇ ਵੀ ਲੋੜ ਪੈਂਦੀ ਹੈ, ਅੱਜ ਤਾਂ ਦੁਨੀਆ ਇੰਨੀ ਇੰਟਰਕਨੈਕਟਡ ਹੈ ਕਿ ਜੇ ਕਿਤੇ ਵੀ ਸਾਡੀ ਲੋੜ ਪੈਂਦੀ ਹੈ ਤਾਂ ਅਸੀਂ ਆਪਣਾ ਸਿਰ ਜਿਹੜਾ ਹੈ ਉਹ ਪਹਿਲਾਂ ਦੇਣਾ ਹੈ। ਜਿਹੜੀ ਦਸਤਾਰ ਗੁਰੂ ਨੇ ਦਿੱਤੀ ਸੀਗੀ ਉਹ ਤੁਹਾਨੂੰ ਸਟੈਂਡ ਆਊਟ ਕਰਨ ਲਈ ਦਿੱਤੀ ਸੀ, ਨਾ ਕਿ ਮਰਜਨ ਕਰਨ ਲਈ ਜਾਂ ਉਸ ਕਲਚਰ ਦੇ ਵਿੱਚ ਜਿਹੜਾ ਹੈ ਉਹ ਘੁਲ ਮਿਲਣ ਲਈ ਹੈ। ਇਹ ਸਟੈਂਡ ਆਊਟ ਇਸ ਲਈ ਕਿ ਤੁਹਾਡੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਹ ਕਿਸੇ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਹੋ ਸਕਦੀ ਹੈ। ਜਿਹੜੀ ਵੀ ਕਮਿਊਨਿਟੀ 'ਚ ਤੁਸੀਂ ਬੈਠੇ ਹੋ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਉੱਥੇ ਤੁਹਾਡੀਆਂ ਕੁਝ ਰਿਸਪੌਂਸਿਬਿਲਿਟੀਜ਼, ਸੋਸ਼ਲ ਰਿਸਪੌਂਸਿਬਿਲਿਟੀਜ਼, ਪੋਲੀਟੀਕਲ ਰਿਸਪੌਂਸਿਬਿਲਿਟੀਜ਼, ਰਿਲੀਜੀਅਸ ਰਿਸਪੌਂਸਿਬਿਲਿਟੀਜ਼, ਫੈਮਿਲੀ ਰਿਸਪੌਂਸਿਬਿਲਿਟੀਜ਼ ਹਰ ਤਰ੍ਹਾਂ ਦੀਆਂ ਹੈ। ਅਤੇ ਇਹ ਦਸਤਾਰ ਤੁਹਾਨੂੰ ਹਰ ਵਕਤ ਇਹ ਯਾਦ ਕਰਾਉਂਦੀ ਰਹੇ ਕਿ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਸੇ ਹੋਰ ਆਮ ਇਨਸਾਨ ਤੋਂ ਵੱਧ ਹੈ, ਕਿਉਂਕਿ ਤੁਹਾਡੇ 'ਤੇ ਗੁਰੂ ਨੇ ਜ਼ਿੰਮੇਵਾਰੀ ਪਾਈ ਹੈ। ਸੋ ਮੈਂ ਇਹੀ ਅਪੀਲ ਕਰੂੰਗੀ ਕਿ ਆਪਣੇ ਗੁਰੂ ਨੂੰ ਸਨਮੁਖ ਹੋਵੋ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜੇ ਆਪਣਾ ਗੁਰੂ ਮੰਨਦੇ ਹਾਂ ਤਾਂ ਉਹਦੇ ਤੋਂ ਹੀ ਪ੍ਰੇਰਣਾ ਲਓ, ਉਸੇ ਸਿਧਾਂਤ 'ਤੇ ਕੰਮ ਕਰੋ। ਕੋਈ ਵੀ ਜਿਹੜਾ ਹੋਰ ਇਨਸਾਨ ਆ ਕੇ ਤੁਹਾਨੂੰ ਨਵਾਂ ਫਿਲਾਸਫੀ, ਨਵੇਂ ਸਿਧਾਂਤ ਸੁੱਟੇ ਤਾਂ ਉਹ ਸਿੱਖ ਸਿਧਾਂਤ ਨਹੀਂ। ਸਿੱਖ ਸਿਧਾਂਤ ਸਿਰਫ ਗੁਰੂ ਦਾ ਸਿਧਾਂਤ ਹੈ। ਬਸ ਇੰਨਾ ਕਹਿੰਦੀ ਹੋਈ ਜੀ ਖਿਮਾ ਦੀ ਜਾ ਚੁੱਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਭੁੱਲੇ ਵਿਸਰੇ ਦਾ ਕੋਈ ਵਸਾ ਨਹੀਂ ਹੋ, ਮਰੇ ਮੁਕਰੇ ਦੀ ਕੋਈ ਨਹੀਂ ਜਾਤ ਹੁੰਦੀ, ਗੱਲ ਪਰਿਆਂ ਚ ਛਿੜੇ ਬਹਾਦਰਾਂ ਦੀ, ਬੁਝਦਿਲਾਂ ਦੀ ਕਿਤੇ ਨਹੀਂ ਬਾਤ ਹੁੰਦੀ, ਸੱਚ ਤਹਿਕਦਾ ਖਿੜੀ ਦੁਪਹਿਰ ਵਾਂਗੂ, ਚੋਰਾਂ ਆਸ਼ਕਾਂ ਲਈ ਰਾਤ ਸੁਗਾਤ ਹੁੰਦੀ, ਜਿਉਂਦੇ ਅਣਖ ਨਾਲ ਮਰਦ ਦਲੇਰ ਬੰਦੇ, ਬੇਈਮਾਨਾਂ ਦੀ ਜੱਗਿਆ ਨਹੀਂ ਕੋਈ ਔਕਾਤ ਹੁੰਦੀ, ਬੇਈਮਾਨਾਂ ਦੀ ਜੱਗਿਆ ਨਹੀਂ ਕੋਈ ਔਕਾਤ ਹੁੰਦੀ। ਸੋ ਅੱਜ ਅਸੀਂ ਉਸ ਸੂਰਵੀਰ ਬਹਾਦਰ ਨੂੰ ਯਾਦ ਕਰ ਰਹੇ ਹਾਂ ਜਿਨੇ ਸਾਡੀ ਸਿੱਖ ਕੌਮ ਦਾ ਨਾਮ ਕੱਲੇ ਪੰਜਾਬ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੀ ਜਾਨ ਦੇ ਕੇ ਉੱਚਾ ਕੀਤਾ। ਤੇ ਇਸ ਟਾਈਮ ਭੈਣ ਜੀ ਪਰਮਜੀਤ ਕੌਰ ਖਾਲੜਾ ਮੇਰੇ ਸਾਹਮਣੇ ਵਿਰਾਜਮਾਨ ਨੇ। ਸੀਸ ਝੁਕਦਾ ਇਹਨਾਂ ਦੇ ਪਰਿਵਾਰ ਦੀ ਸ਼ਹਾਦਤ ਅੱਗੇ, ਇਹਨਾਂ ਦੇ ਜੋ ਪਤੀ ਇਹਨਾਂ ਦੇ ਸਰਦਾਰ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਾ ਵਾਰ ਗਏ। ਸੋ ਇਹਨਾਂ ਨੂੰ ਸਲਾਮ ਆ, ਜਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਬੱਚੇ ਉਸ ਸਮੇਂ ਦੇ ਵਿੱਚ ਪਾਲੇ ਹੋਣੇ ਆ, ਇੰਨੇ ਖੌਫ ਦੇ ਵਿੱਚ ਰਹਿ ਕੇ। ਬੇਸ਼ੱਕ ਮੈਂ ਸਮਝਦਾ ਵੀ ਸਾਡੇ ਪੰਜਾਬੀਆਂ ਨੇ ਇਹਨਾਂ ਦਾ ਉਹ ਮੁੱਲ ਨਹੀਂ ਮੋੜਿਆ ਜਿਹੜਾ ਸਾਨੂੰ ਮੋੜਨਾ ਚਾਹੀਦਾ ਸੀ, ਜਾਂ ਸਾਡੇ ਜਿਹੜੇ ਲੀਡਰ ਸੀ, ਪੰਥਕ ਲੀਡਰ ਬਾਦਲ ਸਾਹਿਬ ਵਰਗੇ, ਜਿਨ੍ਹਾਂ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਸੀ, ਜਿਨ੍ਹਾਂ ਨੇ ਸਰਕਾਰ ਹੀ ਉਸ ਸਮੇਂ ਇੱਕ ਪੰਥਕ ਸਰਕਾਰ ਦੇ ਨਾਂ ਤੇ ਬਣਾਈ ਸੀ। ਪਰ ਜੋ ਕੁਛ ਉਹਨਾਂ ਨੇ ਇਹਨਾਂ ਨੂੰ ਕਿਹਾ, ਜਦੋਂ ਭੈਣ ਜੀ ਵਾਰੀ ਇੱਕ ਮੈਂ ਇੰਟਰਵਿਊ ਸੁਣਦਾ ਸੀ, ਇਹ ਕਹਿੰਦੇ ਅਸੀਂ ਉਹਨਾਂ ਕੋਲ ਗਏ ਵੀ ਬਾਦਲ ਸਾਹਿਬ ਹੁਣ ਆਪਣੀ ਸਰਕਾਰ ਆਪਾਂ ਕੁਛ ਕਰੀਏ, ਕਹਿੰਦੇ ਉਹਨਾਂ ਵੇਲਿਆਂ ਨੂੰ ਹੁਣ ਭੁੱਲ ਜਾਓ। ਇਹ ਕੋਈ ਭੁੱਲਣ ਦਾ ਵੇਲਾ ਪੁੱਛਣ ਵਾਲਾ ਹੋਵੇ? ਐਡਾ ਵੱਡਾ ਜ਼ੁਲਮ ਹੋਇਆ ਹੋਵੇ ਪਰਿਵਾਰ ਦੇ ਉੱਤੇ ਕੌਮ ਦੀ ਖਾਤਰ, ਤੇ ਕੌਮ ਇਹ ਕਦੇ ਬਰਦਾਸ਼ਤ ਨਹੀਂ ਕਰੂਗੀ। ਇਹੀ ਕਾਰਨ ਆ ਕਿ ਅੱਜ ਬਾਦਲ ਪਰਿਵਾਰ ਕਿੱਥੇ ਖੜਾ। ਸੋ ਮੈਂ ਸਮਝਦਾ ਕਿ ਇਹ ਇੱਕ ਇਦਾਂ ਦਾ ਸਬਕ ਜ਼ਰੂਰ ਦੇਣਾ ਚਾਹੀਦਾ, ਪਰ ਨਾਲ ਦੀ ਨਾਲ ਭੈਣ ਜੀ ਹੋਰਾਂ ਦਾ ਵੀ ਸਾਨੂੰ ਰੱਜ ਕੇ ਸਾਥ ਨਿਭਾਉਣਾ ਚਾਹੀਦਾ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲੈਣਾ, ਬੇਨਤੀ ਕਰੂੰਗਾ ਭੈਣ ਜੀ ਪਰਮਜੀਤ ਕੌਰ ਖਾਲੜਾ ਉਸ ਸਟੇਜ ਤੇ ਆਉਣ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਬੋਲੇ ਸੋ ਨਿਹਾਲ। ਮਾਈਕ ਦੇ ਨੇੜੇ ਬੋਲਿਓ, ਮਾਈਕ ਦੇ ਨੇੜੇ ਹੋ ਕੇ ਬੋਲਿਓ, ਥੋੜੀ ਜਿਹੀ ਆਵਾਜ਼ ਦੇ ਰੋ ਕਿਸਦਾ ਨਹੀਂ। ਠੀਕ ਹੈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਸ ਮਕਸਦ ਲਈ ਇੱਥੇ ਇਕੱਠੇ ਹੋਏ ਹਾਂ, ਮੈਨੂੰ ਲੱਗਦਾ ਹੈ ਕਿ ਇਹ ਦੁਨੀਆ ਪੱਧਰ ਤੇ ਵਿਚਾਰਿਆ ਜਾਣ ਵਾਲਾ ਵਿਸ਼ਾ ਸੀ, ਤੇ ਇਹਦੀ ਜਿਹੜੀ ਪ੍ਰਮੁੱਖਤਾ ਜਿਹੜਾ ਫ੍ਰਿਜਨੋ ਪਾਰਕ ਵਾਲਿਆਂ ਨੂੰ ਜਾਂਦੀ ਹੈ, ਕਿਉਂਕਿ ਜਦੋਂ ਵੀ ਅੱਜ ਸਾਡਾ ਕੋਈ ਦੁਸ਼ਮਣ ਵੀ ਗੱਲ ਕਰਦਾ ਹੈ ਜਾਂ ਸੋਚਦਾ ਹੈ ਜਸਵੰਤ ਸਿੰਘ ਖਾਲੜੇ ਬਾਰੇ, ਤਾਂ ਉਹ ਇਹੀ ਸੋਚਦਾ ਹੋਣਾ ਹੈ ਕਿ ਜਸਵੰਤ ਸਿੰਘ ਦੇ ਨਾਂ ਤੇ ਪਾਰਕ ਬਣ ਗਏ, ਜਸਵੰਤ ਸਿੰਘ ਦੇ ਨਾਂ ਤੇ ਤਾਂ ਗੁਰਦੁਆਰਿਆਂ ਦੇ ਵਿੱਚ ਰੋਜ਼ ਗੱਲ ਹੁੰਦੀ ਹੈ, ਉਹਨਾਂ ਦੀ ਕੁਰਬਾਨੀ ਦੀ ਗੱਲ ਹੁੰਦੀ ਹੈ, ਤੇ ਸਾਡੀਆਂ ਸਰਕਾਰਾਂ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਹੈ ਉਹ ਕਿੱਥੇ ਜਾ ਡਿੱਗੀਆਂ ਨੇ। ਅੱਜ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਹੀ ਕਰਨਾ ਚਾਹੁੰਦੀ ਹਾਂ ਕਿ ਇਹ ਨੰਬਰ ਜਿਹੜਾ ਫ੍ਰਿਜਨੋ ਪਾਰਕ ਵਾਲਿਆਂ ਨੂੰ ਹੀ ਜਾਂਦਾ ਹੈ, ਕਿਉਂਕਿ
ਉਹਨਾਂ ਨੇ ਜਿਹੜਾ ਇਹ ਉਦਮ ਕੀਤਾ ਹੈ, ਸਭ ਤੋਂ ਪਹਿਲਾਂ ਨਾਂ ਫ੍ਰਿਜਨੋ ਦਾ ਹੀ ਲਿਆ ਜਾਂਦਾ ਹੈ ਕਿ ਉੱਥੇ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਪਾਰਕ ਜਿਹੜਾ ਉਹ ਸੁਸ਼ੋਭਿਤ ਹੈ, ਕਿਉਂਕਿ ਪੰਜਾਬ ਦੇ ਵਿੱਚ ਤਾਂ ਸੰਭਵ ਹੀ ਨਹੀਂ ਹੈ ਇਹੋ ਜਿਹੀਆਂ ਗੱਲਾਂ ਕਿ ਜਸਵੰਤ ਸਿੰਘ ਦੇ ਨਾਂ ਤੇ ਕੋਈ ਚੀਜ਼ ਬਣਾਈ ਜਾ ਸਕੇ। ਸਾਨੂੰ ਕਈ ਵਾਰ ਲੋਕ ਕਹਿੰਦੇ ਆ ਕਿ ਆਪਾਂ ਨੂੰ ਕੁਝ ਕਰਨਾ ਚਾਹੀਦਾ, ਪਰ ਸਾਨੂੰ ਪਤਾ ਹੈ ਕਿ ਹਾਲੇ ਉੱਥੇ ਕੁਝ ਨਹੀਂ ਹੋ ਸਕਦਾ। ਤੇ ਇੱਥੇ ਵਿਚਾਰਾਂ ਦੀ ਆਜ਼ਾਦੀ ਹੈ, ਉੱਥੇ ਤੇ ਵਿਚਾਰਾਂ ਦੀ ਆਜ਼ਾਦੀ ਛੱਡੋ, ਜਸਵੰਤ ਸਿੰਘ ਵਰਗਿਆਂ ਨੂੰ ਉੱਥੇ ਰਹਿਣ ਦੀ ਵੀ ਸਾਡੀ ਜਿਹੜਾ ਹੱਕ ਹੈ ਉਹ ਖੋਹ ਲਿਆ ਗਿਆ। ਤੇ ਸਾਨੂੰ ਜਸਵੰਤ ਸਿੰਘ ਦੇ ਕੇਸ ਦੇ ਵਿੱਚ ਇੱਥੋਂ ਹੀ ਸ਼ੁਰੂ ਕੀਤਾ ਗਿਆ ਕਿ ਨਾ ਹੀ ਇਹ ਸਾਨੂੰ ਚਾਹੀਦਾ ਸੀ ਤੇ ਨਾ ਹੀ ਅਸੀਂ ਲੈ ਕੇ ਆਏ। ਐਡੀ ਵੱਡੀ ਗੱਲ ਨੂੰ ਮੁੱਕਰ ਜਾਣਾ ਇਹ ਬਹੁਤ ਵੱਡੀ ਇਨਸਾਨੀਅਤ ਦਾ ਘਾਣ ਹੈ। ਜੱਜ ਨੇ ਵੀ ਇਹਦੇ ਤੇ ਟਿੱਪਣੀ ਕੀਤੀ ਸੀ ਕਿ ਕੀ ਇੰਨੇ ਬੰਦੇ ਹਵਾ 'ਚ ਉੱਡ ਗਏ ਜਿਨ੍ਹਾਂ ਦਾ ਤੁਸੀਂ ਥੋ ਪਤਾ ਨਹੀਂ ਦੱਸਦੇ। ਖੈਰ ਇਹ 28 ਸਾਲਾਂ ਦਾ ਇੱਕ ਸੰਘਰਸ਼ ਸੀਗਾ। ਮੈਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੇਰਾ ਸ਼ੁਰੂ ਤੋਂ ਲੈ ਕੇ 6 ਸਤੰਬਰ ਤੋਂ ਲੈ ਕੇ 1995 ਤੋਂ ਲੈ ਕੇ ਅੱਜ ਤੱਕ ਜੇ ਸੰਗਤ ਮੇਰਾ ਸਾਥ ਨਾ ਦਿੰਦੀ ਤੇ ਅੱਜ ਆਪਾਂ ਜਸਵੰਤ ਸਿੰਘ ਖਾਲੜਾ ਨੂੰ ਇਸ ਪਲੇਟਫਾਰਮ ਤੇ ਖੜਾ ਨਹੀਂ ਸੀ ਕਰ ਸਕਦੇ ਕਿ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦਾ ਇੱਕ ਰਹਿਬਰ ਹੈ, ਉਹਨੂੰ ਦੁਨੀਆ ਕਿਸ ਤਰ੍ਹਾਂ ਮਾਨਤਾ ਦੇਣ ਲੱਗ ਗਈ ਹੈ। ਮੈਨੂੰ ਲੱਗਦਾ ਹੈ ਚੈਲੰਜਸ ਤਾਂ ਸਾਨੂੰ ਬਹੁਤ ਆਏ, ਮੈਨੂੰ ਨਿੱਜੀ ਵੀ ਆਏ ਹੋਣਗੇ, ਕੌਮ ਨੂੰ ਵੀ ਆਏ, ਜਿਨ੍ਹਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਨੂੰ ਵੀ ਆਏ, ਕਿਉਂਕਿ ਉਹਨਾਂ ਦੇ ਵੀ ਮੁਕੱਦਮੇ ਦਰਜ ਹੋਏ। ਬੱਚੇ ਬਹੁਤ ਛੋਟੇ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਕਹਾਣੀ 6 ਸਤੰਬਰ ਤੋਂ ਹੀ ਇਹ ਸ਼ੁਰੂ ਹੋ ਗਈ ਸੀ ਕਿ ਤੁਹਾਡੇ ਬੱਚਿਆਂ ਨੂੰ ਵੀ ਨਹੀਂ ਛੱਡਿਆ ਜਾਊਗਾ, ਤੁਸੀਂ ਇਹਨਾਂ ਨੂੰ ਸਕੂਲ ਵੀ ਨਾ ਭੇਜੋ। ਇਹ ਇੱਕ ਵੱਡੇ ਚੈਲੰਜ ਸੀਗੇ ਜਿਹੜੇ ਪ੍ਰਮਾਤਮਾ ਦੀ ਰਜ਼ਾ ਦੇ ਨਾਲ ਤੇ ਸੰਗਤ ਦੀ ਮਿਹਰਬਾਨੀ ਦੇ ਨਾਲ ਮੈਂ ਸਾਰੇ ਜਿਹੜੇ ਪਾਰ ਕੀਤੇ ਆ। ਪਰਿਵਾਰ ਨੂੰ ਵੀ ਚੈਲੰਜ ਸੀਗੇ ਜਦੋਂ ਇਹਨਾਂ ਦੇ ਭਰਾ ਇੰਗਲੈਂਡ ਦੇ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਨੂੰ ਇੱਥੋਂ ਤੱਕ ਖਤਰਾ ਹੋ ਗਿਆ ਸੀ ਕਿ ਸ਼ਾਇਦ ਸਾਡੇ ਪਾਸਪੋਰਟ ਹੀ ਨਾ ਖਰਾਬ ਹੋ ਜਾਣ ਜੇ ਅਸੀਂ ਇੰਡੀਆ ਆਏ। ਤਾਂ ਉਹਨਾਂ ਨੂੰ ਵੀ ਦਿੱਲੀ ਦੇ ਵਿੱਚ ਕਈਆਂ ਪਰਸਨੈਲਿਟੀਜ਼ ਨੂੰ, ਜਿਵੇਂ ਮੈਂ ਕਹਿ ਸਕਦੀ ਕਿ ਗ੍ਰਹਿ ਮੰਤਰੀ ਤੱਕ ਅਪਰੋਚਾਂ ਕਰਨੀਆਂ ਪੈ ਰਹੀਆਂ ਸੀਗੀਆਂ ਵੀ ਐਡੇ ਵੱਡੇ ਪਰਿਵਾਰ ਨੂੰ ਚੈਲੰਜ ਆਏ ਕਿ ਅਸੀਂ ਜਸਵੰਤ ਸਿੰਘ ਖਾਲੜਾ ਨੇ ਕੁਝ ਗਲਤ ਤਾਂ ਨਹੀਂ ਸੀ ਕੀਤਾ, ਪਰ ਫਿਰ ਵੀ ਨਿੱਕੇ ਚੈਲੰਜ ਅਸੀਂ ਲੈਂਦੇ ਗਏ। ਫਿਰ ਕੋਰਟਾਂ ਦੇ ਵਿੱਚ ਜਾਣਾ ਤੇ ਸਾਡੇ ਜਿੰਨੇ ਵੀ ਬੰਦੇ ਸਾਡੇ ਸ਼ੁਭ ਚਿੰਤਕ ਜਾਂ ਜਸਵੰਤ ਸਿੰਘ ਖਾਲੜਾ ਦੇ ਨਾਲ ਕੰਮ ਕਰਨ ਵਾਲੇ ਜਦੋਂ ਅਸੀਂ ਜਾਂਦੇ ਸੀਗੇ ਤੇ ਵੱਡੇ ਚੈਲੰਜ ਸੀਗੇ ਸਾਨੂੰ ਕਿ ਕੋਈ ਨਹੀਂ ਅਸੀਂ ਤੁਹਾਨੂੰ ਬਾਹਰ ਵੇਖ ਲਾਂਗੇ, ਅਸੀਂ ਤਾਂ ਛੁੱਟ ਹੀ ਜਾਣਾ, ਤੁਹਾਨੂੰ ਕਿਸੇ ਦਾ ਉਹਨਾਂ ਵੇਲਿਆਂ ਦੇ ਵਿੱਚ ਨਾਲ ਤੁਰਨਾ ਕੋਈ ਐਡੇ ਖਤਰੇ ਤੋਂ ਖਾਲੀ ਗੱਲ ਨਹੀਂ ਸੀ। ਪਰ ਧੰਨਵਾਦ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ 18 ਸਾਲ ਸਾਡੇ ਨਾਲ ਕੋਰਟਾਂ ਦੇ ਵਿੱਚ ਧੱਕੇ ਵੀ ਖਾਧੇ, ਬੱਚਿਆਂ ਦੇ ਸਿਰ ਤੇ ਹੱਥ ਵੀ ਰੱਖਿਆ ਤੇ ਇੱਕ ਬਹੁਤ ਸਿਆਣਪ ਭਰੇ ਘੇਰੇ ਦੇ ਵਿੱਚ ਪਰਿਵਾਰ ਨੂੰ ਰੱਖਿਆ। ਮੈਂ ਹੁਣ ਵੀ ਆਸਾਨਮੰਦ ਹੈ ਤੁਹਾਡੀ ਸਾਰਿਆਂ ਦੀ, ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇੱਕ ਚੰਗੇ ਵਿਚਾਰਾਂ ਦੇ ਵਿੱਚ ਰੱਖ ਕੇ ਮੈਨੂੰ ਸੇਧ ਦਿੱਤੀ ਕਿ ਤੁਸੀਂ ਇਸ ਤੋਂ ਅਗਲਾ ਸਟੈਪ ਕੀ ਹੋਣਾ ਚਾਹੀਦਾ, ਸਾਡਾ ਇਸ ਤੋਂ ਅੱਗੇ ਕੀ ਹੋਣਾ ਚਾਹੀਦਾ। ਠੀਕ ਹੈ, ਮੈਂ ਵੀ ਆਪਣੀ ਵੈਲ ਪਾਵਰ ਨੂੰ ਬਹੁਤ ਚੰਗੀ ਤਰ੍ਹਾਂ ਯੂਜ਼ ਕੀਤਾ। ਮੈਂ ਇੱਥੋਂ ਤੱਕ ਗੱਲ ਗਈ ਕਿ 4 ਸਾਲ ਬਾਅਦ ਜਸਵੰਤ ਸਿੰਘ ਖਾਲੜਾ ਦੀ ਕੋਈ ਵੀ ਗੱਲ ਕੋਰਟਾਂ ਦੇ ਵਿੱਚ ਸ਼ੁਰੂ ਹੀ ਨਹੀਂ ਸੀ ਹੋਣ ਦਿੰਦੇ ਤੇ ਫਿਰ 99 ਦੇ ਵਿੱਚ ਮੈਂ ਆਪਣੀ ਨੌਕਰੀ ਤੋਂ, ਯੂਨੀਵਰਸਿਟੀ ਦੀ ਨੌਕਰੀ ਤੋਂ ਰਿਜ਼ਾਈਨ ਕਰਕੇ ਤੇ ਇਹ ਉਸ ਦਿਨ ਤੋਂ ਹੀ ਪੜਨ ਕਰ ਲਿਆ ਵੀ ਜਦੋਂ ਕਿ 98 ਦੇ ਵਿੱਚ ਉਹਦੀ ਜਿਹੜਾ ਅਜੀਤ ਸਿੰਘ ਸੰਧੂ ਹੈ ਉਹਨੇ ਸੁਸਾਈਡ ਕਰ ਲਿਆ ਤੇ ਉਸ ਤੋਂ ਬਾਅਦ ਗਵਾਹ ਦੀ ਗਵਾਹੀ ਆ ਗਈ ਕੁਲਦੀਪ ਸਿੰਘ ਦੀ। ਤਾਂ ਸਾਨੂੰ ਇਹ ਸਮਝ ਲੱਗ ਗਈ ਕਿ ਹੁਣ ਲੜਾਈ ਦਾ ਜਿਹੜਾ ਤਰੀਕਾ ਹੈ ਉਹ ਹੁਣ ਸਾਨੂੰ ਬਦਲਣਾ ਪੈਣਾ। ਹੁਣ ਖਾਲੜੇ ਨੂੰ ਲੱਭਣਾ ਨਹੀਂ ਹੈ, ਹੁਣ ਤੇ ਸਾਰੇ ਉਹ ਪਰਿਵਾਰ ਲੱਭਣੇ ਆ ਜਿਨ੍ਹਾਂ ਦੇ ਬੱਚੇ ਲਾਪਤਾ ਹੋਏ ਹੈ। ਤਾਂ ਫਿਰ ਮੈਂ ਇੱਕ ਫੈਸਲਾ ਲੈਣਾ ਕੋਈ ਸੌਖਾ ਨਹੀਂ ਹੁੰਦਾ ਇਹੋ ਜਿਹਾ ਵੀ ਤੁਹਾਡੇ ਹੱਥ ਤੇ ਰੋਟੀ ਪਈ ਆ ਤੇ ਤੁਹਾਡੇ ਕੋਲੋਂ ਉਹ ਵੀ ਖੋਈ ਜਾਵੇ। ਤੇ ਪਰ ਮੈਂ ਉਹ ਫੈਸਲਾ ਲਿਆ। ਜੇ ਮੈਂ ਕਦੇ ਵੀ ਅੱਜ ਤੱਕ ਤੁਸੀਂ ਮੈਨੂੰ ਨੋਟ ਕਰਿਓ ਕਿ ਮੈਂ ਕਦੇ ਕਿਸੇ ਨੂੰ ਸਟੇਜ ਤੇ ਰੋ ਕੇ ਨਹੀਂ ਵਿਖਾਇਆ, ਮੈਂ ਕਦੇ ਹਮਦਰਦੀ ਵੰਡ ਕਰਨ ਲਈ ਕੋਈ ਗੱਲਾਂ ਨਹੀਂ ਕੀਤੀਆਂ, ਪਰ ਮੈਂ ਬਾਥਰੂਮਾਂ ਵਿੱਚ ਰੋ ਕੇ ਆਪਣੇ ਤਕੜੇ ਫੈਸਲੇ ਲੈਂਦੀ ਰਹੀ ਵੀ ਨਹੀਂ ਹੁਣ ਇਸ ਤੋਂ ਬਾਅਦ ਮੇਰਾ ਆਹ ਫਰਜ਼ ਬਣਦਾ ਹੈ, ਮੈਂ ਉਹਦੀ ਵਾਈਫ ਹਾਂ
ਤੇ ਸਾਡੀ ਕੌਮ ਦਾ ਇਹ ਐਡਾ ਵੱਡਾ ਕਾਰਜ ਹੈ, ਮੈਂ ਇਹਨੂੰ ਅਧੂਰਾ ਨਹੀਂ ਛੱਡ ਸਕਦੀ। ਤੇ ਦਿਨ ਤਾਂ ਦਿਨ ਲੰਘੀ ਜਾਂਦੇ ਆ, 28 ਸਾਲ ਹੋ ਗਏ, ਚੈਲੰਜਸ ਤੇ ਚੈਲੰਜਸ ਆਏ, ਤੇ ਮੈਂ ਧੰਨਵਾਦੀ ਇਹਨਾਂ ਦੋਵਾਂ ਬੱਚਿਆਂ ਦੀ, ਨਵਕਿਰਨ ਤੇ ਜਨਮੀਤ ਸਿੰਘ ਦੀ, ਜਿਨ੍ਹਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਮੇਰਾ ਸਾਥ ਦਿੱਤਾ। ਤੁਹਾਨੂੰ ਯਾਦ ਮੈਨੂੰ ਕਈ ਵਾਰ ਆਉਂਦਾ ਹੈ, ਬੇਟਾ ਬਹੁਤ ਛੋਟਾ ਸੀ, 8-9 ਸਾਲ ਦਾ ਸੀ ਉਦੋਂ, ਤੇ ਜਦੋਂ ਸਕੂਲ ਜਾਣਾ ਤੇ ਅਸੀਂ ਉਹਨੂੰ ਗੇਟ ਤੱਕ ਛੱਡਣ ਜਾਣਾ, ਤੇ ਕਈ ਵਾਰ ਮੈਂ ਉਹਨੂੰ ਕਹਿਣਾ ਵੀ ਬੇਟਾ ਧਿਆਨ ਨਾਲ, ਕਿਉਂਕਿ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਬਹੁਤ ਖਤਰੇ ਵਾਲੀ ਗੱਲ ਹੈ। ਤੇ ਉਹ ਮੈਨੂੰ ਛੋਟਾ ਜਿਹਾ ਪਿੱਛੇ ਜਾ ਕੇ ਮੇਰੇ ਹੱਥ ਕਰਕੇ ਕਹਿੰਦਾ, ਮਾਮਾ ਕੋਈ ਫਿਕਰ ਨਹੀਂ ਕਰਨਾ, ਸਾਰਾ ਪੰਥ ਆਪਣੇ ਨਾਲ ਹੈ। ਤੇ ਅੱਜ ਉਹ ਗੱਲ ਮੈਂ ਯਾਦ ਕਰਦੀ ਹਾਂ ਕਿ ਵਾਕਿਆ ਹੀ ਸਾਰਾ ਪੰਥ ਸਾਡੇ ਨਾਲ ਹੈ। ਅੱਜ ਇੱਥੇ ਗੱਲ ਹੋਈ ਹੈ ਪੋਲੀਟੀਕਲ ਲੋਕਾਂ ਦੀ, ਉਹਨਾਂ ਅਕਾਲੀਆਂ ਦੀ, ਜਾਂ ਕੀ ਮੈਂ ਉਹਨਾਂ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹਨਾਂ ਨੂੰ ਜੋ ਉਹਨਾਂ ਦਾ ਹਸ਼ਰ ਹੋਣਾ ਸੀ ਉਹ ਪਰਮਾਤਮਾ ਨੇ ਕਰ ਦਿੱਤਾ। ਇਸ ਤੋਂ ਵੱਡਾ ਹਸ਼ਰ ਕਿ ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵਿੱਚ ਵੀ ਆਪਣਾ ਪਾਰਟ ਪਲੇ ਕੀਤਾ, ਤੇ ਅੱਜ ਉਹ ਮੁਕਰੀ ਜਾਂਦੇ ਆ। ਜੇ ਜਸਵੰਤ ਸਿੰਘ ਖਾਲੜਾ ਦੇ ਮਸਲੇ ਤੇ ਵੀ ਉਹ ਕਿਸੇ ਵੇਲੇ ਮੰਨ ਜਾਂਦੇ ਕਿ ਹਾਂ ਅਸੀਂ ਕੁਝ ਨਹੀਂ ਕੀਤਾ, ਤੇ ਲੋਕਾਂ ਨੇ ਸ਼ਾਇਦ ਮਾਫ ਕਰ ਦੇਣਾ ਸੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਹੋਰ ਜਿਹੜੀਆਂ ਚੀਜ਼ਾਂ ਉਹ ਲੋਕਾਂ ਨੇ ਮਾਫ ਨਹੀਂ ਕੀਤੀਆਂ। ਅੱਜ ਆਪਾਂ ਨੂੰ ਉਹਨਾਂ ਦਾ ਨਾਂ ਲੈਣਾ ਹੀ ਨਹੀਂ ਚਾਹੀਦਾ। ਪਰਮਾਤਮਾ ਨੇ ਉਹਨਾਂ ਨੂੰ ਉੱਥੇ ਲੈ ਆਂਦਾ ਜਿੱਥੇ ਉਹਨਾਂ ਦੀ ਜਗ੍ਹਾ ਬਣਦੀ ਸੀ। ਤੇ ਦੂਜੀ ਗੱਲ ਇਹ ਆ ਵੀ ਮੈਂ ਲਾਈਫ ਦਾ ਜਿਹੜਾ ਤੀਜਾ ਪਾਰਟ ਬੁਢਾਪਾ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਆ, ਤੇ ਮੈਂ ਸਮਝਦੀ ਹਾਂ ਕਿ ਮੈਂ ਫੁੱਲੀ ਸੈਟੀਸਫਾਈਡ ਹਾਂ। ਮੈਨੂੰ ਕੋਈ ਵੀ ਰੰਜਿਸ਼ ਨਹੀਂ ਹੈ। ਜਸਵੰਤ ਸਿੰਘ ਖਾਲੜਾ ਦੀ ਜ਼ਰੂਰ ਸਾਡੀ ਮਾਨਸਿਕਤਾ ਜੁੜੀ ਹੈ। ਅਸੀਂ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਈਆਂ ਹੋਣ, ਅਸੀਂ ਆਪਣੇ ਘਰ ਪਰਿਵਾਰ 'ਚੋਂ ਹੀ ਸਾਰੇ ਮੁਕੱਦਮੇ ਲੜੇ ਆ, ਠੀਕ ਹੈ। ਜਿੰਨੀ ਮੋਰਲ ਸਪੋਰਟ ਸਾਨੂੰ ਚਾਹੀਦੀ ਉਸ ਤੋਂ ਵੱਧ ਮਿਲੀ ਹੈ ਸਾਨੂੰ, ਪਰ ਜੋ ਅਸੀਂ ਆਪਣੀ ਮਰਜ਼ੀ ਨਾਲ ਕੀਤਾ, ਜੋ ਵੀ ਕੀਤਾ, ਪਰਿਵਾਰਾਂ ਨੂੰ ਮਿਲੇ ਆ, ਉਹਨਾਂ ਦੇ ਕੇਸਾਂ ਨੂੰ ਅੱਗੇ ਤੱਕ ਲੈ ਕੇ ਗਏ ਆ। ਜਿਹੜੇ ਮੇਰੇ ਭੈਣ ਭਰਾ ਮੀਡੀਆ ਨਾਲ ਜੁੜੇ ਹੋਏ ਆ, ਉਹ ਅੱਜ ਦੀਆਂ ਡੇਟਾਂ ਵਿੱਚ ਵੀ ਵੇਖ ਸਕਦੇ ਹੋ ਕਿ ਉਹਨਾਂ ਦੇ ਅੱਜ ਵੀ ਸਜ਼ਾਵਾਂ ਹੋ ਰਹੀਆਂ। ਹਜੇ 6-7 ਤਰੀਕ ਦੀ ਗੱਲ ਹੈ ਕਿ ਹੁਣ ਫੇਰ ਜਿਹੜੇ ਆ ਉਹ 3-4 ਮਰ ਗਏ ਆ, ਵਿੱਚੋਂ 3-4 ਜਿਹੜੇ ਆ ਉਹਨਾਂ ਨੂੰ ਉਮਰ ਕੈਦ ਹੋਈ ਹੈ। ਇਹ ਸਾਰਾ ਕੰਮ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕੀਤਾ ਸੀ ਕਿ ਇਹਨਾਂ ਲੋਕਾਂ ਦੀ ਪਛਾਣ ਬੜੀ ਜ਼ਰੂਰੀ ਆ ਔਰ ਇਹਨਾਂ ਦੀਆਂ ਸਜ਼ਾਵਾਂ ਬੜੀਆਂ ਜ਼ਰੂਰੀ ਆ। ਠੀਕ, ਉਹਨਾਂ ਤੋਂ ਇਹ ਕੰਮ ਅਧੂਰਾ ਰਹਿ ਗਿਆ, ਪਰ ਜਿਹੜਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਹੈ ਜਾਂ ਸਾਡਾ ਪਰਿਵਾਰ ਹੈ, ਅਸੀਂ ਇਹ ਤਹੱਈਆ ਕੀਤਾ ਕਿ ਅਸੀਂ ਇਹ ਕੇਸ ਆ ਜਿਹੜੇ ਉਹ ਸਿਰੇ ਤੱਕ ਲੈ ਕੇ ਜਾਣੇ ਆ। ਤੇ ਸਭ ਤੋਂ ਵੱਡੀ ਜਿਹੜੀ ਕੁਰਬਾਨੀ ਹੈ ਮੈਂ ਸਮਝਦੀ ਹਾਂ ਕਿ ਉਹ ਸਾਡੇ ਵਕੀਲਾਂ ਦੀ ਹੈ, ਇੱਕ ਪੈਨਲ ਦੀ ਹੈ, ਜਿਨ੍ਹਾਂ ਨੇ ਕਦੇ ਵੀ ਸਾਡੇ ਕੋਲੋਂ ਕੋਈ ਇਹ ਚੇਚੀ ਮੰਗ ਨਹੀਂ ਕੀਤੀ। ਕਦੇ ਕੀ ਕਹਿਣਾ ਕਿਸੇ ਦਿੱਲੀ ਵਾਲੇ ਵਕੀਲ ਨਾਲ ਸਾਡਾ ਕੋਈ ਹੋ ਗਿਆ ਹੋਵੇ ਲੈਣ ਦੇਣ, ਪਰ ਜਿੰਨੇ ਸਾਡੇ ਚੰਡੀਗੜ੍ਹ ਵਾਲੇ ਵਕੀਲ ਹੈ, ਰਾਜਵਿੰਦਰ ਬੈਂਸ ਹੈ, ਜਾਂ ਹੋਰ ਜਿਹੜੀ ਉਹਨਾਂ ਦੀ ਪੂਰੀ ਟੀਮ ਹੈ, ਅੱਜ ਵੀ ਉਹ ਆਪਣੇ ਖਰਚੇ ਕਰਕੇ ਆਪਣੀਆਂ ਗੱਡੀਆਂ 'ਚ ਆਪੇ ਤੇਲ ਪਾ ਕੇ ਉਹ ਅੱਜ ਵੀ ਉਹਨਾਂ ਲੋਕਾਂ ਦੇ ਕੇਸ ਜਿਹੜੇ ਲੜ ਰਹੇ ਆ। ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਇਸ ਵੇਲੇ ਦੀ ਜਿਹੜੀ ਮਹੱਤਵਪੂਰਨ ਜ਼ਿੰਮੇਵਾਰੀ ਹੈ ਜਿਹੜੀ ਕੌਮ ਦੇ ਵਿੱਚ ਹੈ ਉਹ ਨਿਭਾ ਰਹੇ ਆ। ਤੇ ਜਿੱਥੋਂ ਤੱਕ ਸਾਡੇ ਪਰਿਵਾਰ ਦਾ ਮਸਲਾ ਹੈ, ਮੈਂ ਅਖੀਰ ਦੇ ਵਿੱਚ ਇਵੇਂ ਹੀ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੇਰੇ ਤੇ ਇੱਕ ਪਰਸਨਲੀ ਬੋਝ ਰਹਿੰਦਾ ਹੈ ਕਿ ਸਾਨੂੰ ਇੰਨਾ ਸਤਿਕਾਰ। ਮੈਂ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਅਸੀਂ ਨੱਕਦੀ ਸੇਧੀ ਮੈਂ ਤੁਰਦੀ ਸੀ ਵੀ ਆਹ ਕੰਮ ਕਰਨ ਵਾਲਾ ਤੇ ਇਹ ਕਰਨਾ ਹੀ ਹੈ ਤੇ ਕਰਨਾ ਹੀ ਹੈ, ਪਰ ਜਦੋਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਮੈਨੂੰ ਸਤਿਕਾਰ ਮਿਲਿਆ ਉਹਦਾ ਅਹਿਸਾਸ ਮੈਨੂੰ ਦਿਨ ਰਾਤ ਰਹਿੰਦਾ ਹੈ ਵੀ ਇੰਨਾ ਸਤਿਕਾਰ ਜਸਵੰਤ ਸਿੰਘ ਖਾਲੜਾ ਨੇ ਐਡਾ ਵੱਡਾ ਕਾਰਜ ਕੀਤਾ, ਤੇ ਅੱਜ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਉਹਨਾਂ ਨੂੰ ਜਿਹੜਾ ਪੈਰ ਪੈਰ ਤੇ ਸਤਿਕਾਰ ਮਿਲ ਰਿਹਾ। ਮੈਂ ਧੰਨਵਾਦੀ ਹਾਂ ਇੱਥੋਂ ਦੀ ਸਮੂਹ ਜਿੰਨੀ ਵੀ ਕੈਨੇਡਾ ਜਾਂ ਅਮਰੀਕਾ ਦੀ ਜਿੰਨੀ ਵੀ ਸੰਗਤ ਹੈ, ਉਹ ਅੱਜ ਵੀ ਬੱਚਿਆਂ ਦੇ ਸਿਰ ਤੇ ਉਵੇਂ ਹੀ ਹੱਥ ਰੱਖਦੇ ਆ ਜਿਵੇਂ ਉਹਨਾਂ ਦੀ ਕੋਈ ਖਾਸ ਜ਼ਿੰਮੇਵਾਰੀ ਪਰਮਾਤਮਾ ਨੇ ਲਾਈ ਹੋਵੇ। ਉੱਥੇ ਵੀ ਮੈਂ ਵੇਖਦੀ ਸੀ ਜਦੋਂ ਇਹ ਸਕੂਲ ਜਾਂਦੇ ਸੀ ਤਾਂ ਕਈ ਬੰਦੇ ਇਹਨਾਂ ਦਾ ਪਿੱਛਾ ਕਰਦੇ ਸੀ ਸਕੂਟਰ ਲੈ ਕੇ ਵੀ ਖਾਲੜੇ ਦੇ ਬੱਚੇ ਸਕੂਲ ਚੱਲੇ ਆ ਤੇ ਅਸੀਂ ਇਹਨਾਂ ਦਾ ਪਿੱਛਾ ਕਰਨਾ ਹੈ, ਕੋਈ ਇਹਨਾਂ ਨੂੰ ਹਬੀ ਨਬੀ ਨਾ ਹੋ ਜਾਵੇ। ਤੇ ਮੈਂ ਕਿਵੇਂ ਇਹਨਾਂ ਗੱਲਾਂ ਨੂੰ ਭੁੱਲ ਸਕਦੀ ਹਾਂ। ਮੈਂ ਕਹਿੰਦੀ ਚੈਲੰਜਸ ਤਾਂ ਆਏ, ਪਰ ਪਰਮਾਤਮਾ ਨੇ ਸਾਡੀ ਇੰਨੀ ਮਦਦ ਕੀਤੀ ਤੁਹਾਡੇ ਸਹਿਯੋਗ ਦੇ ਨਾਲ, ਸੰਗਤ ਦੇ ਸਹਿਯੋਗ ਦੇ ਨਾਲ, ਤੇ ਅੱਜ ਆਪਾਂ ਕਿੱਥੇ ਖੜੇ ਹਾਂ। ਜਸਵੰਤ ਸਿੰਘ ਖਾਲੜਾ ਦੀ ਜਿਹੜੀ ਕੁਰਬਾਨੀ ਹੈ ਉਹ ਰੌਸ਼ਨੀ ਦੇ ਰਹੀ ਹੈ, ਉਹ ਚਮਕ ਰਹੀ ਹੈ, ਤੇ ਜਿਹੜੇ ਪੁਲਿਸ ਵਾਲੇ ਆ
ਉਹ ਕੋਰਟਾਂ ਦੇ ਵਿੱਚ ਜਦੋਂ ਉਹਨਾਂ ਨੂੰ ਮਗਰ ਮੀਡੀਆ ਭਜਦਾ ਤੇ ਉਹ ਕਹਿੰਦੇ ਆ ਨੋ ਕਮੈਂਟ ਨੋ ਕਮੈਂਟ। ਤੇ ਇਹ ਆਪਣੀਆਂ ਪ੍ਰਾਪਤੀਆਂ 'ਚ ਹੀ ਅਸੀਂ ਗਿਣਾਂਗੇ। ਇੱਥੇ ਗੱਲਾਂ KPS ਗਿੱਲ ਦੀਆਂ ਵੀ ਹੋਈਆਂ, ਇੱਥੇ ਗੱਲਾਂ ਪੁਲਿਸ ਵਾਲਿਆਂ ਦੀਆਂ ਵੀ ਹੋਈਆਂ, ਇੱਥੇ ਗੱਲਾਂ ਪੋਲੀਟੀਕਲ ਲੋਕਾਂ ਦੀਆਂ ਵੀ ਹੋਈਆਂ। ਸਾਰੇ ਜਿਹੜੇ ਹੁੰਦੇ ਆ ਹਰਡਲ ਆਪਾਂ ਲੰਘ ਆਏ ਆ। ਹੁਣ ਤਾਂ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਦਿੱਤੀ ਵੀ ਰੌਸ਼ਨੀ ਆ ਉਹਨੂੰ ਆਪਾਂ ਅੱਗੇ ਲੈ ਕੇ ਜਾਣਾ ਵੀ ਕਿਵੇਂ ਕੌਮ ਦੇ ਲਈ ਸਾਨੂੰ ਕੁਰਬਾਨੀ ਜੇ ਕਰਨੀ ਪੈ ਜਾਵੇ ਤੇ ਅਸੀਂ ਜ਼ਰੂਰੀ ਆ ਸਾਡੇ ਲਈ ਕਿ ਅਸੀਂ ਉਹੀ ਗੁਰੂ ਦੇ ਸਿਧਾਂਤ ਤੇ ਚੱਲੀਏ। ਬਹੁਤ ਲੋਕ ਹੁੰਦੇ ਆ ਜਿਹੜੇ ਪਰਿਵਾਰਾਂ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਆ। ਬਹੁਤ ਲੋਕ ਹੁੰਦੇ ਆ ਜਿਹੜੇ ਆਪਣੇ ਵਿਚਾਰਾਂ ਦੇ ਨਾਲ ਕੁਝ ਗੰਦਲਾਪਣ ਵੀ ਪੈਦਾ ਕਰਨਾ ਚਾਹੁੰਦੇ ਆ। ਪਰ ਪਰਮਾਤਮਾ ਅੱਗੇ ਇਹੋ ਹੀ ਅਰਦਾਸ ਹੈ, ਤੁਸੀਂ ਵੀ ਸਾਡੇ ਲਈ ਇਹੋ ਹੀ ਅਰਦਾਸ ਕਰਿਓ ਕਿ ਖਾਲੜਾ ਪਰਿਵਾਰ ਹਮੇਸ਼ਾ ਇਹਨਾਂ ਜਿਹੜੀਆਂ ਹਰਡਲਸ ਹੈ, ਜਿਹੜੀਆਂ ਇੰਨੀਆਂ ਮੁਸ਼ਕਲਾਂ, ਇਹਨਾਂ ਵਿੱਚੋਂ ਹੌਲੀ ਹੌਲੀ ਪਾਰ ਲੰਘਦਾ ਹੋਇਆ ਗੁਰੂ ਦੇ ਦਰਬਾਰ ਦੇ ਵਿੱਚ ਜਦੋਂ ਅਸੀਂ ਜਾਈਏ, ਅਸੀਂ ਵੀ ਖਾਲੜਾ ਸਾਹਿਬ ਵਾਂਗੂ ਸੱਚੇ ਸੁੱਚੇ ਹੀ ਉੱਥੇ ਪੇਸ਼ ਹੋਈਏ ਕਿ ਅਸੀਂ ਤੁਹਾਡੇ ਬਾਅਦ 'ਚ ਕੋਈ ਸਮਝੌਤਾ ਨਹੀਂ ਕੀਤਾ, ਕੋਈ ਕਤਾਈ ਨਹੀਂ ਕੀਤੀ, ਕਿਤੇ ਵੀ ਅਸੀਂ ਡੋਲੇ ਨਹੀਂ ਆ। ਅਸੀਂ ਵੀ ਉਵੇਂ ਹੀ ਤੁਹਾਡੇ ਪਿੱਛੇ ਜਿਹੜੇ ਖੜ ਕੇ ਤੁਹਾਡੇ ਸਿਧਾਂਤ ਤੇ ਹੀ ਪਹਿਰਾ ਦਿੱਤਾ ਹੈ। ਅਖੀਰ ਦੇ ਵਿੱਚ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੈਂ ਇੱਥੇ ਥੋੜ੍ਹੇ ਦਿਨ ਹੀ ਹੋਏ ਆ ਇੱਥੇ ਆਈ ਨੂੰ, ਤੇ ਮੈਨੂੰ ਵੀ ਬਹੁਤ ਹੀ ਪਿਆਰਾ ਮੌਕਾ ਮਿਲਿਆ ਕਿ ਮੈਂ ਸੰਗਤਾਂ ਦੇ ਦਰਸ਼ਨ ਕੀਤੇ ਆ। ਤੇ ਮੈਨੂੰ ਜਿਹੜਾ ਮਾਨ ਸਤਿਕਾਰ ਤੁਸੀਂ ਦਿੱਤਾ ਹੈ ਉਹਦਾ ਕੋਈ ਵੀ ਮੁੱਲ ਨਹੀਂ ਹੈ। ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਤੁਹਾਡੀ ਸਾਰਿਆਂ ਦੀ, ਤੇ ਇਹੀ ਅਰਦਾਸ ਕਰਦੀ ਹਾਂ ਕਿ ਤੁਸੀਂ ਰਲ ਮਿਲ ਕੇ, ਜੇ ਤੁਸੀਂ ਜਸਵੰਤ ਸਿੰਘ ਖਾਲੜਾ ਨੂੰ ਹਿਊਮਨ ਰਾਈਟਸ ਦੇ ਪਲੇਟਫਾਰਮ ਤੇ ਖੜਾ ਕਰੋਗੇ ਤੇ ਜਸਵੰਤ ਸਿੰਘ ਖੁਦ ਹਾਜ਼ਰ ਹੈ, ਜੇ ਤੁਸੀਂ ਸਾਨੂੰ ਗਦਰੀ ਬਾਬਿਆਂ ਦੀ ਸਟੇਜ ਤੋਂ ਖੜਾ ਕਰੋਗੇ ਤੇ ਅਸੀਂ ਆਪਣੇ ਦਾਦੇ ਨੂੰ ਅੱਗੇ ਖੜਾ ਕਰ ਦਿਆਂਗੇ, ਸਰਦਾਰ ਹਰਨਾਮ ਸਿੰਘ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਆਂਦਾ, ਨਜ਼ਰਬੰਦੀਆਂ ਕੱਟੀਆਂ, ਜ਼ਮੀਨਾਂ ਕੁਰਕ ਕਰਾਈਆਂ ਆਪਣੀਆਂ। ਤੇ ਜੇ ਤੁਸੀਂ ਅੰਗਰੇਜ਼ਾਂ ਦੀ ਲੜਾਈ ਵਿੱਚ ਗੱਲ ਕਰੋਗੇ ਤਾਂ ਮੈਂ ਆਪਣੇ ਫਾਦਰ ਸਾਹਿਬ ਫਾਦਰ ਇਨ ਲਾ ਨੂੰ ਖੜਾ ਕਰੂੰਗੀ, ਕਿਉਂਕਿ ਉਹਨਾਂ ਨੇ ਵੀ ਉਸ ਲੜਾਈ ਦੇ ਵਿੱਚ ਖੂਬ ਹਿੱਸਾ ਪਾਇਆ। ਤੇ ਇਸ ਲਈ ਸਾਡਾ ਪਰਿਵਾਰ ਜਿਵੇਂ ਤੁਸੀਂ ਇੱਜ਼ਤ ਕਰਦੇ ਆ, ਮੈਂ ਵੀ ਬਗਾਨੇ ਪਰਿਵਾਰ 'ਚੋਂ ਆ ਕੇ ਇਸ ਪਰਿਵਾਰ ਨਾਲ ਜੁੜੀ 80-81 ਦੇ ਵਿੱਚ, ਪਰ ਮੈਂ ਕਦੇ ਆਪਣੇ ਪਰਿਵਾਰ ਨੂੰ ਉਹਨਾਂ ਯਾਦ ਨਹੀਂ ਕਰਦੀ, ਆਪਣੇ ਮਾਪਿਆਂ ਨੂੰ ਉਹਨਾਂ ਯਾਦ ਨਹੀਂ ਕਰਦੀ ਜਿੰਨਾ ਮੈਂ ਧੰਨਵਾਦੀ ਹਾਂ ਕਿ ਮੈਨੂੰ ਇਸ ਪਰਿਵਾਰ ਵਿੱਚ ਆਉਣ ਦਾ ਮੌਕਾ ਮਿਲਿਆ। ਇੱਥੇ ਗੱਲ ਹੋਈ ਸੀਗੀ ਕਿ ਨਕਸਲਾਈਟ ਮੂਵਮੈਂਟ ਦੀ ਗੱਲ ਹੋਈ ਸੀਗੀ, ਮੋਗਾ ਮੂਵਮੈਂਟ ਦੀ ਗੱਲ ਹੋਈ ਸੀ। ਮੇਰਾ ਜਿਹੜਾ ਪਿੰਡ ਹੈ ਨਾ ਉਹ ਚੜਿੱਕ ਹੈ, ਪਰਸਨਲੀ ਮੇਰਾ ਪਿੰਡ ਚੜਿੱਕ ਹੈ। ਤੇ ਹਰਜੀਤ ਸਿੰਘ ਤੇ ਸਵਰਨ ਸਿੰਘ ਜਿਹੜੇ ਆ, ਹਰਜੀਤ ਸਿੰਘ ਮੇਰਾ 10ਵੀਂ ਤੱਕ ਦਾ ਕਲਾਸ ਫੈਲੋ ਆ ਔਰ ਮੇਰਾ ਤਾਏ ਦਾ ਪੁੱਤ ਭਰਾ ਹੈ। ਤੇ ਹਰਜੀਤ ਸਿੰਘ ਸਾਡੇ ਪਿੰਡ ਦੇ ਦੂਜੇ ਪਾਸੇ ਦਾ ਮੁੰਡਾ ਸੀਗਾ। ਤੇ ਮੈਂ ਵੀ ਉਸ ਮੂਵਮੈਂਟ ਦੇ ਵਿੱਚੋਂ ਗੁਜ਼ਰੀ ਹੋਈ ਹਾਂ, ਕਿਉਂਕਿ ਅਸੀਂ ਨਵੀਂ 10ਵੀਂ ਕੀਤੀ ਸੀਗੀ 72 ਦੇ ਵਿੱਚ। ਤੇ ਉੱਥੇ ਇਸ ਮੂਵਮੈਂਟ ਦੇ ਵਿੱਚ ਅਸੀਂ ਹੋਰ ਤਾਂ ਕਿਸੇ ਨੂੰ ਨਹੀਂ ਸੀ ਜਾਣਦੇ, ਪਰ ਅਸੀਂ ਪਿੰਡ ਦੇ ਹੋਣ ਕਰਕੇ ਐਜ ਏ ਵਲੰਟੀਅਰ ਉੱਥੇ ਬਹੁਤ ਕੰਮ ਕੀਤਾ। ਤੇ ਉਹਨਾਂ ਗੱਲਾਂ ਦਾ ਅਸਰ, ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਨਾ ਕੋਈ ਤਾਂ ਬੈਕਗਰਾਉਂਡ ਹੁੰਦੀ ਆ ਬੰਦੇ ਦੀ, ਪਰ ਉਸ ਬੈਕਗਰਾਉਂਡ 'ਚੋਂ ਹੀ ਮੈਂ ਅੱਗੇ ਵੱਧਦੀ ਗਈ। ਅੱਗੋਂ ਸਰਦਾਰ ਜਸਵੰਤ ਸਿੰਘ ਖਾਲੜਾ ਨਾਲ ਮੇਰਾ ਵਾਹ ਪੈ ਗਿਆ, ਤਾਂ ਉਹ ਵਿਚਾਰਾਂ ਦੀ ਸਾਂਝ ਹੈ ਜਿਹੜੀ ਉਹ ਪ੍ਰਫੁੱਲਤ ਹੁੰਦੀ ਗਈ। ਤੇ ਮੈਂ ਸਾਰੀ ਜ਼ਿੰਦਗੀ ਫੇਸ ਇਸੇ ਕਰਕੇ ਹੀ ਕਰ ਚੁੱਕੀ ਹਾਂ ਕਿ ਕਿਉਂਕਿ ਕੁਝ ਵਿਚਾਰਧਾਰਾ ਮੈਂ ਉੱਥੋਂ ਕੁਝ 10ਵੀਂ ਛੋਟੇ ਹੀ ਹੁੰਨੇ ਆਪਾਂ 16 ਸਾਲ ਤੋਂ ਸ਼ੁਰੂ ਹੋ ਗਈ। ਉਸ ਵਿਚਾਰਧਾਰਾ ਤੋਂ ਤੁਰਦੇ ਜਸਵੰਤ ਸਿੰਘ ਖਾਲੜਾ ਦਾ ਮੈਨੂੰ 14 ਸਾਲ ਦਾ ਸਾਥ ਮਿਲਿਆ, ਉਸ ਵਿਚਾਰਧਾਰਾ ਦਾ ਕਿ ਉਹ ਬੰਦਾ ਹਰ ਵਕਤ ਤਤਪਰ ਰਹਿੰਦਾ ਸੀ, ਇੱਕ ਮਿੰਟ ਵੀ ਉਹ ਢਿੱਲਾ ਨਹੀਂ ਸੀ ਪੈਂਦਾ। ਸਾਰਾ ਦਿਨ ਅਖਬਾਰਾਂ ਪੜ੍ਹਦਾ ਸੀ, ਸਾਰਾ ਦਿਨ CNN ਵੇਖਦਾ ਸੀ। ਉਹਨੂੰ ਪੜ੍ਹਨ ਦਾ ਬੇਹੱਦ ਸ਼ੌਂਕ ਸੀਗਾ। ਉਹਨੂੰ ਘਰ ਦੇ ਕੰਮਾਂ ਦਾ ਉਨਾ ਇੰਟਰਸਟ ਨਹੀਂ ਸੀਗਾ। ਮੈਂ ਸਪਸ਼ਟ ਕਰਦੀ ਹਾਂ ਕਿ ਜਦੋਂ ਹਾੜੀ ਸੌਣੀ ਦੀ ਰੁੱਤ ਹੁੰਦੀ ਸੀ ਤਾਂ ਪਿੰਡ ਜਾਂਦੇ ਸੀ ਤੇ ਬਾਪੂ ਜੀ ਦੀ ਹੈਲਪ ਕਰਦੇ ਸੀ, ਤੇ ਨਹੀਂ ਤਾਂ ਫਿਰ ਮੀਟਿੰਗ ਇੱਥੇ ਅੱਜ ਬਰਨਾਲੇ ਹੈ ਜੀ, ਅੱਜ ਪਟਿਆਲੇ ਹੈ ਜੀ, ਅੱਜ ਕਿਤੇ ਆ। ਤੇ ਮੈਂ ਤਾਂ ਰੱਬ ਦਾ ਉਦੋਂ ਸ਼ੁਕਰ ਕਰਦੀ ਸੀਗੀ ਕਿ ਮੈਨੂੰ ਯੂਨੀਵਰਸਿਟੀ ਦੇ ਵਿੱਚ ਨੌਕਰੀ ਮਿਲ ਗਈ ਤੇ ਪਰਮਾਤਮਾ ਨੇ ਮੈਨੂੰ ਬਹੁਤ 2 ਪਿਆਰੇ ਬੱਚੇ ਦਿੱਤੇ ਆ। ਤੇ ਮੈਂ ਉਦੋਂ ਵੀ ਬੜੀ ਸੈਟੀਸਫਾਈਡ ਸੀਗੀ ਕਿ ਮੈਨੂੰ ਮੇਰੀ ਪੜ੍ਹਾਈ ਦੇ ਲਿਆਕਤ ਦੇ ਹਿਸਾਬ ਨਾਲ ਮੈਨੂੰ ਜੌਬ ਮਿਲ ਗਈ ਆ ਤੇ ਮੈਂ ਆਪਣੇ ਬੱਚੇ ਇੱਥੇ ਪੜ੍ਹਾ ਸਕੂੰਗੀ। ਪਰ ਜਿਹੜਾ ਚੈਲੰਜ ਉਸ ਤੋਂ ਬਾਅਦ ਆਇਆ, ਮੈਂ ਉਸ ਨੂੰ ਵੀ ਐਕਸੈਪਟ ਕੀਤਾ, ਉਹ ਨੌਕਰੀ ਜਿਹੜੀ ਮੈਨੂੰ ਇੰਨੀ ਪਿਆਰੀ ਸੀ ਮੈਂ ਉਹਨੂੰ ਛੱਡਤਾ। ਮੈਂ ਛੱਡ ਕੇ
ਤੇ ਫਿਰ ਜਿਹੜਾ ਪਰਮਾਤਮਾ ਨੇ ਮੈਨੂੰ ਰਸਤਾ ਦਿੱਤਾ, ਸੇਧ ਦਿੱਤੀ, ਮੈਂ ਉਹਦੇ ਤੇ ਆ ਗਈ। ਅਖੀਰ ਦੇ ਵਿੱਚ ਮੈਂ ਲੰਮਾ ਨਾ ਕਰਾਂ, ਮੈਂ ਖਿਮਾ ਦੀ ਜਾਚਕ ਹਾਂ ਤੇ ਪ੍ਰਬੰਧਕਾਂ ਦੀ ਤੇ ਇਹਨਾਂ ਬਾਬਿਆਂ ਦੀ, ਜਿਵੇਂ ਗਦਰੀ ਬਾਬਿਆਂ ਨੇ ਅੱਗੇ ਲਾ ਕੇ ਇੱਕ ਕੌਮੀ ਆਜ਼ਾਦੀ ਦਾ ਜੰਗ ਲੜੀ ਸੀ, ਉਵੇਂ ਹੀ ਮੈਨੂੰ ਲੱਗਦਾ ਹੈ ਇਸ ਤੋਂ ਇੱਕ ਜੰਗ ਸ਼ੁਰੂ ਹੋਊਗੀ। ਫ੍ਰਿਜ਼ਨੋ ਪਾਰਕ ਤੋਂ ਇਹ ਬਾਬੇ ਆ ਜਿਹੜੇ ਇਹ ਸਾਨੂੰ ਲੀਡ ਕਰਨਗੇ ਤੇ ਅਸੀਂ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ, ਜੰਗ ਯੂਥ ਹੈ, ਉਹ ਇਹਨਾਂ ਦੀ ਅਗਵਾਈ ਦੇ ਹੇਠ ਅੱਗੇ ਵਧਣਗੇ ਤੇ ਪੰਜਾਬ ਦੇ ਹਾਲਾਤ ਹੈ ਜਿਹੜੇ ਉਹ ਵੱਧ ਤੋਂ ਬੱਤਰ ਹੈ ਅੱਜ ਦੇ ਟਾਈਮ, ਤੇ ਉਹਨਾਂ ਨੂੰ ਸੁਧਾਰਨ ਲਈ ਵੀ ਸਾਨੂੰ ਕੋਈ ਨਾ ਕੋਈ ਸੋਚ ਜਿਹੜੀ ਆ ਉਹ ਅਪਣਾਉਣੀ ਪਊਗੀ। ਅਖੀਰ ਦੇ ਵਿੱਚ ਮੈਂ ਸਭ ਦੀ ਧੰਨਵਾਦੀ ਹਾਂ ਜਿਹੜੇ ਮੇਰੇ ਭੈਣ ਭਰਾ ਆਏ ਆ, ਤੇ ਮੈਨੂੰ ਜਿਹੜੀ ਕੋਈ ਮੇਰੇ ਕੋਲੋਂ ਗੱਲ ਕੋਈ ਵੱਧ ਘੱਟ ਕਹੀ ਗਈ ਹੋਵੇ ਤੇ ਮੈਂ ਵੀ ਖੁਦ ਖਿਮਾਂ ਦੀ ਜਾਚਕ ਹਾਂ। ਤੇ ਅੱਜ ਦੇ ਦਿਨ ਤੇ ਮੈਂ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਸਮਝਦੀ ਹਾਂ ਕਿ ਬਹੁਤ ਹੀ ਸੱਚੀ ਸ਼ਰਧਾਂਜਲੀ ਹੈ ਕਿ ਅੱਜ ਕਿੰਨੇ ਲੋਕ ਜਿਹੜੇ ਆ ਤੁਹਾਡੇ ਨਾਂ ਤੇ ਜਿਹੜੇ ਦਿਨ ਮਨਾ ਰਹੇ ਆ ਤੇ ਤੁਹਾਡੇ ਨਾਂ ਤੇ ਅੱਗੇ ਦੀਆਂ ਗੱਲਾਂ ਕਰ ਰਹੇ ਆ, ਤੇ ਅਸੀਂ ਰਿਣੀ ਰਵਾਂਗੇ, ਪਰਿਵਾਰ ਅਸੀਂ ਰਿਣੀ ਰਵਾਂਗੇ ਸਾਰੇ ਸਮਾਜ ਦਾ ਜਿਨ੍ਹਾਂ ਨੇ ਸਾਡੀ ਥਾਂ ਥਾਂ ਤੇ ਮਦਦ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਕਹਿੰਦੇ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦੋਂ ਜ਼ੁਲਮ ਦੀ ਨਦੀ ਵਿੱਚ ਕਾਗ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਕਿਤੇ ਸਬੰਬਰ ਬਿਧ ਮਾਤਾ, ਲਾੜੀ ਮੌਤ ਦੀ ਭਰੀ ਪੰਜਾਬੀਆਂ ਨੇ, ਚੌਹਾਂ ਪਾਸਿਆਂ ਤੋਂ ਕਿਤੋਂ ਵੀ ਆਈ ਗੋਲੀ, ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ, ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ। ਸੋ ਭੈਣ ਜੀ ਹੋਰੀ ਬਹੁਤ ਵਧੀਆ ਤਰੀਕੇ ਦੇ ਨਾਲ ਖਾਲੜਾ ਸਾਹਿਬ ਬਾਰੇ ਆਪਣੇ ਉਸ ਸਮੇਂ ਦੇ ਸੰਘਰਸ਼ ਬਾਰੇ ਦੱਸ ਕੇ ਗਏ ਨੇ, ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਤੁਸੀਂ ਹਰ ਸਾਲ ਖਾਲੜਾ ਸਾਹਿਬ ਦੀ ਯਾਦ ਦੇ ਵਿੱਚ ਜਦੋਂ ਆਪਾਂ ਦਿਨ ਮਨਾਉਂਦੇ ਆ ਤੁਸੀਂ ਚੱਲ ਕੇ ਪਹੁੰਚਦੇ ਆ। ਤੇ ਹੁਣ ਆਪਾਂ ਬੇਟੀ ਨਵਕਿਰਨ ਤੇ ਭੈਣ ਜੀ ਪਰਮਜੀਤ ਕੌਰ ਖਾਲੜਾ, ਉਹਨਾਂ ਦਾ ਸਾਡੇ ਖਾਲੜਾ ਪਾਰਕ ਵਾਲੀ ਬਾਬਿਆਂ ਦੀ ਕਮੇਟੀ ਵੱਲੋਂ ਸਨਮਾਨ ਕਰਨਾ, ਤੇ ਸਾਡੀਆਂ ਭੈਣਾਂ ਸਨਮਾਨ ਕਰਨ ਵਾਸਤੇ ਮੇਰੇ ਸੱਜੇ ਹੱਥ ਖੜੀਆਂ। ਤੇ ਇੱਥੇ ਇੱਕ ਹੋਰ ਖੁਸ਼ੀ ਦੀ ਗੱਲ ਆ, ਸਾਡੇ ਫਾਰਮਰ ਅਜੀਤ ਸਿੰਘ ਗਿੱਲ, ਉਹਨਾਂ ਨੇ ਜਸਵੰਤ ਸਿੰਘ ਖਾਲੜਾ ਮਿਸ਼ਨ ਦੇ ਲਈ $1000 ਦਾ ਚੈੱਕ ਆਪਣੇ ਵੱਲੋਂ ਦਿੱਤਾ, ਤੇ ਉਹਨਾਂ ਨੇ ਕਿਹਾ ਭੈਣ ਜੀ ਹੋਰ ਜਿੱਥੇ ਮਰਜ਼ੀ ਇਹਨੂੰ ਵਰਤ ਲੈਣ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾਲ। ਤੇ ਆਓ ਆਪਾਂ ਹੁਣ ਸਾਡੀ ਬੇਟੀ ਨਵਕਿਰਨ ਕੌਰ ਖਾਲੜਾ ਤੇ ਭੈਣ ਜੀ ਪਰਮਜੀਤ ਕੌਰ ਖਾਲੜਾ, ਉਹਨਾਂ ਨੂੰ ਆਪਾਂ ਸਨਮਾਨਿਤ ਕਰ ਰਹੇ ਹਾਂ, ਤੇ ਨਾਲ ਦੀ ਨਾਲ ਸਾਡੇ ਫਾਰਮਰ ਅਜੀਤ ਸਿੰਘ ਜੀ ਗਿੱਲ, ਉਹ ਵੀ ਆਪਣੇ ਵੱਲੋਂ ਜਿਹੜੀ ਚੈੱਕ ਦੀ ਭੇਟ $1000 ਦੀ ਉਹ ਖਾਲੜਾ ਮਿਸ਼ਨ ਵਾਸਤੇ ਦੇ ਰਹੇ ਨੇ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਆ। ਤੇ ਇਹਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਡੇ ਸ਼ਿੰਦਰ ਮੀਰਪੁਰੀ ਹੋਰਾਂ ਨੂੰ, ਉਹਨਾਂ ਨੇ ਵੀ ਭੈਣ ਜੀ ਪਰਮਜੀਤ ਕੌਰ ਖਾਲੜਾ ਹੋਰਾਂ ਨੂੰ ਆਪਣੀਆਂ ਕੁਝ ਕਿਤਾਬਾਂ ਤੇ ਨਾਲ ਦੀ ਨਾਲ ਆਪਣੇ ਕੁਝ ਆਰਟੀਕਲ ਭੇਟ ਕਰਨੇ ਆ, ਉਹ ਵੀ ਸਟੇਜ ਤੇ ਆ ਜਾਣ। ਬੋਲੇ ਸੋ ਨਿਹਾਲ। ਸੋ ਜਦੋਂ ਕੌਮ ਨੂੰ, ਸ਼ਹੀਦਾਂ ਦੇ ਪਰਿਵਾਰ ਨੂੰ ਕੌਮ ਦਾ ਸਾਥ ਮਿਲਦਾ, ਉਦੋਂ ਜਿਹੜਾ ਦੁੱਖ ਹੁੰਦਾ ਉਹ ਕਿਸੇ ਹੱਦ ਤੱਕ ਘਟਦਾ। ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ। ਮੀਡੀਆ ਤੋਂ ਸਾਡੇ ਪਿਆਰੇ ਵੀਰ ਰਾਜਕਰਨ ਵੀਰ ਸਿੰਘ ਤੇ ਨਾਲ ਦੀ ਨਾਲ ਪ੍ਰਵੀਨ ਸ਼ਰਮਾ ਜੀ, ਹਰਜੋਤ ਸਿੰਘ ਜੀ ਖਾਲਸਾ, ਜਗਤਾਰ ਸਿੰਘ ਗਿੱਲ ਹੋਏ ਪਹੁੰਚੇ ਹੋਏ ਆ, ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਤੇ ਜਿੰਨੇ ਵੀ ਤੁਸੀਂ ਭੈਣ ਭਾਈ ਛੋਟੇ ਜਿਹੇ ਸੱਦੇ ਨੂੰ ਕਬੂਲਦੇ ਹੋਏ ਚੱਲ ਕੇ ਇਸ ਦਿਨ ਹਰ ਸਾਲ ਪਹੁੰਚਦੇ ਹੋ, ਤੁਹਾਡਾ ਵੀ ਧੰਨਵਾਦ। ਤੇ ਆਪਾਂ ਹਰ ਸਾਲ ਇਸੇ ਤਰੀਕੇ ਦੇ ਨਾਲ ਇਸ ਦਿਨ ਨੂੰ ਹੋਰ ਵੀ ਅੱਛੇ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜੀਆਂ ਕੁਝ ਊਣਤਾਂ ਰਹਿ ਜਾਂਦੀਆਂ ਨੇ ਪ੍ਰਬੰਧਾਂ ਦੇ ਵਿੱਚ, ਉਹਨਾਂ ਨੂੰ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣਾ ਸ਼ਿੰਦਰ ਨੇ ਵੀ ਕੁਛ ਨਾ ਕੁਛ ਭੈਣ ਜੀ ਹੋਰਾਂ ਨੂੰ ਦੇਣਾ ਹੈਗਾ, ਸ਼ਿੰਦਰ ਮੋਰਪੁਰੀ ਨੇ, ਇਹਨਾਂ ਤੋਂ ਵੀ ਦਵਾ ਦਿਓ। ਬਹੁਤ ਬਹੁਤ ਧੰਨਵਾਦ। ਜਿਵੇਂ ਕਹਿੰਦੇ ਨੇ ਕਿ ਜਗਾ ਤੇਲ ਦੀ ਚਰਬੀ ਪਾ ਕੇ ਕਰਕੇ ਭੇਂਟ ਸਰੀਰਾਂ ਨੂੰ, ਦਿੰਦੇ ਬਦਲ ਸ਼ਹੀਦ ਖੂਨ ਪਾ ਕੌਮ ਦੀਆਂ,
ਤਕਦੀਰਾਂ ਨੂੰ। ਸੋ ਜਿਹੜੇ ਸ਼ਹੀਦ ਹੁੰਦੇ ਆ ਉਹ ਕੌਮ ਦੇ ਵਿੱਚ ਇੱਕ ਨਵੀਂ ਇਨਕਲਾਬਤਾ ਪੈਦਾ ਕਰਦੇ ਆ। ਤੇ ਨਾਲ ਦੀ ਨਾਲ ਸਾਡੇ ਕੋਲੇ ਸਰਦਾਰ ਪਰਮਪਾਲ ਸਿੰਘ ਜਿਹੜੇ ਕਿ ਇੱਕ ਪੰਥਕ ਸੋਚ ਤੋਂ ਪਹੁੰਚੇ ਹੋਏ ਨੇ, ਉਹਨਾਂ ਨੇ ਵੀ ਸਨਮਾਨਿਤ ਕਰਨਾ ਬਾਬੇ। ਇਸ ਟਾਈਮ ਪਰਮਪਾਲ ਸਿੰਘ ਜੀ ਇੱਕ ਪੰਥਕ ਸੋਚ ਤੋਂ ਉਹ ਸਾਡੇ ਵੀਰ ਜੀ ਹੋਰਾਂ ਨੂੰ ਸਨਮਾਨਿਤ ਕਰ ਰਹੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੰਘਾ ਸਾਹਿਬ ਨੂੰ ਬੁਲਾ ਲਓ ਉਹਨਾਂ ਨੂੰ। ਓਏ ਆ ਜਾ ਯਾਰ ਸੰਘਾ ਸਾਹਿਬ ਆ ਜਾਓ, ਤੁਸੀਂ ਵੀ, ਤੁਹਾਨੂੰ ਵੀ ਸਨਮਾਨਿਤ ਕਰਨਾ ਕਦੇ। ਆ ਜਾਓ ਲੰਘਿਓ ਤੁਸੀਂ। ਇੰਡੋ US ਵਾਲੇ ਸੱਜਣ ਵੀ ਕਹਿੰਦੇ ਆ ਜਾਣ ਜੀ, ਉਹਨਾਂ ਨੂੰ ਵੀ ਸਨਮਾਨਿਤ ਕਰਨਾ। ਬੋਲੇ ਸੋ ਨਿਹਾਲ। ਇੱਕ ਯਾਦਗਾਰੀ ਤਸਵੀਰ ਚੱਲ ਹੋਵੇ ਵਧੀਆ ਤਰੀਕੇ ਨਾਲ। ਸਾਡੇ ਸ਼ੇਰਗਿੱਲ ਸਾਹਿਬ, ਗੁਰਦੀਪ ਸ਼ੇਰਗਿੱਲ ਜੀ, ਉਹ ਵੀ ਪੂਰੀ ਕਵਰੇਜ ਕਰ ਰਹੇ ਆ ਪ੍ਰੋਗਰਾਮ ਦੀ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੋਈ ਗੱਲ ਨਹੀਂ, ਤੁਸੀਂ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਪਹੁੰਚੇ ਹੋ। ਨਾਲ ਦੀ ਨਾਲ ਜਕਾਰਾ ਮੂਵਮੈਂਟ ਵਾਲੇ ਸੱਜਣ ਜਿਨ੍ਹਾਂ ਨੇ ਇਸ ਪਾਰਕ ਦਾ ਨਾਮ ਖਾਲੜਾ ਸਾਹਿਬ ਦੇ ਨਾਮ ਤੇ ਰਖਵਾਉਣ ਵਾਸਤੇ ਬੜੀ ਮਿਹਨਤ ਕੀਤੀ, ਤੇ ਨਾਲ ਦੀ ਨਾਲ ਸਾਡੀ ਇੰਡੋ US ਹੈਰੀਟੇਜ ਵਾਲੇ ਸੱਜਣ, ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਬੁਲਾਰੇ ਜਿਨ੍ਹਾਂ ਨੂੰ ਮੈਂ ਬੁਲਾ ਨਹੀਂ ਸਕਿਆ, ਉਹਨਾਂ ਤੋਂ ਮਾਫੀ ਚਾਹੁੰਦਾ, ਕਿਉਂਕਿ ਟਾਈਮ ਦੀ ਬੜੀ ਘਾਟ ਹੋ ਜਾਂਦੀ ਆ। ਹਰ ਇੱਕ ਦੀ ਇੱਛਾ ਹੁੰਦੀ ਆ ਕਿ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਬੋਲਿਆ ਜਾਵੇ, ਪਰ ਅਸੀਂ ਜਿਵੇਂ ਕਹਿੰਦੇ ਵੀ ਕੋਸ਼ਿਸ਼ ਕਰਦੇ ਹਾਂ ਆਪਦੇ ਕੋਲੋਂ ਵੀ ਵੱਧ ਤੋਂ ਵੱਧ ਵੀ ਕਿਸੇ ਨੂੰ ਨਾਰਾਜ਼ ਨਾ ਕੀਤਾ ਜਾਵੇ, ਪਰ ਫਿਰ ਵੀ ਕਈ ਵਾਰੀ ਸੱਜਣ ਅਣਗੌਲੇ ਹੋ ਜਾਂਦੇ ਆ, ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ। ਕਿਉਂਕਿ ਇਦਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਓਪਨ ਹੁੰਦੇ ਆ, ਕਿਉਂਕਿ ਕੋਈ ਪ੍ਰੀ ਪਲਾਨਡ ਨਹੀਂ ਹੁੰਦਾ ਵੀ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ। ਇੱਥੇ ਆ ਕੇ ਨਾਂ ਲਿਖੇ ਜਾਂਦੇ ਆ ਤੇ ਉਹਦੇ ਵਿੱਚ ਕਈ ਵਾਰੀ ਸੱਜਣ ਰਹਿ ਵੀ ਜਾਂਦੇ ਆ। ਇਹਨਾਂ ਵੱਲੋਂ ਨਾ ਹਾਂਜੀ, ਪਾਰਕ ਵਾਲੇ ਬਾਬਿਆਂ ਨੂੰ ਹੁਣ ਸਰਦਾਰ ਪਰਮਪਾਲ ਸਿੰਘ ਜੀ ਇੱਕ ਪੰਥਕ ਸੋਚ ਵਾਲੇ, ਉਹਨਾਂ ਵੱਲੋਂ ਪਾਰਕ ਵਾਲੇ ਸਾਡੇ ਜਿਹੜੇ ਬਾਬਿਆਂ ਦੀ ਕਮੇਟੀ ਆ, ਸਰਪੰਚ ਅਵਤਾਰ ਸਿੰਘ ਜੀ ਚੌਹਾਨ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਊਗਾ। ਤੇ ਪਰਮਪਾਲ ਸਿੰਘ ਜੀ ਦਿਓ ਇਹਨਾਂ ਨੂੰ ਫਲੈਗ ਕਰੋ ਦੇ ਸਰਪੰਚ ਸਾਹਿਬ। ਸਰਪੰਚ ਸਾਹਿਬ ਅਵਤਾਰ ਸਿੰਘ ਜੀ ਗਿੱਲ। ਸਰਦਾਰ ਚਰਨ ਸਿੰਘ ਜੀ ਬਾਠ, ਜਿਹੜੇ ਸਾਡੇ ਉੱਗੇ ਫਾਰਮਰ ਆ ਓਰੀਜਨਲ ਏਰੀਏ ਦੇ, ਉਹਨਾਂ ਨੇ ਵੀ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਵਾਸਤੇ ਬੇਅੰਤ ਮਾਇਆ ਭੇਜੀ ਆ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।